ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਰਾਜ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ शुक्रिया जी राज साहब। अज 20 मार्च 2026 7 चेत नानक शाही संमत 558 का दिन है। तो राज साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਬੇਸਡ ਪੰਥਕ ਜਥੇਬੰਦੀ ਵੱਲੋਂ ਔਰ ਇਹ ਜਥੇਬੰਦੀ ਮਨੁੱਖੀ ਹੱਕਾਂ ਲਈ ਕੰਮ ਕਰਦੀ ਹੈ। ਇਹਨਾਂ ਵੱਲੋਂ ਟੀਵੀ 84 ਦੀ ਕਵਰੇਜ ਨੂੰ ਨਿਰਪੱਖ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ ਗਈ ਹੈ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਮੁਸਲਮਾਨਾਂ ਜਿਹੜੀ ਹੈ ਉਹਨਾਂ ਦਾ ਜਿਹੜਾ ਅੱਜ ਈਦ ਦਾ ਮੁਬਾਰਕ ਦਿਨ ਹੈ। ਸੋ ਅਸੀਂ ਸਾਰੇ ਆਪਣੇ ਮੁਸਲਮਾਨ ਵੀਰ ਭੈਣਾਂ ਨੂੰ ਬਹੁਤ ਬਹੁਤ ਇਸ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ। ਈਦ ਮੁਬਾਰਕ ਸਾਰਿਆਂ ਨੂੰ ਆਪਾਂ ਕਹਿੰਦੇ ਹਾਂ। ਸੋ ਜਿਸ ਤਰ੍ਹਾਂ ਕਿ ਐਵਰੀ ਡੇ ਆਪਾਂ ਡਿਸਕਸ ਕਰਦੇ ਹਾਂ ਜਿਸ ਤਰ੍ਹਾਂ ਕਿ ਈਰਾਨ ਖਿਲਾਫ ਜਿਹੜੀ ਅਮਰੀਕਾ ਤੇ ਇਜ਼ਰਾਈਲ ਨੇ ਜਿਹੜੀ ਜੰਗ ਵਿੱਢੀ ਹੋਈ ਹੈ ਉਸ ਨੂੰ 3 ਹਫ਼ਤੇ ਹੋ ਚੁੱਕੇ ਨੇ। ਸੋ ਇਉਂ ਜਾਪਦਾ ਹੈ ਕਿ ਦੋਵਾਂ ਧਿਰਾਂ ਨੂੰ ਆਪਣੀ ਤਾਕਤ ਅਤੇ ਕਮਜ਼ੋਰੀਆਂ ਦਾ ਅਹਿਸਾਸ ਹੋ ਗਿਆ ਹੈ। ਤੇਲ ਦੀ ਕੀਮਤ ਵਧਣ ਨਾਲ ਸਾਰੀ ਦੁਨੀਆ ਦੀ ਆਰਥਿਕਤਾ ਜਿਹੜੀ ਹੈ ਪ੍ਰਭਾਵਿਤ ਹੋਈ ਹੈ। ਹੁਣ ਚੀਨ ਤੇ ਰੂਸ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਦੇ ਦੇ ਪਿੱਛੇ ਜੰਗਬੰਦੀ ਲਈ ਗੰਭੀਰ ਯਤਨ ਹੋ ਰਹੇ ਨੇ। ਅਸੀਂ ਜੰਗਬੰਦੀ ਦੀ ਕਾਮਨਾ ਕਰਦੇ ਹਾਂ। ਜਿਹੜੀ ਇਹ ਤਬਾਹੀ ਜਿਹੜੀ ਹੈ ਹੋ ਰਹੀ ਹੈ ਦੋਨਾਂ ਪਾਸਿਆਂ ਦੀ ਸੋ ਉਸ ਨੂੰ ਜਿਹੜਾ ਰੋਕਿਆ ਜਾ ਸਕੇ ਇਸ ਜੰਗਬੰਦੀ ਮੁਤਾਬਕ। ਸੋ ਹੁਣ ਆਪਾਂ ਆਪਣੇ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨਾਨ ਪ੍ਰੋਫਿਟ ਪੰਥਕ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਹਿਊਮਨ ਡਿਵੈਲਪਮੈਂਟ ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਔਰ ਦੁਨੀਆ ਭਰ ਦੇ ਵਿੱਚ ਜਿਹੜਾ ਰਿਲੀਫ ਆਪਰੇਸ਼ਨਸ ਦੇ ਵਿੱਚ ਵੱਡਾ ਯੋਗਦਾਨ ਹੈ ਉਹ ਐਡਮਾਇਰ ਕਰਦੇ ਨੇ ਟੀਵੀ 84 ਨੂੰ। ਵਕਤਨ ਬਾ ਵਕਤਨ ਉਹਨਾਂ ਦੇ ਪ੍ਰੋਜੈਕਟਸ ਦੇ ਲਈ ਟੀਵੀ 84 ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ, ਐਡਵਰਟਾਈਜ਼ਮੈਂਟਸ ਵੀ ਹੁੰਦੀਆਂ ਨੇ। ਔਰ ਕਿਉਂਕਿ ਟੀਵੀ 84 ਵੀ ਇੱਕ ਨਾਨ ਪ੍ਰੋਫਿਟ ਅਦਾਰਾ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਕੌਮਾਂ ਆਪਣੀ ਹੋਂਦ, ਆਪਣੀ ਆਜ਼ਾਦੀ, ਆਪਣੇ ਭਵਿੱਖ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਤੇ ਜਿਹੜਾ ਜਿੱਥੇ ਵੀ ਜੋ ਸਰਵ ਕਰ ਰਿਹਾ ਹੁੰਦਾ ਉਹ ਉਸ ਘਰ ਦੀ ਤਾਮੀਰ ਦੇ ਵਿੱਚ ਹੀ ਆਪਣਾ ਯੋਗਦਾਨ ਪਾ ਰਿਹਾ ਹੁੰਦਾ। ਕੋਈ ਇਹ ਵੀ ਜ਼ਰੂਰੀ ਸਾਨੂੰ ਹਰ ਇੱਕ ਤੋਂ ਐਕਸਪੈਕਟ ਨਹੀਂ ਕਰਨਾ ਚਾਹੀਦਾ ਕਿ ਹਰ ਇੱਕ ਜਿਹੜਾ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਬਿਲਕੁਲ ਜਿਹੜਾ ਉਹ ਨਿੱਤਰ ਕੇ ਮੈਦਾਨ ਦੇ ਵਿੱਚ ਆਏ। ਜਿਹੜੇ ਧਾਰਮਿਕ ਦਾਇਰਾਕਾਰ 'ਚ ਰਹਿੰਦੇ ਆ ਬੱਚੇ ਬੱਚੀਆਂ ਨੂੰ ਪੰਜਾਬੀ ਸਿਖਾਉਂਦੇ ਨੇ, ਸਕੂਲਾਂ ਦੇ ਵਿੱਚ ਸੇਵਾ ਕਰਦੇ ਨੇ, ਗੁਰਦੁਆਰਾ ਸਾਹਿਬਾਨ ਦੀ ਸੇਵਾ ਦੇ ਵਿੱਚ ਲੱਗੇ ਨੇ, ਕੀਰਤਨ ਕਥਾ ਰਾਹੀਂ ਸਿੱਖੀ ਨਾਲ ਜੋੜਦੇ ਨੇ, ਉਹ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਦੀਆਂ ਸੇਵਾਵਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ। ਫਿਰ ਇਸੇ ਤਰ੍ਹਾਂ ਜਿਹੜੇ ਹਿਊਮਨ ਪੇਨ ਨੂੰ ਸਮਝਦੇ ਆ। ਹਾਲਾਂ ਇੱਕ ਤਬਕਾ ਆਪਣੇ 'ਚ ਹੈ ਜਿਹਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਜੀ ਤੁਸੀਂ
ਹਰ ਥਾਂ ਕੜਛੀ ਪਤੀਲੇ ਲੈ ਕੇ ਪਹੁੰਚ ਜਾਂਦੇ ਹੋ, ਆਪਣਿਆਂ ਦਾ ਤੁਸੀਂ ਫਿਕਰ ਨਹੀਂ ਕਰਦੇ। ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਦਨ ਪੰਜਾਬ ਵੀ ਜਿਹੜੇ ਪ੍ਰੋਜੈਕਟ ਨੇ, ਔਰ ਪਿੱਛੇ ਜਦੋਂ ਭਾਰਤੀ ਹਕੂਮਤ ਨੇ ਫਲੱਡਸ ਲਿਆਂਦੇ ਨੇ ਦੁਨੀਆ ਭਰ ਦੇ ਵਿੱਚ, ਜਿਹੜਾ ਇਸ ਗੱਲ ਦਾ ਜਿੱਥੇ ਇੱਕ ਪਾਸੇ ਹੋਇਆ ਕਿ ਵਾਟਰ ਨੂੰ ਐਜ਼ ਅ ਵੈਪਨ ਉਹਨਾਂ ਨੇ ਯੂਜ਼ ਕੀਤਾ, ਲੇਕਿਨ ਪੰਜਾਬ ਕੱਲਾ ਆਪਣੇ ਸਿਰ ਦੇ ਉੱਤੇ, ਔਰ ਉਹਦੇ 'ਚ ਵੀ ਬਹੁਤ ਵੱਡਾ ਯੋਗਦਾਨ ਡਾਇਸਪੋਰਾ ਸਿੱਖਾਂ ਦਾ ਔਰ ਪੰਥਕ ਜਥੇਬੰਦੀਆਂ ਦਾ ਸੀ, ਜਿਨ੍ਹਾਂ ਨੇ ਉੱਥੇ ਜਾ ਕੇ ਜਿਹੜਾ ਹੈ ਉਹ ਸਰਵ ਕੀਤਾ। ਹੁਣ ਤੱਕ ਵੀ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਦਾ ਮੈਨੂੰ ਇਲਮ ਹੈ ਜਿਹੜੇ ਘਰ ਬਣਾ ਕੇ ਦੇ ਰਹੇ ਨੇ, ਜਿਹੜੇ ਹੋਰ ਐਗਰੀਕਲਚਰ ਰਿਲੇਟਡ ਟੂਲਸ ਜਿਹੜੇ ਬਰਬਾਦ ਹੋਏ ਉਹ ਲੈ ਕੇ ਦੇ ਰਹੇ ਨੇ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ, ਔਰ ਮੈਂ ਅਕਸਰ ਇਸ ਦੇ ਲਈ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਜਦੋਂ ਅਸੀਂ ਸਿਟੀ ਆਫ ਬਲਿਸ ਉਸ ਆਨੰਦ ਦੀ ਪੁਰੀ ਦਾ ਜ਼ਿਕਰ ਕਰਦੇ ਹਾਂ, ਤੇ ਫਿਰ ਉੱਥੇ ਭਾਈ ਕਨ੍ਹਈਆ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ ਸਭ ਨੂੰ ਸਰਵ ਕਰ ਰਹੇ ਨੇ। ਭਾਈ ਨੰਦ ਲਾਲ ਆਪਣੀ ਕਲਮ ਨਾਲ ਜਿਹੜਾ ਹੈ ਉਹ ਸੇਵਾ ਨਿਭਾ ਰਹੇ ਨੇ, ਔਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਗੁਲਾਮੀ ਦੇ ਸੰਗਲ ਕੱਟ ਰਿਹਾ, ਤੇ ਸਾਰੇ ਹੀ ਆਪਣੇ ਪਿਆਰਿਆਂ ਨੂੰ, ਆਪਣੇ ਪ੍ਰੀਤਮ ਨੂੰ, ਗੁਰੂ ਕਲਗੀਧਰ ਪਾਤਸ਼ਾਹ ਨੂੰ ਰਿਝਾ ਰਹੇ ਨੇ। ਸੋ ਮੈਂ ਸਮਝਦਾ ਵੀ ਸਾਡੀ ਇਹੀ ਸਪਿਰਿਟ ਹੋਣੀ ਚਾਹੀਦੀ ਹੈ। ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਜਿਹੜੇ ਸਾਡੇ ਵੀਰ ਭੈਣਾਂ ਨੇ ਉਹ ਬਹੁਤ ਤੈਸ਼ ਦੇ ਵਿੱਚ ਆ ਜਾਂਦੇ ਨੇ, ਜਾਂ ਦੂਸਰੇ ਉਹ ਆਪਣਿਆਂ ਨੂੰ ਹੀ ਬੁਰਾ ਭਲਾ ਕਹਿਣ ਲੱਗ ਜਾਂਦੇ ਨੇ ਕਿ ਜੀ ਤੁਸੀਂ, ਔਰ ਇੱਕ ਟਰਮ ਜਿਹੜੀ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ, ਹਾਲਾਂਕਿ ਉਹਦੇ ਲਈ ਅਸੀਂ ਰੈਂਟਾ ਸਿੱਖ ਜਾਂ ਵਿਕੇ ਹੋਏ ਜਾਂ ਧੁੰਮ ਛੱਲੇ ਜਾਂ ਦੂਜੇ ਕਰਦੇ, ਪਰ ਇਹ ਟਰਮ ਵੀ ਕਿ ਜੀ ਜਿਨ੍ਹਾਂ ਨੇ ਪੱਗਾਂ ਵਿੱਚ ਸਿਰ ਫਸਾਏ ਹੋਏ ਨੇ, ਔਰ ਇਹ ਉਹਨਾਂ ਨੂੰ ਵੀ ਕਈ ਵਾਰ ਜਿਹੜੇ ਸਿੱਧੇ ਤੌਰ ਦੇ ਉੱਤੇ ਖਾਲਿਸਤਾਨ ਦਾ ਝੰਡਾ ਨਹੀਂ ਚੁੱਕਦੇ, ਅਸੀਂ ਉਹਨਾਂ ਦੇ ਲਈ ਵੀ ਇਸ ਕਿਸਮ ਦੀ ਟਰਮੀਨੋਲੋਜੀ ਇਸਤੇਮਾਲ ਕਰਨ ਲੱਗ ਗਏ। ਇਹ ਠੀਕ ਨਹੀਂ ਹੈ। ਹਰ ਕੋਈ ਆਪੋ ਆਪਣੇ, ਈਵਨ 18ਵੀਂ ਸਦੀ ਦੇ ਜੇ ਸੰਘਰਸ਼ ਵੱਲ ਵੀ ਅਸੀਂ ਦੇਖੀਏ, ਇਸ ਕਿਸਮ ਦੇ ਵੀ ਸਨ। ਦੀਵਾਨ ਕੌੜਾ ਮੱਲ ਵਰਗੇ ਜਿਹੜੇ ਜ਼ਕਰੀਆ ਖਾਨ ਜਾਂ ਉਸ ਤੋਂ ਬਾਅਦ ਦੇ ਜਿਹੜੇ ਹਾਕਮ ਸੀ, ਉਹਨਾਂ ਦੇ ਨਾਲ ਮੇਨ ਉਹਨਾਂ ਦੇ ਜਰਨੈਲ ਸਨ, ਲੇਕਿਨ ਜਿਹੜੇ ਨੇ ਉਹਨਾਂ ਨੇ ਜਦੋਂ ਸੇਵਾ ਦਾ ਮੌਕਾ ਆਇਆ, ਹਮਦਰਦੀ ਰੱਖਦੇ ਆ, ਇੱਧਰ ਉਹਨਾਂ ਨੇ ਆਪਣਾ ਵੇਟ ਸੁੱਟਿਆ। ਇਵੇਂ ਹੀ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਜਿਹੜੇ ਚਰਖੀਆਂ ਤੇ ਚੜ੍ਹ ਕੇ ਜਿਨ੍ਹਾਂ ਨੇ ਸ਼ਹਾਦਤ ਪਾਈ, ਉਹ ਲਾਹੌਰ ਦੇ ਸਰਕਾਰੀ ਦਰਬਾਰੇ ਜਿਹੜੇ ਨੇ ਸਰਕਾਰੀ ਠੇਕੇਦਾਰ ਵੀ ਸਨ ਔਰ ਉਹਨਾਂ ਦੀ ਮੁਲਾਜ਼ਮਤ ਵੀ ਕਰਦੇ ਸਨ, ਪਰ ਜਦੋਂ ਸਿੱਖੀ ਦੀ ਪਰਖ ਦਾ ਵੇੜਾ ਆਇਆ ਤੇ ਫਿਰ ਉਹਨਾਂ ਨੇ ਤੋੜ ਨਿਭਾਈ ਸਿੱਖੀ। ਸੋ ਮੈਂ ਸਮਝਦਾ ਵੀ ਅੱਜ ਵੀ ਸਾਨੂੰ ਆਪਣੇ ਕੁਛ ਵੀਰਾਂ ਭੈਣਾਂ ਨੂੰ ਜਿਹੜੇ ਪਛੇ ਪਰਦਾ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸਾਨੂੰ ਜ਼ਰੂਰ ਰੂਮ ਦੇਣਾ ਚਾਹੀਦਾ। ਸੋ ਉਹਨਾਂ ਦੀ ਚਾਹਨਾ ਸੀ ਕਿ ਮੈਂ ਨਾਂ ਲਵਾਂ ਜਥੇਬੰਦੀ ਦਾ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਮੁਬਾਰਕ ਈਦ ਉਲ ਫਿਤਰ ਦਾ ਦਿਨ ਹੈ। ਬੇਸ਼ੱਕ ਆਲਰੇਡੀ ਅਮਰੀਕਾ ਦੇ ਵਿੱਚ ਅੱਜ ਹੋਈ ਹੈ, ਪਾਕਿਸਤਾਨ ਦੇ ਵਿੱਚ ਕੱਲ੍ਹ ਹੈ, ਕਿਉਂਕਿ ਇਸ ਦਾ ਸੰਬੰਧ ਜਿਹੜਾ ਚੰਦਰਮਾ ਕਿੱਥੇ ਕਦੋਂ ਦੇਖਿਆ ਜਾਂਦਾ ਉਸ ਦੇ ਨਾਲ ਹੁੰਦਾ, ਔਰ ਰੋਜ਼ੇ ਜਿਹੜੇ ਨੇ, ਇਹ ਸਾਰਾ ਮਹੀਨਾ ਰਮਜ਼ਾਨ, ਜਿਸ ਨੂੰ ਅਰਬੀ ਦੇ ਵਿੱਚ ਰਮਾਦਾਨ ਕਹਿੰਦੇ ਨੇ, ਸਾਡੇ ਖਿੱਤੇ 'ਚ ਰਮਜ਼ਾਨ ਕਿਹਾ ਜਾਂਦਾ, ਸੂਰਜ ਚੜ੍ਹਨ ਤੋਂ ਪਹਿਲਾਂ ਔਰ ਛੁਪਣ ਤੋਂ ਬਾਅਦ ਚੰਦਰਮਾ ਦੇਖ ਕੇ ਹੀ ਰੋਜ਼ਾ ਖੋਲ੍ਹਿਆ ਜਾਂਦਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹਨਾਂ ਅਹਿਸਾਸਾਂ 'ਚੋਂ ਗੁਜ਼ਰਨਾ ਵੀ ਹੈ ਕਿ ਜਿਹੜੇ ਭੁੱਖ ਪਿਆਸ ਨੂੰ ਕਿਵੇਂ ਜਰਨਾ ਹੈ, ਔਰ ਮਕਸਦ ਇਹੀ ਹੈ ਕਿ ਵੀ ਬਜਾਏ ਤੁਸੀਂ ਖਾਣ ਪੀਣ ਵੱਲ ਬਹੁਤਾ ਤਵੱਜੋ ਦੇਣ ਦੇ, ਜਿਵੇਂ ਸਾਡਾ ਬਹੁਤ ਸਾਰਾ ਦਿਨ ਤਾਂ ਖਾਂਦਿਆਂ ਤੇ ਸੌਂਦਿਆਂ ਹੀ ਲੰਘ ਜਾਂਦਾ, ਕਿ ਵੀ ਤੁਸੀਂ ਅੱਲਾ ਦੀ ਇਬਾਦਤ ਕਰੋ, ਰੱਬ ਨੂੰ ਯਾਦ ਕਰੋ, ਔਰ ਉਹਨਾਂ ਅਹਿਸਾਸਾਂ ਨੂੰ ਮਹਿਸੂਸ ਕਰੋ ਜਿਵੇਂ ਕੋਈ ਭੁੱਖਾ ਹੁੰਦਾ ਹੈ, ਪਿਆਸਾ ਹੁੰਦਾ ਹੈ। ਔਰ ਫਿਰ ਅੱਜ ਦਾ ਦਿਨ ਜਦੋਂ ਕਿ ਈਦ ਦਾ ਮੁੱਖ ਹੁੰਦਾ ਹੈ, ਜਮਾਤੀ ਨਮਾਜ਼ ਪੜ੍ਹੀ ਜਾਂਦੀ ਹੈ, ਈਦਗਾਹ ਕਹਿੰਦੇ ਹੀ ਉਹਨਾਂ ਥਾਵਾਂ ਨੂੰ ਨੇ। ਇੱਥੇ ਵੀ ਜਿਹੜਾ ਅਮਰੀਕਾ ਦੇ ਵਿੱਚ, ਕਿਉਂਕਿ ਅੱਜ ਈਦ ਦਾ ਦਿਨ ਸੀ, ਔਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਈਦਗਾਹਾਂ ਦੇ ਵਿੱਚ ਵੱਡੇ ਵੱਡੇ ਹਾਲਸ ਦੇ ਵਿੱਚ ਵੀ ਜਾ ਕੇ ਨਮਾਜ਼ ਪੜ੍ਹੀ। ਔਰ ਵੈਸੇ ਵੀ ਅੱਜ ਜਿੱਥੇ ਇੱਕ ਪਾਸੇ ਕਿਉਂਕਿ ਈਦ ਜਾਂ ਰਮਜ਼ਾਨ ਦੇ ਮਾਹ ਰਮਜ਼ਾਨ ਦੀ ਇਬਾਦਤ ਦਾ ਆਪਣਾ ਸਵਾਬ ਹੈ, ਤੇ ਵੈਸੇ ਵੀ ਹਫਤੇ ਦੇ ਵਿੱਚ ਜਿਹੜਾ ਜੁਮਾ ਹੈ, ਜਿਵੇਂ ਅੱਜ ਫਰਾਈਡੇ ਹੈ, ਜੁਮੇ ਦੀ ਨਮਾਜ਼ ਉਹ ਵੀ ਜਿਹੜੀ ਜਮਾਤੀ ਨਮਾਜ਼ ਹੁੰਦੀ ਹੈ ਉਹਦਾ ਵੀ ਆਪਣਾ ਸਵਾਬ ਹੈ। ਤੇ ਇਸ ਵਾਰ ਜਿਹੜੀ ਈਦ ਔਰ ਜੁਮਾ ਇੱਕੋ ਦਿਨ ਆਇਆ, ਸੋ
ਦੁੱਗਣਾ ਜਿਹੜਾ ਹੈ ਉਸ ਦਾ ਸਵਾਬ ਹੈ। ਔਰ ਈਵਨ ਈਰਾਨ ਦੇ ਹਵਾਲੇ ਨਾਲ ਹਾਂ ਜਦੋਂ ਅਸੀਂ ਨਾਨਕਸ਼ਾਹੀ ਨਵੇਂ ਵਰ੍ਹੇ ਦੀ ਗੱਲ ਕੀਤੀ ਜਿਹੜਾ ਕਿ ਪਹਿਲੀ ਚੇਤ ਨੂੰ ਸ਼ੁਰੂ ਹੋਇਆ 14 ਮਾਰਚ ਨੂੰ 558ਵਾਂ, ਤੇ ਉਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਦੁਨੀਆ ਦੇ ਵਿੱਚ ਜਿੰਨੇ ਵੱਡੇ ਮਜ਼ਹਬ ਜਾਂ ਸਭਿਅਤਾਵਾਂ ਨੇ ਜਦੋਂ ਮਜ਼ਹਬ ਨਹੀਂ ਵੀ ਉਹਨਾਂ ਨੇ ਕਬੂਲੇ ਸਨ, ਉਹਨਾਂ ਦੀਆਂ ਸਿਵਲਾਈਜੇਸ਼ਨਸ ਦੇ ਵਿੱਚ ਉਹਨਾਂ ਦਾ ਨਵਾਂ ਸਾਲ ਜਿਵੇਂ ਚਾਈਨਾ ਦਾ ਆਪਣਾ ਚਾਈਨੀਜ਼ ਨਿਊ ਈਅਰ ਹੈ, ਔਰ ਇਸੇ ਤਰ੍ਹਾਂ ਪਰਸ਼ੀਅਨ ਸਿਵਲਾਈਜੇਸ਼ਨ, ਫਾਰਸ ਦੀ ਸਿਵਲਾਈਜੇਸ਼ਨ, ਅੱਜ ਕਿਉਂਕਿ ਦੁਨੀਆ ਦਾ ਧਿਆਨ ਈਰਾਨ ਵੱਲ ਲੱਗਾ ਹੋਇਆ ਹੈ ਤੇ ਉਹਨਾਂ ਦਾ ਦੁਨੀਆ ਦੇ ਜਿੰਨੇ ਕੈਲੰਡਰ ਨੇ ਉਹਨਾਂ ਸ਼ਾਇਦ ਜੇ ਕਹਿਣਾ ਹੋਏ ਵੀ ਸਭ ਤੋਂ ਜ਼ਿਆਦਾ ਪੁਰਾਣਾ ਜਾਂ ਵਨ ਆਫ ਦਾ ਓਲਡੈਸਟ ਕਹਿਣਾ ਹੋਏ ਤੇ ਉਹ ਉਹਨਾਂ ਦਾ ਪਰਸ਼ੀਅਨ ਕੈਲੰਡਰ ਹੈ, ਜਿਹਦਾ ਨਵਾਂ ਦਿਨ ਵੀ ਜਾਂ ਜਿਸ ਦੇ ਲਈ ਲਫ਼ਜ਼ ਹੀ 9 ਰੂਸ, ਉਹਦੀ ਸ਼ੁਰੂਆਤ ਵੀ ਅੱਜ ਹੋਈ ਹੈ। 3000 ਸਾਲ ਦੇ ਲਗਭਗ ਇਹ ਉਹਨਾਂ ਦਾ ਨਵਾਂ ਵਰ੍ਹਾ ਹੈ। ਔਰ ਜਦੋਂ 9 ਰੂਸ ਮੈਂ ਸੁਣਿਆ, ਰੂਸ ਜਿਹੜਾ ਅਸੀਂ ਰੋਜ਼ ਕਹਿੰਦੇ ਆ ਜਦੋਂ ਰੋਜ਼ਾਨਾ ਲਫ਼ਜ਼ ਆਇਆ, ਉਸ ਦੀਆਂ ਰੂਟਸ ਫਾਰਸੀ ਦੇ ਵਿੱਚ ਨੇ ਰੂਸ 'ਚ। 9 ਵੀ ਫਾਰਸੀ ਦਾ ਹੈ ਕਿਉਂਕਿ ਜਲੰਧਰ 'ਚ ਜਿਵੇਂ ਸੀ ਕਿ ਬਸਤੀ 9, ਇੱਕ ਜਿਵੇਂ ਆਬਾਦੀਆਂ ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ, ਬਸਤੀ ਸ਼ੇਖ, ਨਹੀਂ ਜੀ ਬਸਤੀ 9। ਤੇ ਜਾਂ ਅਸੀਂ ਜਦੋਂ ਕਹਿੰਦੇ ਆ ਨੌਜਵਾਨ, ਹੁਣ ਅਸੀਂ ਇੱਕ ਕਾਮਨ ਲਫ਼ਜ਼ ਬਣ ਗਿਆ ਪਰ ਇਹ ਸਾਨੂੰ ਭੁੱਲ ਜਾਂਦਾ ਵੀ ਇਸ ਜਵਾਨ ਦਾ ਵੀ ਜਿਹੜਾ ਨਵਾਂ ਨਵੇਲਾ ਜਵਾਨ ਹੈ, 9 ਦਾ ਮਤਲਬ ਵੀ ਨਿਊ ਹੈ। ਸੋ 9 ਰੋਜ਼ਾ ਜਿਹੜਾ ਇਹਨਾਂ ਦੀ ਹੈ ਇੱਕ ਨਵਾਂ ਦਿਨ, ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਦੇ ਜਦੋਂ ਡਿਫਰੈਂਟ ਮੀਡੀਆ ਚੈਨਲਸ ਨੇ ਤਹਿਰਾਨ ਔਰ ਦੂਸਰੀਆਂ ਥਾਵਾਂ ਤੇ ਕਿਹਾ, ਉਹਨਾਂ ਨੇ ਕਿਹਾ ਵੀ ਅੱਜ ਬੇਸ਼ੱਕ ਨਵੇਂ ਵਰ੍ਹੇ ਦੀ, ਔਰ ਜਿਵੇਂ ਈਦ ਵਾਲੇ ਦਿਨ ਨਵੇਂ ਕੱਪੜੇ ਪਾਏ ਜਾਂਦੇ ਨੇ, ਨਵੇਂ ਜਿਹੜਾ ਸੱਜ ਤੱਜ ਕੇ ਹਰ ਇੱਕ ਨੂੰ ਗਲ ਨਾਲ ਲਾਇਆ ਜਾਂਦਾ ਹੈ, ਔਰ ਜਿਹੜਾ ਖੁੱਲ੍ਹਾ ਜਿਹੜਾ ਇੱਕ ਸੱਦਾ ਹੁੰਦਾ ਹੈ ਸਾਰਿਆਂ ਦਾ, ਭਾਈਚਾਰੇ ਦਾ ਦਿਨ ਹੈ। ਇਸੇ ਤਰ੍ਹਾਂ ਜਿਹੜਾ ਈਰਾਨ ਦਾ ਇਹ ਨੌਰੂਜ਼ ਨਵਾਂ ਸਾਲ ਹੈ, ਇਵੇਂ ਹੀ ਹੈ। ਲੇਕਿਨ ਉਹਨਾਂ ਨੇ ਕਿਹਾ ਜੀ ਇਸ ਵਾਰ ਤਾਂ ਅਸੀਂ ਹਵਾ 'ਚ ਨਿਕਲ ਕੇ ਇਸ ਨਵੇਂ ਦਿਨ ਦੀ ਜਿਹੜੀ ਹੈ ਉਹ ਫ੍ਰੈਗਰੈਂਸ ਵੀ ਨਹੀਂ ਲੈ ਸਕਦੇ ਕਿਉਂਕਿ ਚਾਰ ਚਫੇਰੇ ਜਿਹੜਾ ਹੈ ਉਹ ਮੌਤ ਦਾ ਸਾਇਆ ਮੰਡਰਾ ਰਿਹਾ। ਬਿਲਕੁਲ। ਸੋ ਅਸੀਂ ਇਹ ਕਾਮਨਾ ਕਰਦੇ ਹਾਂ, ਦੇਖੋ ਅਲਟੀਮੇਟਲੀ ਇਸ ਕਾਇਨਾਤ ਦੇ ਬਣਾਉਣ ਵਾਲੇ ਉਹਦੇ ਲਈ ਲਫ਼ਜ਼ ਰੱਬੁਲ ਆਲਮੀਨ, ਅੱਲਾ, ਗॉड, ਯਹੋਵਾ ਪੁਰਾਣੇ ਯਹੂਦੀਆਂ ਦਾ ਸੀ, ਜਾਂ ਰਾਮ ਔਰ ਹਰੀ, ਕਿੰਨੇ ਨਾਮ ਹਿੰਦੂ ਮਾਈਥੋਲੋਜੀ ਦੇ, ਸਿੱਖੀ 'ਚ ਅਸੀਂ ਵਾਹਿਗੁਰੂ, ਵੰਡਰਫੁਲ, ਹਰ ਚੀਜ਼ ਵਾਹ ਵਾਹ ਵਾਹੋ ਵਾਹੋ ਕਾ ਕੀਆ ਤਮਾਸ਼ਾ। ਸੋ ਜ਼ਾਹਰ ਹੈ ਕਿ ਵੀ ਉਸ ਦੀ ਇਸ ਖਲਕਤ ਇਨਸਾਨੀਅਤ ਦੇ ਵਿੱਚ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਹਰ ਕੋਈ ਜਿਹੜਾ ਉਹ ਉਸ ਪਾਸੇ ਤੁਰਦਾ ਔਰ ਇਹ ਸਾਡਾ ਫਰਜ਼ ਵੀ ਬਣਦਾ ਜਦੋਂ ਸਾਨੂੰ ਗੁਰੂ ਸਾਹਿਬ ਨੇ ਜੋ ਸਿਖਾਇਆ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਅਸੀਂ ਬਾਕੀਆਂ ਦੀਆਂ ਵੀ ਖੁਸ਼ੀਆਂ ਦੇ ਵਿੱਚ ਉਹਨਾਂ ਦੀਆਂ ਜਿਹੜਾ ਸ਼ਮੂਲੀਅਤ ਕਰਦੇ ਹਾਂ ਅਸੀਂ ਸਮੁੱਚੇ, ਕਿਉਂਕਿ ਸਾਡਾ ਇੱਕ ਬਹੁਤ ਅਸਰਦਾਰ ਔਰ ਵੱਡਾ ਬੇਸ ਸਾਡੇ ਪਾਕਿਸਤਾਨੀ ਭੈਣ ਭਰਾ ਵੀ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਨਾਲ ਦੀ ਜਿਹੜੀ ਆਜ਼ਾਦੀ ਲਈ ਜੂਝਣ ਵਾਲੇ ਨੇ, ਆਮ ਆਵਾਮ ਵੀ ਜਿਹੜੇ TV 84 ਦੇ ਵਿਊਅਰ ਨੇ ਉਹ ਸਾਡੇ ਵੈਲ ਵਿਸ਼ਰ ਨੇ ਔਰ ਅਸੀਂ ਵੀ ਉਹਨਾਂ ਦੇ ਦੁੱਖ ਸੁੱਖ ਸ਼ਰੀਕ ਹੁੰਦੇ। ਸੋ ਸਮੁੱਚੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸੀਂ ਇਸ ਮੁਬਾਰਕ ਦਿਨ ਦੀ, ਈਦ ਉਲ ਫਿਤਰ ਦੀ ਵਧਾਈ ਦਿੰਦੇ ਹਾਂ। ਦੇਖੋ 3 ਹਫ਼ਤੇ ਅੱਜ ਪੂਰੇ ਹੋ ਗਏ ਕਿਉਂਕਿ 20 ਮਾਰਚ ਹੈ, ਆਲਰੇਡੀ ਸਾਊਥ ਏਸ਼ੀਆ ਦੇ ਵਿੱਚ, ਮਿਡਲ ਈਸਟ ਦੇ ਵਿੱਚ 21 ਦੀ ਸਵੇਰ ਹੈ ਔਰ ਸ਼ੁਰੂਆਤ 28 ਫਰਵਰੀ ਨੂੰ ਇਸ ਜੰਗ ਦੀ ਹੋਈ ਜਦੋਂ ਕਿ ਪਹਿਲੇ ਹੱਲੇ 'ਚ ਇਜ਼ਰਾਈਲ ਨੇ ਉਹਨਾਂ ਦੇ ਖਮੀਨਾਈ ਤੋਂ ਲੈ ਕੇ ਉਹਨਾਂ ਦੇ ਹੋਰ ਆਧਾ ਜਿਹੜੇ ਅਹੁਦੇਦਾਰ ਸੀ, ਉਹ ਭਾਵੇਂ ਰੈਵੋਲੂਸ਼ਨਰੀ ਗਾਰਡ ਦੇ ਸੀ, ਉਹਨਾਂ ਦੇ ਹੋਰ ਜਿਹੜੇ ਪ੍ਰਮੁੱਖ ਸਲਾਹਕਾਰ ਸੀ ਔਰ ਈਵਨ ਇਮੀਡੀਏਟ ਫੈਮਿਲੀ ਵੀ ਖਮੀਨਾਈ ਦੀ, ਉਸ ਨੂੰ ਮਾਰ ਦਿੱਤਾ ਸੀ। ਔਰ ਇਸ ਸਭ ਦੇ ਬਾਵਜੂਦ ਕਿ ਅਸੀਂ ਇਹ ਸਾਰੇ ਪੀਰੀਅਡ ਦੇ ਵਿੱਚ ਜਿਹਦੇ ਲਈ ਲਫ਼ਜ਼ ਅੰਗਰੇਜ਼ੀ ਦੇ ਵਿੱਚ ਜਦੋਂ ਮਿਊਜ਼ਿੰਗਸ ਕਿਹਾ ਜਾਂਦਾ ਤੇ ਮਿਊਜ਼ਿੰਗਸ ਹੁੰਦਾ ਗੰਭੀਰ ਸੋਚ ਵਜਾ, ਇੱਕ ਹੁੰਦਾ ਵੀ ਕੋਈ ਚੀਜ਼ ਹੋਈ ਇੱਕਦਮ ਹੋ ਕੇ, ਜਿਵੇਂ ਵੈਨਜ਼ੂਏਲਾ ਸੀ ਉਸ ਦੇ ਉੱਤੇ ਅਟੈਕ ਹੋਇਆ, ਉਸ ਦੇ ਪ੍ਰੈਜ਼ੀਡੈਂਟ ਨੂੰ ਲੈ ਆਂਦਾ, ਉਹਦੀ ਘਰ ਵਾਲੀ ਨੂੰ ਵੀ ਲੈ ਆਂਦਾ, 2 ਦਿਨ ਖਬਰਾਂ ਹੋਈਆਂ ਪਰ ਖਬਰਾਂ ਓਵਰ ਹੋ ਗਈਆਂ ਕਿਉਂਕਿ ਉਸ ਨੇ ਜਿਹੜਾ ਕਿਸੇ ਹੋਰ ਨੂੰ ਬਹੁਤਾ ਪ੍ਰਭਾਵਿਤ ਨਹੀਂ ਕੀਤਾ। ਲੇਕਿਨ ਇਹ ਜਿਹੜੀ 3 ਹਫ਼ਤੇ ਦੀ ਇਹ ਜੰਗ ਹੈ ਜਿਹੜੀ ਕਿ ਇਕੱਲੀ ਇੱਕ ਮੁਲਕ ਤੱਕ ਮਹਿਦੂਦ ਨਹੀਂ ਰਹੀ,
ਇਹ ਸਪਰੈਡ ਆਊਟ ਹੋਈ 7-8 ਇਸ ਵੇਲੇ ਜਿਹੜੀਆਂ ਪਰਸ਼ੀਅਨ ਗਲਫ ਸਟੇਟਸ ਨੇ, ਇਹੀ ਨਹੀਂ ਕਿ ਵੀ ਉਹਨਾਂ ਦੇ ਉਹਦੀ ਜ਼ਦ 'ਚ ਨੇ, ਲੇਕਿਨ ਉਹਨਾਂ ਦਾ ਜੋ ਸਾਰਾ ਸਾਧਨ ਹੈ ਤਾਂ ਇਹ ਸਾਰੀਆਂ ਡੈਜ਼ਰਟ ਸਟੇਟਸ ਨੇ, ਰੇਤਾ ਹੀ ਸੀ, ਇੱਥੇ ਪਾਣੀ ਵੀ ਨਹੀਂ ਸੀ, ਊਠਾਂ ਵਾਲਾ ਔਰ ਦੂਸਰਾ। ਲੇਕਿਨ ਜਿਹੜਾ ਮੈਲਟਡ 골ਡ ਜਦੋਂ ਤੇਲ ਨਿਕਲਿਆ 20ਵੀਂ ਸਦੀ ਦੀ ਬਿਗਨਿੰਗ 'ਚ, ਔਰ ਬਹੁਤ ਸਾਰੀਆਂ ਜਿਹੜੀਆਂ ਕੁਵੈਤ ਜਾਂ ਦੁਬਈ ਹੈ, UAE ਤਾਂ ਪਿਛਲੇ 50 ਸਾਲ 'ਚ ਫਲਰਿਸ਼ ਕਰਨਾ ਸ਼ੁਰੂ ਕੀਤਾ। ਔਰ ਹੁਣ ਉਹਨਾਂ ਨੇ ਆਪਣੀ ਆਲਟਰਨੇਟ ਇਨਵੈਸਟਮੈਂਟ ਦੁਬਈ ਤੇ ਦੂਜੇ ਜਿੱਥੇ ਬੈਂਕਿੰਗ ਸੈਕਟਰ, ਸ਼ੈਲ ਕੰਪਨੀਜ਼ ਦੂਸਰੀਆਂ ਤੀਸਰੀਆਂ ਆਈਆਂ। ਸੋ ਈਰਾਨ ਨੇ ਜਿਹੜਾ ਇਸ ਸਾਰੇ 'ਚ ਜੋ ਅਮਰੀਕਾ ਜਾਂ ਇਜ਼ਰਾਈਲ, ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਵੀ ਇਜ਼ਰਾਈਲ ਦੀ ਇਹ ਵਾਰ ਹੈ ਔਰ ਉਹ ਲਗਾਤਾਰ ਨੈਰੇਟਿਵ ਚੱਲ ਰਿਹਾ ਦੂਸਰੇ ਪਾਸੇ, ਔਰ ਉਹਦੇ 'ਚ ਜਿਵੇਂ ਇਜ਼ਰਾਈਲ ਨੇ ਆਪੋ ਜਿਹੜਾ ਆਪ ਹੁਦਰਾ ਹੋ ਕੇ, ਜਿਹਨੂੰ ਨੈਤਨਯਾਹੂ ਨੇ ਹੁਣ ਕਬੂਲ ਵੀ ਕੀਤਾ ਔਰ ਟਰੰਪ ਨੇ ਡਾਂਟਿਆ ਵੀ ਹੈ ਕਿ ਮੁੜ ਕੇ ਕਿਸੇ ਜਿਹੜਾ ਐਨਰਜੀ ਰਿਸੋਰਸ ਤੇ ਹਮਲਾ ਨਹੀਂ ਕਰਨਾ। ਉਹਨਾਂ ਨੇ ਈਰਾਨ ਦਾ ਜਿਹੜਾ ਜਿੱਥੋਂ ਉਹਨਾਂ ਦੀ ਰਿਫਾਈਨਰੀ ਦੇ ਉੱਤੇ ਵੱਡੀ ਦੇ ਉੱਤੇ ਅਟੈਕ ਕੀਤਾ, ਈਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਜਿਹੜਾ ਉਹ ਅਗੇਨ ਤੇਲ ਦੀਆਂ ਕੀਮਤਾਂ 110 ਤੇ ਪਹੁੰਚਾ ਦਿੱਤੀਆਂ। ਉਹ ਉਹਨਾਂ ਨੇ, ਜਿਵੇਂ ਅਸੀਂ ਦੇਖਦੇ ਹਾਂ, ਫਾਇਰ ਐਟ ਕੁਵੈਤ ਰਿਫਾਈਨਰੀ ਐਜ਼ ਗਲਫ ਸਟੇਟਸ ਕਮ ਅੰਡਰ ਡਰੋਨ ਮਿਸਲ ਅਟੈਕਸ, ਕਿਉਂਕਿ ਈਰਾਨ ਨੇ ਇਹ ਸੌਫਟ ਟਾਰਗੇਟ ਫੜੇ ਹੋਏ ਨੇ, ਉਹ ਇਹਨਾਂ ਦੇ ਉੱਤੇ ਜਾ ਪੈਂਦੇ ਨੇ। ਸਾਊਦੀ ਅਰੇਬੀਆ ਹੋਏ, ਕੁਵੈਤ ਹੋਏ ਔਰ UAE ਹੋਏ ਔਰ ਓਮਾਨ ਹੋਏ, ਇਹਨਾਂ ਸਾਰਿਆਂ 'ਚ। ਹਾਲਾਂਕਿ ਓਮਾਨ ਔਰ ਤੁਰਕੀ ਬਾਰੇ ਈਰਾਨ ਨੇ ਕਿਹਾ ਜੀ ਅਸੀਂ ਜਿਹੜੇ ਇਹਨਾਂ ਤੇ ਹੋਏ ਨੇ ਅਸੀਂ ਨਹੀਂ ਕੀਤੇ ਹੈ, ਔਰ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਦੂਸਰੀ ਹਰਕਤ ਜਿਹਨੇ ਦੁਨੀਆ ਦੇ ਵਿੱਚ ਇਹ ਤੇਲ ਪ੍ਰਾਈਸਿਸ ਨੂੰ ਥੱਲੇ ਨਹੀਂ ਡਿੱਗਣ ਦਿੱਤਾ ਹੈ, ਰਾਤ ਰੱਪ ਹੀ ਜਾ ਰਹੇ ਨੇ, ਔਰ ਇਹ ਇੱਕ ਪ੍ਰੈਸਟੀਜ ਇਸ਼ੂ ਵੀ ਬਣਦਾ ਜਾ ਰਿਹਾ। ਸਟੇਟ ਆਫ ਹਾਰਮੂਜ਼ ਜਿੱਥੋਂ 20% ਦੁਨੀਆ ਦਾ ਤੇਲ ਜਾਂਦਾ ਹੈ, ਉਸ ਦੇ ਉੱਤੇ ਈਰਾਨ ਨੇ ਆਪਣਾ ਜਿਹੜੀ ਹੈ ਉਹ ਸ਼ਿਕੰਜਾ ਕੱਸਿਆ ਹੋਇਆ। ਇਹ ਨਹੀਂ ਹੈ ਵੀ ਸਟੇਟ ਆਫ ਹਾਰਮੂਜ਼ ਨੂੰ ਬੰਦ ਕੀਤਾ ਹੋਇਆ, ਪਰ ਉੱਥੋਂ ਉਹੀ ਸ਼ਿਪ ਜਾ ਸਕਦੀ ਹੈ ਜੇ ਇਸ ਨੂੰ ਉਹਨਾਂ ਦੀ ਇਜਾਜ਼ਤ ਹੁੰਦੀ ਹੈ। ਔਰ ਇਹੀ ਕਾਰਨ ਹੈ ਵੀ ਇਹ ਵੀ ਹੈ ਵੀ ਹੁਣ ਪ੍ਰਾਈਵੇਟ ਡੀਲ ਕਿਸੇ ਨੇ 20 ਮਿਲੀਅਨ ਦੇ ਕੇ ਆਪਣਾ ਜਹਾਜ਼ ਕੱਢਿਆ, ਔਰ ਦੂਸਰਾ ਵੀ ਹੈ। ਔਰ ਅਮਰੀਕਾ ਦੀ ਜਿਹੜੀ ਕਾਫੀ ਐਂਗੁਇਸ਼, ਔਰ ਉਸ ਦੇ ਉੱਤੇ ਈਵਨ ਅੱਜ ਵੀ ਪ੍ਰੈਜ਼ੀਡੈਂਟ ਟਰੰਪ ਨੇ ਯੂਰਪੀਅਨ ਔਰ ਨੈਟੋ ਵਾਲਿਆਂ ਨੂੰ ਕੋਵਿਡ ਕਿਹਾ, ਡਰਪੋਕ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਆਪਣੀਆਂ ਵਾਰਸ਼ਿਪਸ ਭੇਜੋ ਤਾਂ ਕਿ ਸਟੇਟ ਆਫ ਹਾਰਮੂਜ਼ ਨੂੰ ਖੋਲ੍ਹਿਆ ਜਾ ਸਕੇ। ਲੇਕਿਨ ਪਹਿਲਾਂ ਤਾਂ ਉਹਨਾਂ ਨੇ ਇਨਕਾਰ ਕੀਤਾ। ਹੁਣ ਅੱਜ ਜਿਹੜੀ ਇੱਕ ਸਟੇਟਮੈਂਟ ਹੈ ਜਿਹਦੇ 'ਚ ਜਾਪਾਨ ਔਰ ਦੂਸਰੇ ਮੁਲਕ ਵੀ ਸ਼ਾਮਲ ਨੇ ਔਰ ਯੂਰਪੀਅਨ ਮੁਲਕ ਹੈ ਜੀ, ਜਿਹੜੇ UK ਦੇ ਅੱਡੇ ਨੇ ਉਹ ਇਸਤੇਮਾਲ ਹੋ ਸਕਦੇ ਨੇ ਸਟੇਟ ਆਫ ਹਾਰਮੂਜ਼ ਨੂੰ ਖੁਲਵਾਉਣ ਦੇ ਲਈ, ਔਰ ਈਰਾਨ ਨੇ ਕਾਊਂਟਰ ਧਮਕੀ ਵੀ UK ਨੂੰ ਦੇ ਦਿੱਤੀ। ਸੋ ਹੁਣ ਜਦੋਂ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਅੱਜ ਹੀ ਵਾਪਸ ਜਾਪਾਨ ਦੀ ਪ੍ਰਾਈਮ ਮਿਨਿਸਟਰ ਜਿਹੜੀ ਵਾਸ਼ਿੰਗਟਨ DC ਆਈ ਹੋਈ ਸੀ, ਔਰ ਕਿਉਂਕਿ ਜਾਪਾਨ ਨੂੰ ਵੀ ਕਿਹਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਕਿ ਵੀ ਕਿਉਂਕਿ ਜਾਪਾਨ ਦਾ ਵੀ 80% ਜਿਹੜਾ ਤੇਲ ਹੈ ਉਹ ਸਟੇਟ ਆਫ ਹਾਰਮੂਜ਼ ਤੋਂ ਆਉਂਦਾ ਹੈ, ਤੇ ਉਹਨਾਂ ਨੇ ਵੀ ਕੋਈ ਪਹਿਲਾਂ ਜਿਹੜਾ ਇਸ ਦੇ ਉੱਤੇ ਨਹੀਂ ਕੋਈ ਰਿਸਪੌਂਡ ਕੀਤਾ ਸੀ। ਸੋ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਕਾਫੀ ਕਰਟੀਅਸ ਸੀ, ਉਹਨਾਂ ਨੇ ਉਹਨੂੰ ਬੀਬੀ ਨੂੰ ਐਡਮਾਇਰ ਵੀ ਕੀਤਾ ਕਿ ਵੀ ਬਹੁਤ ਪਪੂਲਰ ਹੈ ਆਪਣੇ ਲੋਕਾਂ 'ਚ, ਔਰ ਦੂਸਰਾ ਤੀਸਰਾ। ਪਰ ਇਹ ਯਾਦ ਦਹਾਨੀ ਹੋਈ ਜਦੋਂ ਅੱਧੇ ਘੰਟੇ ਦੀ ਪ੍ਰੈਸ ਕਾਨਫਰੰਸ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਬੀਬੀ ਨੂੰ ਨਾਲ ਲੈ ਕੇ, ਤੇ ਜਦੋਂ ਪੱਤਰਕਾਰ ਬਾਰ-ਬਾਰ ਪੁੱਛ ਰਹੇ ਸੀ ਕਿ ਜੀ ਤੁਸੀਂ ਘੱਟੋ ਘੱਟ ਜੇ ਈਰਾਨ ਤੇ ਅਟੈਕ ਹੀ ਕਰਨਾ ਸੀ ਆਪਣੇ ਸਹਿਯੋਗੀਆਂ ਨੂੰ ਪੁੱਛ ਲੈਂਦੇ, ਔਰ ਈਵਨ ਉਹਨੇ ਜਾਪਾਨ ਦੀ ਪ੍ਰਾਈਮ ਮਿਨਿਸਟਰ ਨੇ ਵੀ ਸ਼ਾਇਦ ਪਹਿਲਾਂ ਕਿਸੇ ਇੰਟਰਵਿਊ 'ਚ ਕਿਹਾ ਸੀ ਕਿ ਵੀ ਪੁੱਛਿਆ ਨਹੀਂ। ਤੇ ਉਹ ਇੱਕ ਜਿਹੜੀ ਚੀਜ਼ ਆ ਕਈ ਵਾਰੀ ਹੈ ਤਾਂ ਪ੍ਰੈਜ਼ੀਡੈਂਟ ਟਰੰਪ ਬਲੰਟ ਨੇ, ਇਹ ਡਿਪਲੋਮੈਟਿਕ ਨਾਈਸਿਟੀ ਨਹੀਂ ਹੁੰਦੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਜਦੋਂ ਜਾਪਾਨ ਨੇ ਪਰਲ ਹਾਰਬਰ ਤੇ 1941 'ਚ ਹਮਲਾ ਕੀਤਾ ਸੀ ਉਦੋਂ ਪੁੱਛ ਕੇ ਕੀਤਾ ਸੀ। ਸੋ ਮਤਲਬ ਇਹ ਹੈ ਵੀ ਇਹ, ਔਰ ਉਹਦਾ ਬੀਬੀ ਦਾ ਜਿਹੜੀ ਸਮਾਈਲ ਕਰ ਰਹੀ ਸੀ ਔਰ ਇੱਕਦਮ ਉਹਦੇ ਆਈਬਰੋ ਵੀ ਜਿਹੜੇ ਨੇ ਉਹ ਮੀਡੀਆ ਦਾ ਹੀ ਹੈ ਕਿ ਉਹ ਡ੍ਰੌਪ ਹੋਇਆ ਐਂਡ ਸ਼ੀ ਬਿਕੇਮ ਕੁਆਇਟ। ਹੁਣ ਯਾਦ ਆ ਨਹੀਂ ਦਾ ਸਰਪ੍ਰਾਈਜ਼ ਸੀ। ਹਾਲਾਂਕਿ ਇਹ ਇਸ 'ਚੋਂ ਭੁੱਲ ਜਾਂਦੇ ਨੇ ਵੀ ਪਰਲ ਹਾਰਬਰ ਅਲਟੀਮੇਟਲੀ ਜੇ ਜਾਪਾਨੀ ਪਰਲ ਹਾਰਬਰ ਨਾ ਕਰਦੇ ਤੇ ਸ਼ਾਇਦ ਜੰਗ ਦੇ ਨਤੀਜੇ ਹੋਰ ਹੁੰਦੇ, ਕਿਉਂਕਿ ਉਦੋਂ ਤੱਕ ਅਮਰੀਕਾ 1939 ਦੇ ਵਿੱਚ ਸੈਕੰਡ ਵਰਲਡ ਵਾਰ ਸ਼ੁਰੂ ਹੋ ਗਈ ਸੀ। ਬਿਲਕੁਲ 1941 ਤੱਕ ਅਮਰੀਕਾ ਦਾ ਐਟਲੀਸਟ ਆਊਟਵਰਡਲੀ ਨਿਊਟਰਲ ਪੋਸਚਰ ਸੀ। ਜਿਵੇਂ ਹੁਣ ਜਿਵੇਂ ਸ੍ਰੀਲੰਕਾ ਹੈ, ਸ੍ਰੀਲੰਕਾ ਦਾ ਹੁਣ ਜਿਹੜਾ ਭਾਰਤ ਦੇ ਵਿੱਚ ਅਮਰੀਕਾ ਦੇ ਐਂਬੈਸਡਰ ਨੇ ਮਿਸਟਰ ਸਰਜੀ,
ਗੌਰ ਔਰ ਉਹ ਲੰਕਾ ਗਏ ਹੋਏ ਨੇ। ਉਹਨਾਂ ਨੇ ਸ਼੍ਰੀਲੰਕਾ ਨੂੰ ਕਿਹਾ ਕਿ ਜੀ ਸਾਨੂੰ ਜਿਹੜਾ ਤੁਹਾਡੇ 에ਅਰਪੋਰਟ ਦੇ ਉੱਤੇ ਵੀ ਔਰ ਦੂਸਰੇ ਵੀ ਜਿਹੜਾ ਉਹ ਸ਼ਿਪ ਲੈਂਡ ਕਰਨ ਦੀ ਆਗਿਆ ਦਿਓ। ਉਹਨੇ ਕਿਹਾ ਜੀ ਅਸੀਂ ਨਿਊਟਰਲ ਹੈ, ਇਸ ਵਾਰ ਦਾ ਹਿੱਸਾ ਨਹੀਂ, ਇਸ ਲਈ ਅਸੀਂ ਇਜਾਜ਼ਤ ਨਹੀਂ ਦੇ ਸਕਦੇ। ਸੋ ਇਹ ਕਈ ਵਾਰ ਕੁਝ ਚੀਜ਼ਾਂ ਤੁਹਾਡੀ ਪਾਲਿਸੀ ਦਾ ਹਿੱਸਾ ਹੁੰਦੀਆਂ ਨੇ। ਸੋ ਅਮਰੀਕਾ 1941 ਤੱਕ ਉਹ ਨਾ ਜਰਮਨ ਦੀ ਸਾਈਡ ਤੇ ਸੀ ਨਾ ਬ੍ਰਿਟਿਸ਼ ਦੀ ਸਾਈਡ ਤੇ ਸੀ। ਅੰਦਰ ਖਾਤੇ ਮਦਦ ਜ਼ਰੂਰ ਬ੍ਰਿਟਿਸ਼ ਦੀ ਜਾਂ ਦੂਜੀ ਹੋ ਰਹੀ ਹੋਏਗੀ, ਲੇਕਿਨ ਨਿਊਟਰਲ। ਜਿਉਂ ਹੀ ਪਰਲ ਹਾਰਬਰ ਦਾ ਅਟੈਕ ਹੋਇਆ, ਅਮਰੀਕਾ ਦੇ ਵਿੱਚ ਜਿਹੜਾ ਪਬਲਿਕ ਓਪੀਨੀਅਨ ਸੀ ਉਹ ਬਦਲ ਗਿਆ। ਉਦੋਂ ਤੱਕ ਤਾਂ ਅਮਰੀਕਾ ਨੂੰ ਵੀ ਸੀ, ਅਮਰੀਕਨਾਂ ਨੂੰ ਵੀ ਇਹ ਸਾਡੀ ਜੰਗ ਨਹੀਂ ਹੈ, ਇਹਨਾਂ ਨੂੰ ਲੜਨ ਦੇ। ਯੂਰਪੀਅਨਸ ਨੇ ਪਹਿਲਾਂ ਵੀ ਫਸਟ ਵਰਲਡ ਵਾਰ ਲੜੀ ਹੈ, ਹੁਣ ਫਿਰ 20-25 ਸਾਲ ਬਾਅਦ ਫਿਰ ਲੜਨ ਲੱਗ ਗਏ। ਲੇਕਿਨ ਪਰਲ ਹਾਰਬਰ ਦੇ ਅਟੈਕ ਨੇ ਉਹਨਾਂ ਨੂੰ ਉਧਰ ਖੜੀਸ ਲਿਆਂਦਾ ਔਰ ਇਹ ਫਿਰ ਸੱਚਮੁੱਚ ਦੀ ਵਰਲਡ ਵਾਰ ਬਣੀ। ਔਰ ਫਿਰ ਉਸੇ ਹੀ ਜਾਪਾਨ ਦੇ ਉੱਤੇ ਅਮਰੀਕਾ ਨੇ ਬੰਬ ਸੁੱਟੇ, ਐਟਮ ਬੰਬ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ। ਸੋ ਅਸੀਂ ਸਮਝਦੇ ਹਾਂ ਵੀ ਜੇ ਇਹਦਾ ਕੋਈ ਕੰਪੈਰੀਜ਼ਨ ਸਰਪ੍ਰਾਈਜ਼ ਕਹਿਣਾ ਚਾਹੁੰਦੇ ਸੀ ਉਹ, ਲੇਕਿਨ ਜਿਹਦੇ ਨਾਲ ਕੰਪੈਰੀਜ਼ਨ ਕੀਤਾ ਉਹ ਤਾਂ ਉਹ ਸ਼ੋਅ ਕਰਦਾ ਵੀ ਈਰਾਨ ਨੂੰ ਦਬਦੇ ਦਬਦੇ ਉਹ ਸਾਰੀ ਸਪਰੈਡ ਆਊਟ ਹੋ ਗਿਆ। ਉਹਨਾਂ ਨੇ ਸਾਰੇ ਜਿਹੜੇ 6-7 ਅਲਾਈ ਨੇ ਅਮਰੀਕਾ ਦੇ, ਜਿਨ੍ਹਾਂ ਨੇ ਬੇਸ ਦਿੱਤੇ ਨੇ, ਜਿਨ੍ਹਾਂ ਦਾ ਉਹਨਾਂ ਦੇ ਉੱਤੇ ਅਟੈਕ ਹੋਣੇ ਸ਼ੁਰੂ ਹੋਏ। ਪਰ ਇਸ ਸਾਰੇ ਚੋਂ ਇੱਕ ਪਾਸੇ ਜਿਹੜਾ ਬਿਲਟ ਅਪ ਵੀ ਹੋ ਰਿਹਾ ਔਰ ਅੱਜ ਜਿਹੜਾ ਅਮਰੀਕਾ ਦੇ ਲਈ ਜੰਗੀ ਪੱਧਰ ਦੇ ਉੱਤੇ ਇੱਕ ਸੈਟਬੈਕ ਸੀ, ਉਹ ਪਹਿਲਾ ਉਹਨਾਂ ਦਾ ਜਿਹੜਾ ਇੱਕ ਪਾਵਰਫੁਲ ਜਹਾਜ਼ ਜਿਹੜਾ ਜਿਸ ਬਾਰੇ ਸੀ ਕਿ ਅਦ੍ਰਿਸ਼ ਹੁੰਦਾ, ਇਹਨੂੰ ਕੋਈ ਜਿਹੜਾ ਕੋਈ ਵੀ ਜਿਹੜਾ ਰਡਾਰ ਹੈ ਉਹ ਵੀ ਉਹਨੂੰ ਲੋਕੇਟ ਨਹੀਂ ਕਰ ਸਕਦਾ। ਔਰ ਦੂਸਰਾ ਉਸ ਨੂੰ ਜਿਹੜਾ ਈਰਾਨ ਦੇ ਉੱਤੇ ਜਿਹੜਾ ਉਹ ਜ਼ਖਮੀ ਹੋਇਆ, ਵੂੰਡਡ ਲਫ਼ਜ਼ ਹੈ, ਔਰ ਹਾਲਾਂ ਪਾਇਲਟ ਔਰ ਦੂਸਰੇ ਇਹਦਾ ਸੇਫਟੀ ਚਲੇ ਗਏ। ਸੋ ਇਹ ਇੱਕ ਵੱਡਾ ਸੈਟਬੈਕ ਹੈ, ਕਿਉਂਕਿ ਉਸ ਤੋਂ ਪਹਿਲਾਂ ਵੀ ਬੇਸ਼ੱਕ 3 ਜਹਾਜ਼ ਕੁਵੈਤ ਦੇ ਉੱਤੇ ਸੀ, ਉਹ ਫਰੈਂਡਲੀ ਫਾਇਰ ਦਾ ਹਿੱਸਾ ਸੀ। ਇੱਕ ਅੱਧਾ ਵੱਡਾ ਬੇੜਾ ਉਹਦੇ 'ਚ ਅੱਗ ਲੱਗੀ, ਉਹ ਵੀ ਉਹਨੂੰ ਨੈਚੁਰਲ ਦੱਸਿਆ ਗਿਆ। ਪਰ ਇਹ ਈਰਾਨ ਨੇ ਜਿਹੜਾ ਇਸ ਕਿਸਮ ਦਾ ਜਿਹੜਾ ਵਾਕਿਆ ਕੀਤਾ ਹੈ ਉਸ ਦੇ ਉੱਤੇ ਇਹ ਕਵਰੇਜ ਵੀ ਹੈ ਸਾਰੀ, ਔਰ ਅਮਰੀਕਾ ਨੇ ਵੀ ਕਿਹਾ ਵੀ ਇਸ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ। ਸੋ ਅਮਰੀਕਾ ਵੱਲੋਂ ਜਿਹੜਾ ਇੱਕ ਪਾਸੇ ਤਾਂ ਬਿਲਟਅਪ ਵੀ ਚੱਲ ਰਿਹਾ, ਯੂਐਸ ਟੂ ਡਿਪਲੋਏ 3 more warships and roughly 2,500 more marines to the West Asia। ਵੱਡੀਆਂ 3 ਵਾਰਸ਼ਿਪਸ ਅਮਰੀਕਾ ਦੀਆਂ ਔਰ 2500 ਜਿਹੜੇ ਮੈਰੀਨ ਨੇ ਉਹ ਹੋਰ ਜਾ ਰਹੇ ਨੇ। ਕਿਉਂਕਿ ਜਿਵੇਂ ਸੈਕਟਰੀ ਆਫ ਡਿਫੈਂਸ ਜਿਹਨੂੰ ਸੈਕਟਰੀ ਆਫ ਜਿਹੜਾ ਉਹ ਵਾਰ ਡਿਪਾਰਟਮੈਂਟ ਕਹਿੰਦੇ ਨੇ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜੇ ਬੂਟਸ ਔਨ ਦਾ ਗਰਾਊਂਡ ਨੇ ਉਹਨੂੰ ਅਸੀਂ ਰੂਲ ਆਊਟ ਨਹੀਂ ਕਰਦੇ। ਲੇਕਿਨ ਇਸ ਸਾਰੇ ਦੇ ਚਲਦਿਆਂ ਜਿਹੜੀਆਂ 2 ਸਟੇਟਮੈਂਟਸ ਤੋਂ ਮੈਨੂੰ ਇਹ ਲੱਗਦਾ ਕਿ ਵੀ ਸਾਨੂੰ ਹੋਪ ਰੱਖਣੀ ਚਾਹੀਦੀ ਹੈ। ਇੱਕ ਪਾਸੇ ਤਾਂ ਨਿਊ ਈਅਰ ਦੇ ਮੌਕੇ ਤੇ ਉਹਨਾਂ ਦੇ ਇਰਾਨੀ ਨਿਊ ਈਅਰ ਦੇ ਆਇਤੁੱਲਾ ਮੋਜਤਬਾ ਖਮੀਨਾਈ ਨੇ ਬੜੀ ਡਿਫਾਈਂਟ ਜਿਹੜੀ ਹੈ ਉਹ ਸਟੇਟਮੈਂਟ ਦਿੱਤੀ ਹੈ। ਉਹ ਆਪ ਤਾਂ ਨਹੀਂ ਲੋਕਾਂ ਦੇ ਸਾਹਮਣੇ ਆਉਂਦੇ, ਉਹਨਾਂ ਦੇ ਮੀਡੀਆ ਤੇ ਪੜ੍ਹੀ ਜਾਂਦੀ ਹੈ ਕਿ ਜੀ ਅਸੀਂ ਜਿਹੜਾ ਦੁਸ਼ਮਣ ਨੂੰ ਜਿਹੜਾ ਇੱਕ ਜ਼ੋਰਦਾਰ ਬਲੋ ਦਿੱਤਾ ਹੈ, ਸਾਡੀ ਕਾਮਯਾਬੀ ਦੇ ਨਾਲ ਅਸੀਂ ਇਸ ਜੰਗ ਨੂੰ ਅੱਗੇ ਵਧਾ ਰਹੇ। ਔਰ ਨਾਲ ਦੀ ਨਾਲ ਈਰਾਨ ਨੇ ਜਿਹੜਾ ਵਰਲਡ ਟੂਰਿਜ਼ਮ ਸਾਈਟਸ ਦੇ ਉੱਤੇ ਨਾ ਜਾਣ ਦੀ ਵੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਵੀ US ਔਰ ਇਜ਼ਰਾਈਲੀ ਆਫੀਸ਼ੀਅਲਸ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਇਹ ਐਡਵਾਈਜ਼ਰੀ ਦੇ ਰਹੇ ਹਾਂ ਕਿ ਮਤ ਜਾਓ ਉਹਨਾਂ ਦੇ ਦੂਸਰੇ ਸਾਈਟਸ ਦੇ ਉੱਤੇ। ਔਰ ਦੂਸਰੇ ਪਾਸੇ ਈਰਾਨ ਨੇ ਈਵਨ ਜਿਹੜਾ ਉਹ ਉਹਦੇ 'ਤੇ ਜੈਰੂਸ਼ਲਮ ਦੇ ਉੱਤੇ ਵੀ ਆਪਣੀਆਂ ਮਿਜ਼ਾਈਲਾਂ ਦਾਗੀਆਂ ਨੇ। ਸੋ ਹੁਣ ਜਿਹੜੀ ਅਸੀਂ ਹੋਪ ਦੀ ਗੱਲ ਕਰਦੇ ਹਾਂ, ਕਿਉਂਕਿ ਅਮਰੀਕਾ ਦੇ ਲਈ ਮਿਲੀਟੈਰਲੀ ਜਿਵੇਂ ਫਰਾਂਸ ਲਈ ਇੱਕ ਵੱਡਾ ਸੈਟਬੈਕ ਸੀ ਆਪਰੇਸ਼ਨ ਸੰਦੂਰ ਦੇ ਦੌਰਾਨ ਰਾਫੇਲ ਡਿੱਗਣਾ, ਇਸੇ ਤਰ੍ਹਾਂ F-35 ਜਿਹੜਾ ਸਟੈਲਥ ਫਾਈਟਰ ਹੈ, ਇਹ ਇਸ ਨੂੰ ਈਵਨ ਉਹਨਾਂ ਦੀ ਮੇਨ AFP ਏਜੰਸੀ ਫ੍ਰੈਂਚ ਪ੍ਰੈਸ ਨੇ ਕਿਹਾ US F-35 ਸਟੈਲਥ ਫਾਈਟਰ ਹਿਟ ਬਾਈ ਸਸਪੈਕਟਡ ਇਰਾਨੀਅਨ ਫਾਇਰ। ਔਰ ਇਹ ਸਾਰੇ ਦਾ ਜਿਹੜਾ ਇੱਕ ਇਹ ਸੈਟਬੈਕ ਹੈ। ਲੇਕਿਨ ਜਿਹੜੀ ਹੋਪ ਹੈ, ਅਸੀਂ ਹਰ ਚੀਜ਼ ਹੋਪ ਦੇ ਨਾਲ ਜੋੜ ਕੇ ਹੀ ਦੇਖਦੇ ਹਾਂ ਕਿ ਅਲਟੀਮੇਟਲੀ ਭਾਵੇਂ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਇਹ ਵੀ ਕਿਹਾ ਜਾਂਦਾ ਹੈ। ਪਰ ਜਦੋਂ ਤਬਾਹੀ ਜੰਗ ਦੀ ਮਚੀ ਹੋਏ ਉਦੋਂ ਇਹੀ ਦੁਆ ਵੀ, ਅਰਦਾਸ ਵੀ ਔਰ ਕਾਮਨਾ ਵੀ ਹੁੰਦੀ ਹੈ ਕਿ ਦੂਸਰਾ ਹੋਏ। ਸੋ ਉਹ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਪਸੇ ਪਰਦਾ ਚੀਨ ਔਰ ਰੂਸ, ਚੀਨ ਜਿਹੜਾ ਹਾਲਾਂ ਮੋਸਟ ਲਾਈਕਲੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਚੀਨ ਵਿਜ਼ਿਟ ਹੈ
ਉਹ ਕੈਂਸਲ ਵਾਂਗ ਹੀ ਹੈ ਜਾਂ ਉਹਨੂੰ ਅੱਗੇ ਪਾ ਦਿੱਤਾ ਗਿਆ। ਲੇਕਿਨ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਕਾਫੀ ਜਿਹੜੀ ਹੈ ਉਹ ਐਨਕਰੇਜਿੰਗ ਸਟੇਟਮੈਂਟ ਦਿੱਤੀ ਹੈ ਔਰ ਇਹ ਮੇਨ ਹੈਡਲਾਈਨ ਨਿਊਜ਼ ਹੀ ਹੈ, ਚਾਈਨਾ ਅਰਜਿਸ ਪੌਜ਼ ਬਟਨ ਔਨ ਵੈਸਟ ਏਸ਼ੀਆ ਕਨਫਲਿਕਟ, ਵਾਰਨਸ ਆਫ ਗਲੋਬਲ ਇਕਨੋਮਿਕ ਫਾਲਆਊਟ ਐਜ਼ ਕ੍ਰਾਈਸਿਸ ਐਂਟਰਸ 21st ਡੇ। 21ਵੇਂ ਦਿਨ ਜਦੋਂ ਕਿ ਕ੍ਰਾਈਸਿਸ ਪਹੁੰਚਿਆ, ਚਾਈਨਾ ਦੇ ਫੋਰਨ ਮਿਨਿਸਟਰ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬੜੀ ਗੱਲ ਕਈ ਫੋਰਨ ਮੀਡੀਆ ਅਖਬਾਰੀ ਨੂੰ ਕਰਦਿਆਂ ਉਹਨਾਂ ਦੇ ਫੋਰਨ ਮਿਨਿਸਟਰ ਦੇ ਜਿਹੜੇ ਸਪੋਕਸਪਰਸਨ ਨੇ ਲਿਨ ਜ਼ਿਆਨ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ he noted that fallout extends far beyond the immediate battlefield। ਇਸ ਜੰਗ ਦੇ ਜਿਹੜੇ ਅਸਰਾਤ ਔਰ ਅਸਰ ਨੇ ਉਹ ਬੈਟਲਫੀਲਡ ਤੋਂ ਵੀ ਬਹੁਤ ਦੂਰ ਤੱਕ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਸਟੇਬਿਲਿਟੀ ਪੈਦਾ ਹੋ ਰਹੀ ਹੈ, ਨਾਟ ਓਨਲੀ ਅੰਡਰਮਾਈਨਿੰਗ ਪੀਸ ਐਂਡ ਸਟੇਬਿਲਿਟੀ ਇਨ ਦਾ ਰੀਜਨ ਬਟ ਆਲਸੋ ਡਾਇਰੈਕਟਲੀ ਇੰਪੈਕਟਿੰਗ ਇੰਟਰਨੈਸ਼ਨਲ ਐਨਰਜੀ, ਫਾਈਨੈਂਸ, ਟ੍ਰੇਡ ਐਂਡ ਸ਼ਿਪਿੰਗ, ਕਿ ਇਹ ਸਾਰੇ ਸੈਕਟਰਸ ਨੂੰ ਹੀ ਪ੍ਰਭਾਵਿਤ ਕਰ ਰਹੀ ਹੈ, ਜਿਹੜਾ ਐਨਰਜੀ ਸੈਕਟਰ ਨੂੰ, ਫਾਈਨੈਂਸ ਨੂੰ, ਟ੍ਰੇਡ ਨੂੰ ਔਰ ਸ਼ਿਪਿੰਗ ਨੂੰ। ਔਰ ਉਹਨਾਂ ਨੇ ਕਿਹਾ ਕਿ ਦੇਖੋ ਹਿਸਟਰੀ ਐਂਡ ਰਿਐਲਿਟੀ ਹੈਵ ਰਿਪੀਟਡਲੀ ਸ਼ੋਨ that military force is not a solution to the problem। ਕਿ ਜੇ ਬੀਤੇ ਦੀ ਹਿਸਟਰੀ ਵੀ ਦੇਖੋ, ਇਹ ਠੀਕ ਹੈ ਵੀ ਕਨਫਲਿਕਟ ਹੁੰਦੇ ਨੇ ਬਟ ਅਲਟੀਮੇਟਲੀ ਡਿਪਲੋਮੇਸੀ ਦੇ ਨਾਲ ਹੀ ਉਸ ਦਾ ਹੱਲ ਨਿਕਲਦਾ ਹੈ। ਐਂਡ ਆਰਮਡ ਕਨਫਰੰਟੇਸ਼ਨ ਵਿਲ ਓਨਲੀ ਬਰੀਡ ਨਿਊ ਹੇਟਰਡ, ਕਿ ਜੇ ਹਥਿਆਰਬੰਦ ਟਕਰਾਅ ਚੱਲਦਾ ਰਿਹਾ ਤੇ ਅੱਗੋਂ ਹੋਰ ਦੀ ਹੋਰ ਨਫ਼ਰਤ, ਔਰ ਨਫ਼ਰਤ ਬਰਬਾਦੀ ਦਾ ਨਾਂ ਹੀ ਹੁੰਦਾ ਹੈ। ਔਰ ਉਹਦੇ 'ਚ ਫਿਰ ਉਹਨਾਂ ਨੇ ਅਪੀਲ ਵੀ ਕੀਤੀਆਂ ਨੇ, ਡਾਇਰੈਕਟ ਅਪੀਲ ਫॉर ਡੀ-ਐਸਕੇਲੇਸ਼ਨ। The Chinese Foreign Ministry spokesperson urged that the parties concerned should immediately press the pause button on military operations to prevent the situation from deteriorating further। उन्होंने कहा भी ये जिहड़ी हालात ने बदतर होने तो बचाने दे लई अगों ये जरूरी है कि immediately जिहड़ा pause button है जंगबंदी दा उस नूं जिहड़ा है वो दब्बिया जाए। और इस दे उत्ते उन्होंने ईवन अपनियां सेवावां भी उन्होंने ऑफर कीतियां ने। रीअफर्मिंग चाइना's role as a diplomatic mediator in ongoing crisis, he expressed Beijing's commitment to finding non-military resolution, कि भी असी हाजिर हैं कोई भी non-military जड़ा, और असी China will continue to engage in mediation efforts to achieve a ceasefire and end the hostilities so that peace and stability return to the Middle East at an early date। So ਇਹਨੂੰ ਮੈਂ ਪੋਜ਼ਿਟਿਵ ਦੇ ਤੌਰ ਤੇ ਦੇਖਦਾ। ਰਸ਼ੀਆ ਨੇ ਬੇਸ਼ੱਕ ਆਪਣੀ ਸਟੇਟਮੈਂਟ 'ਚ ਅਮਰੀਕਾ ਔਰ ਇਜ਼ਰਾਈਲ ਨੂੰ ਜ਼ਿੰਮੇਵਾਰ ਦੱਸਿਆ ਕਿ ਵੀ ਇਹਨਾਂ ਨੇ ਮਿਲਟਰੀ ਵੈਂਚਰ ਕੀਤਾ, ਪਰ ਜਿਹੜੀ ਗੱਲ ਚਾਈਨਾ ਨੇ ਕਹੀ ਹੈ ਉਹੀ ਗੱਲ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਵੀ ਕਹੀ ਹੈ ਕਿ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਕਾਲ ਫॉर ਐਨ ਇਮੀਡੀਏਟ ਸੈਸੇਸ਼ਨ ਆਫ ਹੋਸਟਿਲਿਟੀਜ਼ resulting from the unprovoked aggression by US and Israel against Iran। ਕਿ ਇਹ ਉਹੀ ਪੌਜ਼ ਬਟਨ ਵਾਲੀ ਗੱਲ ਹੈ ਕਿ ਇਸ ਨੂੰ ਇੱਕਦਮ ਜਿਹੜਾ ਹੋਏ। ਔਰ ਉਹਨਾਂ ਨੇ ਕਿਹਾ ਜੀ ਮਾਸਕੋ ਜਿਹੜਾ ਬੜਾ ਵਰਿਡ ਹੈ ਇਸ ਆਰਮਡ ਕਨਫਰੰਟੇਸ਼ਨ ਤੋਂ ਔਰ ਇਸ ਸਕੇਲ ਆਫ ਡੈਮੇਜ ਐਨਰਜੀ ਔਰ ਦੂਸਰੇ ਸੈਕਟਰਸ ਦਾ ਹੋ ਰਿਹਾ। ਔਰ ਨਾਲ ਦੀ ਨਾਲ ਰਸ਼ੀਆ ਨੇ ਵੀ ਉਹੀ ਡਿਪਲੋਮੈਟਿਕ ਚੈਨਲਸ ਦੀ ਗੱਲ ਕੀਤੀ ਹੈ। ਰਸ਼ੀਆ ਟੂਗੈਦਰ ਵਿਦ ਚਾਈਨਾ, ਤੁਰਕੀ ਐਂਡ ਅਦਰ ਲਾਈਕ ਮਾਈਂਡਡ ਪਾਰਟਨਰਸ stands ready to facilitate a settlement and help resolve existing differences through political and diplomatic means with a view to achieving long-term sustainable stabilization in the region, taking into account the interests of all states concerned। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਬੈਕ ਡੋਰ ਚੈਨਲ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਰਾਹੀਂ ਗੱਲ ਅੱਗੇ ਵੱਧ ਰਹੀ ਹੈ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਐਟ ਦਾ ਅਰਲੀਐਸਟ ਜਿਹੜੀ ਹੈ ਜੰਗਬੰਦੀ ਹੋਏ ਔਰ ਫਿਰ ਆਪਸੀ ਗੱਲਬਾਤ ਜਿਹੜੀ ਹੈ ਉਹ ਉਹਦੇ ਰਾਹੀਂ ਹੀ ਕੋਈ ਪਰਮਾਨੈਂਟ ਸੋਲੂਸ਼ਨ ਵੱਲ ਗੱਲ ਅੱਗੇ ਵੱਧਦੀ ਹੈ ਆਲਵੇਸ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਲਈ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5167619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਕੈਨੇਡਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ ਮਾਰਕਾਨੀ ਸਰਕਾਰ ਵੱਲੋਂ ਤਾਂ ਪਹਿਲਾਂ ਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਮੁੱਦੇ ਤੇ ਭਾਰਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ, ਪਰ ਹੁਣ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਇਸ ਸੰਬੰਧੀ ਯੂ ਟਰਨ ਮਾਰ ਲਿਆ ਹੈ। RCMP ਦੀ ਕਮਿਸ਼ਨ ਦੇ ਜਿਹੜੇ ਕਮਿਸ਼ਨਰ ਹੈ ਮਾਰਕ ਡੋਮੇਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਹੁਣ ਭਾਰਤ ਦੀਆਂ ਏਜੰਸੀਆਂ ਕੈਨੇਡਾ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਯਤਨਸ਼ੀਲ ਨਹੀਂ ਹਨ। ਉਹਨਾਂ ਨੇ ਬਿਸ਼ਨੋਈ ਗੈਂਗ ਨੂੰ ਵੀ ਲਗਭਗ ਬਰੀ ਹੀ ਕਰ ਦਿੱਤਾ ਹੈ। ਸੋ ਇਹ ਹੈ ਵਪਾਰ ਲਈ ਇਨਸਾਨੀ ਖੂਨ ਦਾ ਸੌਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਵੀ ਇਹ ਗੱਲ ਜਾਂ ਇਹ ਅਖਾਣ ਰਿਪੀਟਡਲੀ ਦੁਹਰਾਉਂਦੇ ਰਹੇ ਕਿ ਦੇਰ ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼ ਇਨ ਪੋਲੀਟਿਕਸ, ਪਰਮਾਨੈਂਟ ਓਨਲੀ ਆਰ ਇੰਟਰਸਟ, ਹਿੱਤਾਂ ਨਾਲ ਜੁੜੀ ਹੋਈ ਗੱਲ ਤਾਂ ਸਮਝ ਆਉਂਦੀ ਹੈ ਕਿ ਵੀ ਕਈ ਵਾਰ ਤੁਸੀਂ ਇਹ ਦੇਖਦੇ ਹੋ ਵੀ ਤੁਹਾਡੇ ਹਿੱਤ ਕਿੱਧਰ ਨੂੰ ਜਾਂਦੇ ਨੇ। ਬਿਲਕੁਲ। ਲੇਕਿਨ ਜਦੋਂ ਅਸੀਂ ਪੋਸਟ ਸੈਕੰਡ ਵਰਲਡ ਵਾਰ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਦੀ ਕਾਇਮੀ ਔਰ ਇੰਟਰਨੈਸ਼ਨਲ ਅਕਾਊਂਟੇਬਿਲਿਟੀ ਔਰ ਹਿਊਮਨ ਰਾਈਟਸ ਔਰ ਚਾਰਟਰ ਆਫ ਹਿਊਮਨ ਰਾਈਟਸ ਔਰ ਜਨੀਵਾ ਪ੍ਰੋਟੋਕੋਲਸ, ਜਿਨ੍ਹਾਂ ਸਭ ਦੇ ਉੱਤੇ ਕੈਨੇਡਾ ਪੇਸ਼ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਈਵਨ ਜਿਹੜਾ 10 ਦਸੰਬਰ 1948 ਨੂੰ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਐਕਸੈਪਟ ਕੀਤਾ ਗਿਆ, ਉਹਨੂੰ ਵੀ ਲਿਖਣ ਵਾਲਾ ਕੈਨੇਡੀਅਨ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਮਾਮਲਿਆਂ 'ਚ ਕਿਉਂਕਿ ਅਮਰੀਕਾ ਸਿੱਧੀਆਂ ਜੰਗਾਂ ਦੇ ਵਿੱਚ ਇਨਵੋਲਵ ਰਿਹਾ, ਵਿਤਨਾਮ ਹੋਏ, ਕੋਰੀਆ ਹੋਏ, ਕੰਬੋਡੀਆ ਹੋਏ, ਬਹੁਤ ਸਾਰੀਆਂ ਥਾਵਾਂ 'ਤੇ ਇਹ ਹਿਊਮਨ ਰਾਈਟਸ ਦੇ ਮਾਮਲੇ 'ਚ ਅਕਾਊਂਟੇਬਿਲਿਟੀ ਇਹੀ ਕਾਰਨ ਹੈ ਕਿ ਅਮਰੀਕਾ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਕਦੇ ਉਸ ਲੈਵਲ ਦੀ ਮਾਨਤਾ ਨਹੀਂ ਦਿੱਤੀ। ਇਸੇ ਤਰ੍ਹਾਂ ਮਾਈਨਸ ਦਾ ਵਿਛਾਣਾ ਹੈ ਜਾਂ ਦੂਸਰੇ ਕਲਸਟਰ ਬੋਂਬਿੰਗ ਜਾਂ ਦੂਜੇ ਤੀਜੇ ਕਰਦਾ। ਲੇਕਿਨ ਕੈਨੇਡਾ ਕੁਝ ਮਾਮਲਿਆਂ ਜਿਹੜੇ ਹਿਊਮਨ ਰਾਈਟਸ ਦੇ ਇਸ਼ੂ ਆਉਂਦੇ ਸੀ ਉਹ ਅਮਰੀਕਾ ਤੋਂ ਵੱਖਰੀ ਲਾਈਨ ਲੈ ਕੇ
ਜਿਹੜਾ ਹੈ ਉਹ ਉਸ ਦਾ ਵਰਤਾਰਾ ਰਿਹਾ, ਕਿਉਂਕਿ ਕੈਨੇਡਾ ਬਹੁਤ ਵੋਕਲ ਆਵਾਜ਼ ਜੇ ਅਮਰੀਕਾ ਦੀ ਇਕੋਨਮੀ ਜਾਂ ਉਹਨਾਂ ਦੀ ਮਿਲਟਰੀ ਮਾਈਟ ਦੇ ਥੱਲੇ ਅਮਰੀਕਾ ਦੀ ਪਛਾਣ ਦੁਨੀਆ ਦੇ ਵਿੱਚ ਆਈ ਤੇ ਕੈਨੇਡਾ ਦੀ ਪਛਾਣ ਉਸ ਦੇ ਹਿਊਮੈਨਿਟੇਰੀਅਨ ਐਂਗਲ ਤੋਂ ਆਈ, ਕਿਉਂਕਿ ਇੱਕ ਜ਼ਮਾਨੇ 'ਚ ਕੈਨੇਡਾ ਦੇ ਵਿੱਚ ਜਿਹੜਾ ਰੈਫਿਊਜੀ ਸਟੇਟਸ ਹੈ ਉਹ ਬੜਾ ਈਜ਼ੀਲੀ ਸੀ। ਜਿਹੜੇ ਵੀ ਪਰਸੀਕਿਊਟਡ ਲੋਕ ਕਿਤੋਂ ਵੀ ਆਉਂਦੇ ਸੀ ਉਹਨਾਂ ਨੂੰ ਪ੍ਰੋਪਰ ਰੈਫਿਊਜੀ ਬੋਰਡ ਔਰ ਉਹਦੇ ਸਾਹਮਣੇ ਉਹਨਾਂ ਨੂੰ ਰਿਫਿਊਜ ਮਿਲਦਾ ਸੀ, ਉਹਨਾਂ ਨੂੰ ਵਰਤਾਰੇ ਦੇ ਲਈ ਪੈਸੇ ਵੀ ਦਿੱਤੇ ਜਾਂਦੇ ਸੀ, ਉਹਨਾਂ ਨੂੰ ਆਪਣੇ ਜੀਵਨ ਨਿਰਬਾਹ ਦੇ ਲਈ ਭਾਵੇਂ ਬਿਗਨਿੰਗ ਦੇ ਵਿੱਚ ਹੀ ਦਿੱਤੇ ਜਾਂਦੇ ਸੀ। ਫਿਰ ਈਵਨ ਜਸਟਿਨ ਟਰੂਡੋ ਦੇ ਟਾਈਮ ਤੱਕ ਪਹੁੰਚਦੇ ਹਾਂ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਸੀਰੀਆ ਨੂੰ ਡੀਸਟੈਬਲਾਈਜ਼ ਕੀਤਾ ਗਿਆ, ਸੀਰੀਅਨ ਰੈਫਿਊਜੀ ਕ੍ਰਾਈਸਿਸ, ਮਿਲੀਅਨਸ ਆਫ ਸੀਰੀਅਨਸ ਖੱਬੇ ਸੱਜੇ ਗਏ ਯੂਰਪ। ਖੁਦ ਜਸਟਿਨ ਟਰੂਡੋ ਜਿਹੜੇ ਨੇ ਉਹਨਾਂ ਨੂੰ ਲੈਣ ਗਏ ਕੈਨੇਡਾ ਦੇ ਵਿੱਚ, ਇੱਕ ਵੱਡੇ ਸੈਕਸ਼ਨ ਨੂੰ ਉਹਨਾਂ ਦੇ ਜਿਹੜਾ ਰਿਫਿਊਜ ਦਿੱਤਾ। ਈਵਨ ਜਦੋਂ ਅਫਗਾਨਿਸਤਾਨ ਦੇ ਵਿੱਚ ਅਫਗਾਨ ਸਿੱਖਾਂ ਹਿੰਦੂਆਂ ਦਾ ਮਸਲਾ ਜਿਹੜਾ ਕਿ ਜ਼ਾਹਰ ਹੈ ਕਿ ਵੀ ਉਸ ਕੱਟੜਵਾਦ ਦੀ ਭੇਟ ਚੜ੍ਹ ਰਿਹਾ ਸੀ, ਉਦੋਂ ਵੀ ਬੇਸ਼ੱਕ ਉਸ ਦਾ ਇਨੀਸ਼ੀਏਟਿਵ ਜਿਹੜਾ ਮਿਸਟਰ ਭੁੱਲਰ ਜਿਹੜੇ MLA ਐਲਬਰਟਾ ਤੋਂ ਸੀ ਉਹਨਾਂ ਨੇ ਲਿਆ ਸੀ ਕੈਲਗਰੀ ਤੋਂ, ਲੇਕਿਨ ਔਰ ਯੂਨਾਈਟਿਡ ਸਟੇਟਸ ਨੇ ਵੀ ਉਸ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਸੀ। ਲੇਕਿਨ ਕੈਨੇਡਾ ਗੌਰਮੈਂਟ ਨੇ ਈਵਨ ਉਹਨਾਂ ਅਫਗਾਨ ਸਿੱਖਾਂ ਨੂੰ ਵੀ ਜਿਹੜਾ ਉਹ ਪਨਾਹ ਦਿੱਤੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੈਨੇਡਾ ਦਾ ਮਾਮਲਾ ਹਾਲਾਂ ਕਿਉਂਕਿ ਕੈਨੇਡਾ ਇੱਕ ਮੋਰ ਹਿਊਮੈਨਿਟੇਰੀਅਨ ਪਹੁੰਚ ਵਾਲੀ ਰਿਆਸਤ ਸੀ, ਮਿਲਟਰੀ ਜਾਂ ਦੂਸਰੇ ਦੇ ਉੱਤੇ ਉਹਨਾਂ ਦੀ ਸਪੈਂਡਿੰਗ ਵੀ ਨਹੀਂ ਸੀ, ਵੈਲਫੇਅਰ ਸਟੇਟ ਸੀ ਕੈਨੇਡਾ, ਕਿਉਂਕਿ ਅਮਰੀਕਾ ਵਾਂਗ ਕੋਈ ਕੈਪੀਟਲਿਸਟ ਸਟੇਟ ਦੇ ਤੌਰ ਦੇ ਉੱਤੇ ਉਹਦੀ ਰੈਕਗਨੀਸ਼ਨ ਨਹੀਂ ਸੀ। ਕੈਨੇਡਾ ਉਹਨਾਂ ਦਾ ਬ੍ਰਿਟਿਸ਼ ਜਿਹੜੀ ਹੈ ਉਹਦੀ ਕੰਟੀਨਿਊਟੀ ਡੋਮੀਨੈਂਸ ਜਾਂ ਉਹਦੇ ਹੋਣ ਕਰਕੇ ਉਹਨਾਂ ਦਾ ਕੈਨੇਡਾ ਬ੍ਰਿਟਿਸ਼ ਕਿੰਗ ਜਾਂ ਕੁਈਨ ਉਹਨਾਂ ਦੀ ਜਿਹੜੀ ਹੈ ਉਹ ਡੋਮੀਨੈਂਸ ਦੇ ਥੱਲੇ ਹੀ ਹੁੰਦਾ ਹੈ। ਇਸ ਲਈ ਕੈਨੇਡਾ ਵੈਲਫੇਅਰ ਸਟੇਟ ਵੀ ਹੈ ਜਿਹਦੇ ਵਿੱਚ ਹੈਲਥ ਇੰਸ਼ੋਰੈਂਸ, ਦੂਸਰੀਆਂ ਤੀਸਰੀਆਂ ਸਰਕਾਰੀ ਦਰਬਾਰੇ ਸਾਰੇ ਖਰਚੇ ਪੂਰੇ ਹੁੰਦੇ ਸੀ। ਔਰ ਇਹ ਵੀ ਇੱਕ ਰੀਜ਼ਨ ਸੀ ਕਿ ਕੈਨੇਡਾ ਦਾ ਜਿਹੜਾ ਕੋਈ ਬਹੁਤਾ ਫੌਜੀ ਜਾਂ ਦੂਜਾ ਜਾਂ ਈਵਨ ਇੰਟੈਲੀਜੈਂਸ ਏਜੰਸੀਆਂ ਦਾ ਵੀ ਉਹਨਾਂ ਦੀ ਕੋਈ ਬਹੁਤੀ ਇਨਵੈਸਟਮੈਂਟ ਨਹੀਂ ਸੀ। ਨਤੀਜੇ ਦੇ ਤੌਰ 'ਤੇ ਸਿੱਖਾਂ ਦੀ ਸਾਂਝ ਕੈਨੇਡਾ ਦੇ ਨਾਲ 19ਵੀਂ ਸਦੀ ਦੇ ਅਖੀਰ ਤੋਂ ਹੈ। ਦੁਖਾਂਤ ਵੀ ਰਿਹਾ, ਕਾਮਾਗਾਟਾ ਮਾਰੂ, ਗੁਰੂ ਨਾਨਕ ਜਹਾਜ਼ ਵਰਗੇ ਦੁਖਾਂਤ ਵੀ ਵਾਪਰੇ ਔਰ ਦੂਸਰੇ ਵੀ, ਲੇਕਿਨ ਇਹਦੇ ਬਾਵਜੂਦ ਸਿੱਖਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਵੀ ਕੀਤਾ, ਸਰਕਾਰੀ ਦਰਬਾਰੇ ਵੀ, ਪੋਲੀਟੀਕਲ ਐਕਟਿਵਿਜ਼ਮ ਦੇ ਵਿੱਚ ਵੀ ਆਏ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ 20 ਦੇ ਕਰੀਬ ਜਿਹੜੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਐਮਪੀਆਂ ਦਾ ਪਹੁੰਚਣਾ ਹੈ, ਇਹ ਸਾਡੀ ਮਸਲ ਪਾਵਰ ਵੀ ਔਰ ਈਵਨ ਪੋਲੀਟੀਕਲੀ NDP ਦੇ ਲੀਡਰ ਦੇ ਤੌਰ ਤੇ ਜਿਹੜਾ ਜਿਹਦੇ ਸਹਾਰੇ ਜਸਟਿਨ ਟਰੂਡੋ ਦੀ ਸੈਕੰਡ ਜਿਹੜੀ ਟਰਮ ਸੀ ਉਹ ਕੰਪਲੀਟ ਹੋਈ, ਉਹ ਆਪਣੇ ਆਪ 'ਚ ਇੱਕ ਪੋਲੀਟੀਕਲ ਮਾਈਟ ਸੀ। ਲੇਕਿਨ 1980 ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡੀਅਨ RCMP ਜਾਂ ਉਹਨਾਂ ਦੀ ਸੀਸਸ ਉਹਦੀ ਵਲਨਰੇਬਿਲਟੀ ਹੋਣ ਕਰਕੇ ਇੰਡੀਅਨ ਏਜੰਸੀਆਂ ਨੇ ਏਅਰ ਇੰਡੀਆ ਵਰਗਾ ਹਾਦਸਾ ਉੱਥੇ ਕਰਵਾ ਕੇ ਔਰ ਉਹਨਾਂ ਨੂੰ ਜਿਹੜਾ ਅਨਅਵੇਅਰਲੀ ਜਾਂ ਉਹਨਾਂ ਦਾ ਉਸ ਲੈਵਲ ਤੇ ਉਹ ਸਮਝ ਹੀ ਨਹੀਂ ਸੀ ਪਾਏ ਵੀ ਕੀ ਹੋਇਆ। ਬਾਅਦ 'ਚ ਜਦੋਂ ਟਰਾਇਲ ਦੇ ਵਿੱਚ ਕੇਸ ਗਿਆ ਔਰ ਉਹਨਾਂ ਨੇ RCMP ਨੇ ਔਰ ਬਹੁਤ ਸਾਰੀਆਂ ਆਡੀਓ ਫਾਈਲਸ ਵਗੈਰਾ ਵੀ ਡਿਸਟਰੋਏ ਕੀਤੀਆਂ, ਕਿਉਂਕਿ ਉਹਦੇ 'ਚ ਉਹਨਾਂ ਦੀ ਵੀ ਕਿਤੇ ਨਾ ਕਿਤੇ ਕੰਪਲਿਸਿਟ ਹੋ ਜਾਂਦੇ ਸੀ, ਕਿਉਂਕਿ ਉਹ ਇੰਡੀਅਨ ਏਜੰਸੀਆਂ ਦੀ ਦਿੱਤੀ ਇਨਫੋਰਮੇਸ਼ਨ ਦੇ ਉੱਤੇ ਰਿਲਾਈ ਕਰ ਰਹੇ ਸੀ ਔਰ ਉਹ ਏਅਰ ਇੰਡੀਆ ਦਾ ਜਿਹੜਾ ਮਾਸਟਰ ਮਾਈਂਡ ਹੈ ਉਹ ਇਹਨਾਂ ਨੇ ਰਾਹ ਨਹੀਂ ਕੀਤਾ ਸੀ। ਹੁਣ ਜਸਟਿਨ ਟਰੂਡੋ ਤੱਕ ਪਹੁੰਚਦੇ ਹਾਂ ਜਦੋਂ ਅਸੀਂ ਜਿਹੜਾ ਉਹ ਦੇਖਦੇ ਹਾਂ ਕਿ ਵੀ ਕਿਵੇਂ 2023 ਤੱਕ ਪਹੁੰਚਦੇ ਹਾਂ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਦਾ ਗੁਰਦੁਆਰਾ ਕੰਪਲੈਕਸ ਦੇ ਵਿੱਚ। ਉਸ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਇੰਡੀਅਨ ਜਿਹੜੀ ਹੈ ਦਖਲਅੰਦਾਜ਼ੀ ਜਾਂ ਉਹਦੇ ਸਬੂਤ ਸਨ, ਲੇਕਿਨ ਇੱਕ ਪਹਿਲੀ ਵਿਜ਼ਿਟ ਵੇਲੇ ਜਸਟਿਨ ਟਰੂਡੋ ਨੇ ਉਸ ਦੇ ਉੱਤੇ ਐਕਸ਼ਨ ਨਹੀਂ ਸੀ ਲਿਆ। ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਬਿਹਾਈਂਡ ਦਾ ਕਰਟਨਸ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ। ਪਰ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ 18 ਜੂਨ 2023 ਨੂੰ, ਠੀਕ 3 ਮਹੀਨੇ ਬਾਅਦ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਜਸਟਿਨ ਟਰੂਡੋ ਜਿਹੜੇ ਨੇ ਉਹ ਇੰਡੀਅਨ ਹਕੂਮਤ ਨੂੰ, ਉਹਨਾਂ ਦੇ ਡਿਪਲੋਮੈਟਸ ਨੂੰ, ਉਹਨਾਂ ਦੀਆਂ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਦੇ ਨੇ। ਫਿਰ ਜਸਟਿਸ ਹੌਕ ਕਮਿਸ਼ਨ, ਫੈਡਰਲ ਲੈਵਲ ਦੇ ਇਲੈਕਸ਼ਨਾਂ 'ਚ ਉਹਨਾਂ ਦੀ ਇੰਟਰਫੇਅਰੈਂਸ, ਫਿਰ ਲਾਰੈਂਸ ਬਿਸ਼ਨੋਈ ਗੈਂਗ ਦਾ ਪ੍ਰੋਪਰ ਜ਼ਿਕਰ ਔਰ ਫਿਰ ਈਵਨ ਉਹਨਾਂ ਦੀ RCMP ਔਰ ਦੂਸਰੇ ਇਹੀ ਮਿਸਟਰ ਮਾਈਕ ਡਿਊਹੇਮ ਜਿਹੜੇ
ਪੁਲਿਸ ਕਮਿਸ਼ਨਰ RCMP ਦੇ 2023 ਸਿੱਧੇ ਤੌਰ ਦੇ ਉੱਤੇ ਜਿਹੜਾ ਇੰਡੀਆ ਨੂੰ ਜ਼ਿੰਮੇਵਾਰ ਦੱਸਦੇ ਨੇ। 6 ਉਹਨਾਂ ਦੇ ਹਾਈ ਲੈਵਲ ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੈਨੇਡਾ 'ਚੋਂ ਕੱਢਿਆ ਜਾਂਦਾ ਜੀ। ਫਿਰ ਮਾਰਕ ਕਾਰਨੀ ਦਾ ਦੌਰ, ਮਾਰਕ ਕਾਰਨੀ ਨੇ ਯੂ ਟਰਨ ਮਾਰਿਆ ਇੰਡੀਆ ਨੂੰ G20 ਦੇ ਬਹਾਨੇ ਮੋਦੀ ਨਾਲ। ਹੁਣ ਤਾਂ ਇੰਡੀਆ ਦਾ ਸੈਰ ਵੀ ਕਰ ਆਇਆ, $2-2.5 ਬਿਲੀਅਨ ਦੀ ਯੂਰੇਨੀਅਮ ਡੀਲ ਵੀ ਕੀਤੀ ਔਰ ਦੂਸਰੇ ਤੀਸਰੇ। ਔਰ ਉਹਦੀ ਟ੍ਰਿਪ ਤੋਂ ਪਹਿਲਾਂ ਉਹਦੇ ਇੱਕ ਆਫੀਸ਼ੀਅਲ ਨੇ ਕਿਹਾ ਕਿ ਜੀ ਕੋਈ ਸਬੂਤ ਨਹੀਂ ਹੈ ਜਿਹੜਾ ਇੰਡੀਆ ਦੇ ਖਿਲਾਫ ਹੀ। ਲੇਕਿਨ ਉਸ ਤੋਂ ਫੌਰਨ ਬਾਅਦ RCMP ਦੀ ਬਰੀਫਿੰਗ ਤੇ ਹੀ ਬੇਸ ਜਿਹੜੀ ਹੈ ਗਲੋਬ ਐਂਡ ਮੇਲ ਨੇ ਸਟੋਰੀ ਕੀਤੀ ਕਿ ਕਿਵੇਂ ਕਮਲਜੀਤ ਸਿੰਘ, ਪਵਨ ਕੁਮਾਰ ਜਿਹੜੇ ਉੱਥੇ ਵੈਨਕੂਵਰ ਇੰਡੀਅਨ ਜਿਹੜਾ ਕੌਂਸੂਲੇਟ ਹੈ, ਕੌਂਸਲ ਜਨਰਲ ਜੀ, ਉੱਥੇ ਸਨ, ਰਾਹ ਲਈ ਕੰਮ ਕਰ ਰਹੇ ਸੀ। ਸੋ ਅਸੀਂ ਵੀ ਤਾਰੀਫ ਕੀਤੀ ਵੀ ਘੱਟੋ ਘੱਟ ਇਹ ਜਿਹੜਾ 1980ਵਿਆਂ ਦਾ ਕਲੰਕ RCMP ਜਾਂ ਸੀਸਸ ਤੇ ਲੱਗਾ ਹੋਇਆ ਹੈ ਕਿ ਵੀ ਉਹਨਾਂ ਨੇ ਉਹ ਕੰਪਲੀਸਿਟ ਸੀ ਇੰਡੀਅਨ ਏਜੰਸੀਆਂ ਨਾਲ, ਉਹ ਘੱਟੋ ਘੱਟ ਉਹਨਾਂ ਨੇ ਧੋ ਦਿੱਤਾ। ਔਰ ਇਹ ਵੀ ਉਹਨਾਂ ਨੇ ਕਿਹਾ ਵੀ ਬਿਲਕੁਲ 2 ਡਿਫਰੈਂਟ ਵੇਵ ਲੈਂਥ ਤੇ ਜਾ ਰਹੇ ਨੇ, ਜਿੱਥੇ ਕਿ ਪੋਲੀਟੀਕਲੀ ਮਾਰਕ ਕਾਰਨੀ ਜਿਹੜਾ ਉਹ ਮੋਦੀ ਨੂੰ ਜੱਫੀ ਪਾਉਣ ਦੇ ਉਹਦੀਆਂ ਬਾਹਾਂ ਆਕੜੀਆਂ ਹੋਈਆਂ ਨੇ, ਪਰ ਦੂਸਰੇ ਪਾਸੇ ਜਿਹੜਾ ਇਧਰ ਏਜੰਸੀਆਂ ਆਪਣਾ ਉਹਨਾਂ ਨੇ ਆਪਣਾ ਸਟੈਂਸ ਰੱਖਿਆ। ਪਰ ਉਹ ਵੀ ਜਿਹੜਾ ਉਹਨੂੰ ਭਰਮ ਕਹਿ ਲਓ ਜਾਂ ਉਹ ਜਿਹੜਾ ਵਕਤੀ ਤੌਰ ਦੇ ਉੱਤੇ ਇੱਕ ਸੀ, ਉਹ ਵੀ ਅੱਜ ਜਿਹੜਾ ਉਹ ਟੁੱਟ ਗਿਆ ਕਿਉਂਕਿ RCMP ਦੇ ਜਿਹੜੇ ਮੇਨ ਪੁਲਿਸ ਕਮਿਸ਼ਨਰ ਨੇ ਮਿਸਟਰ ਮਾਈਕ ਡਿਊਹੇਮ ਜੀ, ਉਹਨਾਂ ਨੇ ਜਿਹੜਾ ਜੋ ਕੁਝ ਕਿਹਾ ਆਪਣੇ ਇੱਕ ਮੀਡੀਆ ਇੰਟਰਵਿਊ 'ਚ, ਉਸ ਨੂੰ ਇੰਡੀਅਨ ਮੀਡੀਆ ਦਾ ਵੀ ਅੱਜ ਸ਼ਿੰਗਾਰ ਬਣੀ ਹੈ ਇਹ ਖਬਰ। ਕੈਨੇਡਾ ਪੁਲਿਸ ਰੀਟਰੈਕਟ ਕਲੇਮਸ ਲਿੰਕਿੰਗ ਲਾਰੈਂਸ ਬਿਸ਼ਨੋਈ Indian agencies to killings on Canadian soil. U-turn ਆਪਣਾ ਕਲੇਮ ਵਾਪਸ ਲੈ ਲਿਆ ਉਹਨਾਂ ਨੇ। ਕਿਹਾ ਜੀ ਹੁਣ ਜਿਹੜਾ ਔਰ ਇਹ ਜਿਹੜਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਕਮਿਸ਼ਨਰ ਮਾਈਕ ਹਿਊਮ ਦਾ ਇੰਟਰਵਿਊ ਹੈ, ਉਸ ਦੇ ਵਿੱਚ CTV ਦੇ ਨਾਲ, CTV ਨਿਊਜ਼ ਨਾਲ ਉਹਨਾਂ ਨੇ ਕਿਹਾ ਕਿ ਬੇਸਡ ਔਨ ਦਾ ਇਨਫੋਰਮੇਸ਼ਨ ਬਿਫੋਰ ਹਿਮ there are no longer clandestine activities or transnational repression taking place in Canada that is linked to the government of India. ਹੁਣ ਤੁਸੀਂ ਦੱਸੋ ਵੀ ਇਸ ਲੈਵਲ ਤੱਕ ਜਿਹੜਾ, ਔਰ ਜ਼ਾਹਰ ਹੈ ਕਿ ਵੀ ਹਕੂਮਤ ਨੇ ਬਾਂਹ ਮਰੋੜੀ ਆ, ਉਹਨਾਂ ਨੇ ਕਿਹਾ ਕਿ ਵੀ ਰਹਿਣਾ ਤੂੰ ਕਿ ਨਹੀਂ ਜੀ। ਔਰ ਉਹ ਇਹ ਕਹਿੰਦਾ ਜੀ ਕਿ ਹੁਣ ਸਾਡੇ ਕੋਲ ਜਿਹੜੇ ਸਬੂਤ ਨੇ ਉਹਨਾਂ ਮੁਤਾਬਕ ਕੋਈ ਭਾਰਤ ਦਾ ਕੈਨੇਡਾ ਦੇ ਵਿੱਚ ਕਲੈਂਡੈਸਟਿਨ ਹੁੰਦਾ ਹੈ ਕਿ ਕੋਈ ਲੁਕਵੀਂ ਜਿਹੜੀ ਹੈ ਉਹ ਇਸ ਜਿਹੜਾ ਜਿਸ ਨੂੰ ਕੋਵਿਡ ਕਿਹਾ ਜਾਂਦਾ ਵੀ ਇਸ ਕਿਸਮ ਦਾ ਕੋਈ ਆਪਰੇਸ਼ਨ ਨਹੀਂ ਚੱਲ ਰਿਹਾ ਔਰ ਇਹ ਬਿਲਕੁਲ ਇਹਨੂੰ ਕਲੀਨ ਚਿੱਟ ਦੇ ਦਿੱਤਾ ਭਾਰਤ ਨੂੰ। ਫਿਰ ਇੱਥੇ ਵੀ ਨਹੀਂ ਹੈ। ਉਹਨਾਂ ਕਿਹਾ ਇਨ ਦਾ ਫਾਈਲਸ ਦੈਟ ਵੀ ਹੈਵ that involve transnational repression, we are not seeing any connection right now with any foreign entity based on the criminal information, the investigations that we have presently, he told CTV question period host Vasi Kapilos in the interview aired Sunday. ਉਹਨੇ ਕਿਹਾ ਜੀ ਕੱਲਾ ਇਹੀ ਨਹੀਂ ਵੀ ਇੰਡੀਅਨ ਗਵਰਨਮੈਂਟ ਨੂੰ ਜਾਂ ਕਲੀਨ ਚਿੱਟ ਦਿੱਤੀ ਵੀ ਕੋਈ ਈਵਨ ਬਿਸ਼ਨੋਈ ਗੈਂਗ, ਉਹਨੇ ਕਿਹਾ ਜੀ ਹੁਣ ਇਹ ਜਿਹੜਾ ਕ੍ਰਾਈਮ ਚੱਲ ਰਿਹਾ ਇਹ ਕਾਪੀ ਕੈਟ ਹੈ, ਦੇਖੋ ਦੇਖੀ ਉਹਦਾ ਨਾਂ ਹੀ ਵਰਤਿਆ ਜਾ ਰਿਹਾ। ਇਹ ਜਿਹੜਾ ਉਹਦੇ 'ਚ ਉਹਦਾ ਕੋਈ ਬਿਸ਼ਨੋਈ ਗੈਂਗ ਵੀ ਜਿਹੜੀ ਹੈ ਉਸ ਦਾ ਵੀ ਕੋਈ ਰੋਲ ਨਹੀਂ ਹੈ। ਉਹਨੇ ਕਿਹਾ ਕਿ ਜੀ ਇਹ ਅਸੀਂ ਹੁਣ ਇਹੀ ਮਿਸਟਰ ਡਿਊਹੇਮ ਹੈ ਜਿਹੜਾ ਅਜੇ ਕੁਝ ਮਹੀਨੇ ਪਹਿਲਾਂ ਜਦੋਂ ਇਹ ਆਪਣੇ ਇੰਟਰਵਿਊ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਜੋ ਗੱਲ ਕਰ ਰਹੇ ਹਾਂ ਇਹ ਅਕਤੂਬਰ 2024 ਜਦੋਂ ਉਹਨੇ ਇੰਟਰਵਿਊ ਦਿੱਤਾ when D. Hume stated that RCMP possesses strong evidence, not intelligence but evidence. ਉਹ ਕਹਿੰਦਾ ਵੀ ਇੰਡੀਆ ਦੇ ਇੰਟਰਫੀਅਰੈਂਸ ਇਸ ਲੈਵਲ ਦੀ ਹੈ, ਅਸੀਂ ਸਿਰਫ ਇੰਟੈਲੀਜੈਂਸ ਗੈਦਰਿੰਗ ਦੇ ਆਧਾਰ ਤੇ ਨਹੀਂ ਕਹਿ ਰਹੇ, ਸਾਡੇ ਕੋਲ ਬਹੁਤ ਮਜ਼ਬੂਤ ਉਸ ਦੀ ਐਵੀਡੈਂਸ ਹੈ, ਸਬੂਤ ਨੇ। not intelligence but evidence that a campaign of violence and intimidation against the Sikh community in Canada went all the way to the highest levels of the Indian government, with Indian diplomats allegedly collecting information and funneling it to criminal organizations to carry out acts of violence. ਉਹ ਕਹਿੰਦਾ ਵੀ ਇਹ ਜਿਹੜਾ ਦਾਇਰਾ ਕਾਰ ਹੈ ਇਹ ਇੱਥੋਂ ਤੱਕ ਮਹਿਦੂਦ ਨਹੀਂ ਹੈ, ਇਹ ਜਿਹੜੇ ਇਹਨਾਂ ਦੇ ਡਿਪਲੋਮੈਟ ਨੇ ਸਿੱਖਾਂ ਬਾਰੇ, ਕੈਨੇਡੀਅਨ ਸਿੱਖਾਂ ਬਾਰੇ ਜਾਣਕਾਰੀ ਲੈਂਦੇ ਨੇ, ਹਾਈਐਸਟ ਲੈਵਲ ਤੱਕ ਪਹੁੰਚਾਉਂਦੇ ਨੇ
ਔਰ ਫਿਰ ਜਿਹੜਾ ਉਹ ਕ੍ਰਿਮੀਨਲ ਆਰਗੇਨਾਈਜੇਸ਼ਨਸ ਅੱਗੋਂ ਜਿਹੜਾ ਉਹ ਵਾਇਲੈਂਸ ਕੈਰੀ ਆਊਟ ਕਰਦੀਆਂ। ਜੀ। ਔਰ ਫਿਰ ਜਦੋਂ ਉਹਨੂੰ ਪੁੱਛਿਆ ਗਿਆ ਇਸ 'ਚ ਕਿ ਵੀ 2024 ਤਾਂ ਤੂੰ ਇਹ ਕਿਹਾ ਸੀ, ਉਹ ਕਹਿੰਦਾ ਜੀ ਦੇ ਮਾਈ 2024 ਰਿਮਾਰਕਸ ਵਰ ਬੇਸਡ ਔਨ ਦਾ ਕ੍ਰਿਮੀਨਲ ਇਨਵੈਸਟੀਗੇਸ਼ਨ ਐਟ ਦੈਟ ਟਾਈਮ। ਉਦੋਂ ਜਿਹੜੀ ਹੁਣ ਉਹਦੇ 'ਚ ਕੀ ਤਬਦੀਲੀ ਹੋਈ ਜੇ? ਹੁਣ ਜੇ ਮਨਿੰਦਰ ਸਿੰਘ ਵਰਗੇ ਨੂੰ ਡਿਊਟੀ ਟੂ ਵਾਰ ਨੋਟਿਸ ਹੈ, ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਗੋਲੀ ਨਹੀਂ ਚੱਲ ਰਹੀ, ਫਰੌਤੀਆਂ ਦਾ ਸਿਲਸਿਲਾ ਵੀ ਜਾਰੀ ਹੈ ਵੀ ਉਹੀ ਸਾਰੇ ਲੋਕ ਜਿਹੜੇ ਸ਼ੱਕੀ ਅੰਦਾਜ਼ 'ਚ ਜਾਲੀ ਪਾਸਪੋਰਟਾਂ ਔਰ ਇਨਕੁਆਰੀਆਂ ਨੂੰ ਬਾਈਪਾਸ ਕਰਕੇ ਅਮਿਤ ਸ਼ਾਹ ਦੇ ਉਸਨੇ ਕੀਤਾ ਲਾਰੈਂਸ ਬਿਸ਼ਨੋਈ ਗੈਂਗ ਨੂੰ ਆਲਰੇਡੀ ਜਿਹੜਾ ਉਹ ਦਹਿਸ਼ਤਗਰਦਾਂ 'ਚ ਦਾਖਲ ਹੋਇਆ ਹੈ ਉਹਦੇ 'ਚ ਲਿਸਟ ਦੇ ਵਿੱਚ, ਐਲਬਰਟਾ 'ਚ ਵੀ, ਫੈਡਰਲ ਲੈਵਲ ਤੇ ਵੀ। ਹੁਣ ਉਹ ਕਹਿ ਰਿਹਾ ਕਿ ਵੀ ਹੀ ਕਲੈਰੀਫਾਈਡ ਕਿ ਉਦੋਂ ਅਸੀਂ ਜਿਹੜੀ ਹੈ ਕ੍ਰਿਮੀਨਲ ਇਨਵੈਸਟੀਗੇਸ਼ਨ ਐਟ ਦੈਟ ਟਾਈਮ ਜਿਹੜੀ ਸੀ ਉਹਦੇ ਤੇ ਬੇਸ ਸੀ। In the current files involving transnational repression, the dots could not be connected to any foreign government. ਹੁਣ ਜਿਹੜੀਆਂ ਸਾਡੀਆਂ ਫਾਈਲਾਂ ਨੇ ਉਹਨਾਂ 'ਚ ਅਸੀਂ ਕੋਈ ਇੰਡੀਆ ਦੇ ਨਾਲ ਇਹਨਾਂ ਦਾ ਲਿੰਕ ਨਹੀਂ ਕਰ ਸਕਦੇ। ਇਹ ਹੈ ਜਦੋਂ ਤੁਸੀਂ ਵਪਾਰ ਔਰ ਇੱਕ ਪਾਸੇ ਇਨਸਾਨੀ ਖੂਨ, ਬਿਲਕੁਲ ਇਸ ਦਾ ਸਿੱਧਾ ਸੌਦਾ ਕਰਦੇ ਹੋ। ਔਰ ਇਹਦੇ 'ਚ ਮੈਂ ਸਮਝਦਾ ਹਾਂ ਵੀ ਇਹ ਤਾਂ ਜੋ ਜ਼ਿੰਮੇਵਾਰ ਹੈ ਹੀ ਨੇ, ਸਭ ਤੋਂ ਵੱਡਾ ਜੇ ਇਹਦੇ 'ਚ ਗੁਨਾਹਗਾਰ ਨੇ 2-3 MPs ਨੂੰ ਛੱਡ ਕੇ ਜਿਨ੍ਹਾਂ ਨੇ ਆਵਾਜ਼ ਚੁੱਕੀ ਮਾਰਕ ਕਾਰਨੀ ਦੀ ਵਿਜ਼ਿਟ ਨੂੰ ਲੈ ਕੇ ਵੀ ਔਰ ਕਲੀਨ ਚਿੱਟ ਨੂੰ ਲੈ ਕੇ ਵੀ। ਬਾਕੀ ਜਿਹੜੇ ਮਿੱਟੀ ਦੇ ਮਾਦ ਉਹ 18-20 ਬਣਾ ਕੇ, ਔਰ ਹੁਣ ਇੰਨਾ ਕੁ ਗੁੱਸਾ ਕੈਨੇਡਾ ਦੇ ਆਮ ਕਿ ਇਹਨਾਂ ਨੂੰ ਹੁਣ ਗੁਰਦੁਆਰਿਆਂ 'ਚ ਵੜ ਨਹੀਂ ਦੇਣਾ ਹੈ ਕਿ ਵੋਟਾਂ ਇਹਨਾਂ ਨਾਲੋਂ ਤਾਂ ਜਿਹੜੇ ਨੇ ਕੋਈ ਦੂਜੇ ਹੁੰਦੇ ਗੋਰੇ ਕਾਲੇ ਹੁੰਦੇ ਉਹ ਸ਼ਾਇਦ ਉਹਨਾਂ 'ਚ ਕੋਈ ਮੋਰਲ ਕਰੇਜ ਵੀ ਹੁੰਦਾ। ਇਹ ਐਸਾ ਇੰਡੀਆ ਨੇ ਕਾਣੇ ਕੀਤੇ ਹੋਏ ਨੇ, ਪਤਾ ਨਹੀਂ ਇਹਨਾਂ ਦੇ ਆਪਣੇ ਜਿਹੜਾ ਮੂੰਹ ਵੀ ਭਰੇ ਹੋਣੇ ਨੇ, ਇਹਨਾਂ ਦੇ ਢਿੱਡ ਵੀ ਭਰੇ ਹੋਏ ਨੇ ਉਹਨਾਂ ਨੇ, ਇੰਡੀਅਨ ਹਕੂਮਤ ਨੇ। ਕਿਉਂਕਿ ਜਿਉਂ ਹੀ ਮਾਰਕ ਕਾਰਨੀ ਗਵਰਨਮੈਂਟ ਨੇ ਅਦਰਵਾਈਜ਼ ਪੋਜੀਸ਼ਨ ਲੈਣੀ ਸ਼ੁਰੂ ਕੀਤੀ ਸੀ, 18 ਇਹਨਾਂ 'ਚੋਂ ਬਹੁਤੇ ਤਾਂ ਲਿਬਰਲ ਨੇ, ਆਲਰੇਡੀ ਉਹਨਾਂ ਦੇ ਕੋਲ ਮੈਜੋਰਿਟੀ ਤੋਂ ਵੀ ਉਹ 1-2 ਸੀਟਾਂ ਘੱਟ ਸੀਗੀਆਂ, ਉਹ ਤਾਂ ਦੂਸਰਿਆਂ ਨੂੰ ਜਿਹੜਾ ਉਹ ਪਾਰਟੀ ਬਦਲਵਾ ਰਹੇ ਨੇ। ਹੁਣ ਤੁਹਾਡੇ 16 MPs ਦਾ ਇੱਕ ਬਲਾਕ ਬਣਿਆ ਹੋਏ, ਕਹੇ ਜੀ ਤੁਸੀਂ ਇਹ ਕਿਵੇਂ ਕੈਨੇਡੀਅਨ ਸਿਟੀਜ਼ਨਸ ਦਾ ਜਦੋਂ ਤੱਕ ਅਜੇ ਟਰਾਇਲ 'ਚ ਹੈ ਕੇਸ ਹਰਦੀਪ ਸਿੰਘ ਨਿੱਜਰ ਦਾ ਵੀ ਦੂਸਰੇ ਦਾ ਵੀ, ਤੁਸੀਂ ਕਿਵੇਂ ਜਿਹੜਾ ਇੰਡੀਆ ਨੂੰ ਕਲੀਨ ਚਿੱਟ ਦੇ ਸਕਦੇ ਹੋ? ਅਲਟੀਮੇਟਲੀ ਜੇ ਜਸਟਿਨ ਟਰੂਡੋ ਨੇ ਜਿਹੜੇ ਸਬੂਤ ਜਾਂ ਉਸ ਪੀਰੀਅਡ 'ਚ RCM ਗੱਲ ਤਾਂ ਪੋਲੀਟੀਕਲ ਵਿਲ ਦੀ ਸੀ, ਲੇਕਿਨ ਇਹ ਬਿਲਕੁਲ ਜਿਹੜੇ ਨੇ ਵਿਕੇ ਹੋਏ ਔਰ ਬਿਲਕੁਲ ਕਾਵਰਡਲੀ ਜਿਹੜੇ ਇਸ ਕਿਸਮ ਦੇ ਲੋਕ ਨੇ, ਇਹਨਾਂ ਨੂੰ ਜਿਹੜਾ ਹਰਾਉਣ ਲਈ ਜ਼ੋਰ ਲਾਣਾ ਚਾਹੀਦਾ ਵੀ ਇਹ ਕਿਤੇ ਨੇੜੇ ਤੇੜੇ ਵੀ ਨਜ਼ਰ ਨਾ ਆਣ, ਇਹਨਾਂ ਕੋਲੋਂ ਕੋਈ ਆ ਜਾਏ, ਕਾਲਾ ਚੋਰ ਆ ਜਾਏ, ਫਿਰ ਜੇ ਇਹੀ ਹੈ ਤਾਂ ਫਿਰ ਇਵੇਂ ਹੀ ਇਹਨਾਂ ਨੂੰ ਡੀਲ ਕਰਨਾ ਚਾਹੀਦਾ। ਇਹ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਨੇ, ਅਦਰਵਾਈਜ਼ ਇਹ ਹੋ ਨਹੀਂ ਸੀ ਸਕਦਾ ਕਿ ਭਾਈ ਅਜੇ ਤਾਂ ਸਾਲ 3 ਨਹੀਂ ਬੀਤੇ, ਅਜੇ ਤਾਂ ਕੇਸ ਟਰਾਇਲ 'ਚ ਨੇ। ਔਰ ਜਿਹੜਾ ਉਹ RCMP ਨੇ ਵੀ ਯੂ ਟਰਨ ਮਾਰਿਆ ਪੋਲੀਟੀਕਲੀ ਵੀ, ਕਿਉਂਕਿ ਸਿੱਖਾਂ ਦੀ ਆਵਾਜ਼ ਨੂੰ ਜਿਹੜਾ ਉਹਨਾਂ ਨੇ ਦੱਬ ਦਿੱਤਾ ਹੈ, ਕਿਉਂਕਿ ਜਿਨ੍ਹਾਂ ਨੇ ਬੋਲਣਾ ਸੀ ਉਹੀ ਜਿਹੜੇ ਨੇ ਉਹ ਗੂੰਗੇ ਭਲਵਾਨ ਬਣੇ ਹੋਏ ਨੇ। ਜੀ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸਵਾਲ ਨੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਦੁਨੀਆ ਦੇ ਹਰ ਮੁਹਾਜ਼ ਤੇ ਪਾਕਿਸਤਾਨ ਨੂੰ ਭੰਡਿਆ ਜਾਂਦਾ ਹੈ। ਯੂਨਾਈਟਿਡ ਨੇਸ਼ਨਸ ਵਿੱਚ ਵਰਲਡ ਵਾਟਰ ਡੇ ਦੇ ਮੌਕੇ ਭਾਰਤੀ ਅੰਬੈਸਡਰ ਨੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਕੇਂਦਰ ਦੱਸਦਿਆਂ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਨ ਨੂੰ ਜਸਟੀਫਾਈ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡਾ ਰੋਜ਼ਾਨਾ ਕੋਈ ਨਾ ਕੋਈ ਟੌਪਿਕ ਜ਼ਰੂਰ ਹੁੰਦਾ ਹੈ ਕਿ ਵੀ ਇੰਡੀਆ ਜਿਹੜਾ ਘੱਟ ਗਿਣਤੀਆਂ ਦਾ ਦੁਸ਼ਮਣ ਮੁਲਕ ਹੈ, ਜਿਹੜਾ ਬਿਲਕੁਲ ਨਾਜ਼ੀ ਤਰਜ਼ ਦਾ ਜਰਮਨੀ ਜੋ 20ਵਿਆਂ ਦੇ ਅਖੀਰ 'ਚ ਔਰ 1930ਵਿਆਂ ਦੀ ਬਿਗਨਿੰਗ 'ਚ ਸੀ, ਬਿਲਕੁਲ ਉਸ ਲਾਈਨ ਦੇ ਉੱਤੇ ਹੀ ਜਿਹੜਾ ਉਹ ਤੁਰਿਆ ਹੋਇਆ ਹੈ। ਘੱਟ ਗਿਣਤੀਆਂ ਦਾ ਕਹਾਣ ਹੀ ਨਹੀਂ, ਈਵਨ ਕਾਨੂੰਨੀ ਲੈਵਲ ਦੇ ਉੱਤੇ 4 ਚੁਫੇਰਿਓਂ ਜਿਹੜਾ ਉਹਨਾਂ ਨੇ ਸ਼ਿਕੰਜਾ ਕੱਸਿਆ ਹੋਇਆ, ਉੱਥੇ ਬਿਲਕੁਲ ਅਨਸੇਫ ਜਿਹੜਾ ਨੇ ਜਿਹਦੇ ਤੇ ਮਰਜ਼ੀ ਉਹ ਹਮਲਾ ਕਰ ਦੇਣ, ਕੋਈ ਮਸੀਤ ਢਾਹ ਦੇਣ, ਕੋਈ ਮੁਸਲਮਾਨਾਂ ਦੇ ਉੱਤੇ ਜਿਹੜਾ ਈਦ ਦੇ ਚਲਦਿਆਂ ਵੀ ਉਹਨਾਂ ਨੇ ਜਿਸ ਕਿਸਮ ਦੀ ਕਈ ਥਾਂ ਦੇ ਉੱਤੇ ਜਿੱਥੇ ਉਹ ਵਿਚਾਰੇ ਓਪਨ ਨਮਾਜ਼ ਪੜ੍ਹ ਰਹੇ ਸੀ ਜਾ ਕੇ ਉੱਥੇ ਹਮਲਾ ਕਰਕੇ ਹਿੰਦੂ ਤਵੀਆ ਭੀੜ ਨੇ ਦੌੜਾ ਕੇ ਉਹਨਾਂ ਨੂੰ ਮਾਰਿਆ। ਉਸ ਦੇ ਉੱਤੇ ਈਵਨ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਮੂਦਾ ਕੀ ਹੈ ਬੀਬੀ ਮਹਿਬੂਬਾ ਮੁਫਤੀ, ਉਹਨਾਂ ਨੇ ਵੀ ਪ੍ਰੋਟੈਸਟ ਕੀਤਾ। ਪਰ ਉੱਥੇ ਕੌਣ ਪੁੱਛਦਾ, ਕੌਣ ਜਾਣਦਾ? ਦੂਸਰੇ ਪਾਸੇ ਜਿਹੜਾ ਮੁਲਕ ਖੁਦ ਦਹਿਸ਼ਤਗਰਦੀ ਦੇ ਵਿੱਚ ਮੁਲਵਸ ਹੈ, ਜਿਹੜਾ ਪਾਕਿਸਤਾਨ ਦੇ ਉਹ ਤਹਿਰੀਕੇ ਤਾਲਿਬਾਨ ਦੇ ਨਾਂ ਥੱਲੇ ਉਹਨਾਂ ਦਹਿਸ਼ਤਗਰਦਾਂ ਦੀ ਮਦਦ ਹੋਏ, ਉਹ ਬਲੂਚਿਸਤਾਨ ਲਿਬਰੇਸ਼ਨ ਆਰਮੀ ਦੇ ਥੱਲੇ ਹੋਏ, ਜਿੱਥੇ ਉਹਨਾਂ ਦਾ ਜਾਂ ਸਿੰਧ ਨੂੰ ਲੈ ਕੇ ਵੀ ਹੁਣ ਉਹਨਾਂ ਨੇ ਜੀਏ ਸਿੰਧ ਦੇ ਥੱਲੇ ਵੀ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ। ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਉਹਨਾਂ ਦੇ ਪਲੇਟਫਾਰਮ ਨੇ ਉਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਹੋਏ, ਜਾਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਜੇ ਤੁਲਸੀ ਗੈਬਰਡ ਦੀ ਰਿਪੋਰਟ ਦੇ ਵਿੱਚ ਅਮਰੀਕਾ ਨੂੰ ਖਤਰਾ ਦੱਸਣ ਵਾਲੀ ਜਿਹੜੀ ਹੈ ਪਾਕਿਸਤਾਨ ਦੀ ਜਿਹੜੀ ਅਜੇ ਬਣੀ ਨਹੀਂ ਹੈ ਕਦੇ ਇੰਟਰਕੰਟੀਨੈਂਟਲ ਮਿਸਾਈਲ ਦਾ ਜ਼ਿਕਰ ਹੋਇਆ, ਤੇ ਉੱਥੇ ਜਿਹੜਾ ਉਹਨਾਂ ਦਾ ਜੈਸਵਾਲ ਫੋਰਨ ਅਫੇਅਰਸ ਦਾ ਸਪੋਕਸਪਰਸਨ ਹੈ ਉਹ ਉਹਦੇ ਤੇ ਚੁਟਕੀ ਲੈ ਰਿਹਾ ਔਰ ਕਹਿ ਰਿਹਾ ਜੀ ਪਾਕਿਸਤਾਨ ਦੀ ਤਾਂ ਜਿਹੜੀ ਹੈ ਕਲੈਂਡੈਸਟੀਨ ਲੌਂਗ ਹਿਸਟਰੀ ਹੈ ਆਫ ਨਿਊਕਲੀਅਰ ਪ੍ਰੋਲੀਫਰੇਸ਼ਨ, ਔਰ ਇਹ ਤਾਂ ਦੁਨੀਆ ਨੂੰ ਹੁਣ ਪਤਾ ਲੱਗਾ। ਸੋ ਮਤਲਬ ਇਹ ਹੈ ਕਿ ਵੀ ਇੱਕ ਨੇਬਰ ਦੇ ਨਾਤੇ ਇੱਕ ਹੈਲਪਿੰਗ ਜਾਂ ਦੂਜੀ ਲਾਈਨ ਤਾਂ ਕੀ ਹੋਣੀ ਹੈ ਪਾਕਿਸਤਾਨ 'ਚ ਦਹਿਸ਼ਤਗਰਦੀ ਨੂੰ ਵੱਡੇ ਪੈਮਾਨੇ ਦੇ ਉੱਤੇ, ਔਰ ਹੁਣ ਤਾਂ ਅਫਗਾਨ ਰਜੀਮ ਦੇ ਨਾਲ ਜਿਹੜੀ ਹੈ ਉਹ ਉਹਨਾਂ ਨੂੰ ਜਵਾਈ ਬਣਾਇਆ ਹੈ, ਉਹ ਪਾਰਟ ਕਰ ਰਹੇ ਨੇ। ਹੁਣ ਬੀਤੇ ਕੱਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਵੇਂ UN ਨੇ ਅੱਡ ਦਿਨ ਡਿਕਲੇਅਰ ਕੀਤੇ, ਵਰਲਡ ਵਾਟਰ ਡੇ ਸੀ। ਹੁਣ ਜ਼ਾਹਰ ਹੈ ਵੀ ਇਹ ਵੀ UN ਦੀਆਂ ਹੀ ਆਪਣੀਆਂ ਰਿਪੋਰਟਸ ਨੇ, ਕਿਉਂਕਿ ਜਿਸ ਤੇਜ਼ੀ ਨਾਲ ਆਬਾਦੀ ਦੁਨੀਆ ਦੀ ਵੱਧ ਰਹੀ ਹੈ ਇਹਨਾਂ 80-90 ਸਾਲਾਂ ਦੇ ਵਿੱਚ, 1930ਵਿਆਂ ਤੋਂ ਤੁਸੀਂ ਦੇਖੋ ਤੇ ਉਦੋਂ 2 ਬਿਲੀਅਨ ਦੇ ਲਗਭਗ ਸੀ, ਹੁਣ 8 ਬਿਲੀਅਨ ਤੋਂ ਜ਼ਿਆਦਾ ਹੈ। ਔਰ ਜਿਹੜਾ ਵੱਡਾ ਕਾਰਨ ਪਾਣੀ ਹੈ, ਜਿਹੜਾ ਲੋੜ ਹੈ ਇਨਸਾਨ ਦੀ, ਜਿਸ ਨੂੰ ਜਿਹੜਾ ਉਹ ਰਿਵਰ ਵਾਟਰ ਹੋਏ ਫॉर ਇਰੀਗੇਸ਼ਨ ਜਾਂ ਡਰਿੰਕਿੰਗ ਵਾਟਰ ਹੋਏ, ਦੁਨੀਆ ਦੇ ਇੱਕ ਵੱਡੇ ਹਿੱਸੇ ਤੱਕ ਅਜੇ ਤੱਕ ਕਲੀਨ ਡਰਿੰਕਿੰਗ ਵਾਟਰ ਵੀ ਨਹੀਂ ਹੈ। ਸੋ ਵਾਟਰ ਨੂੰ ਕਿਵੇਂ ਕੰਜ਼ਰਵੇਟਿਵਲੀ ਯੂਜ਼ ਕਰਨਾ ਹੈ, ਉਸ ਦਾ ਜਿਹੜਾ ਹੈ ਔਰ ਉਸ ਨੂੰ ਕਿਵੇਂ ਸੰਭਾਲਣਾ ਹੈ। ਔਰ ਇਹੀ ਕਾਰਨ ਹੁਣ ਜਿਹੜਾ ਸਭ ਤੋਂ ਵੱਡਾ, ਇੱਕ ਪਾਸੇ ਜਦੋਂ ਅਸੀਂ ਮਿਡਲ ਈਸਟ ਕ੍ਰਾਈਸਿਸ ਦੇਖਦੇ ਹਾਂ ਗਲਫ ਸਟੇਟਸ ਦਾ, ਇੱਕ ਪਾਸੇ ਤਾਂ ਆਇਲ ਰਿਫਾਈਨਰੀ ਜਾਂ ਦੂਸਰੇ, ਲੇਕਿਨ ਉਹਨਾਂ ਨੇ ਉਹਦੇ 'ਚੋਂ ਸਾਧਨ ਪੈਦਾ ਕਰਕੇ ਸਊਦੀ ਅਰੇਬੀਆ ਜਾਂ ਦੂਸਰੇ UAE ਵਰਗਿਆਂ ਨੇ ਡੀਸੈਲੀਨੇਸ਼ਨ ਪਲਾਂਟ ਲਾਏ ਕਿ ਬਈ ਸਮੁੰਦਰ ਦੇ ਪਾਣੀ 'ਚ ਲੂਣ ਹੁੰਦਾ ਹੈ ਪੀਣ ਦੇ ਲਈ ਜਾਂ ਇਰੀਗੇਸ਼ਨ ਦੇ ਲਈ ਸੂਟੇਬਲ ਨਹੀਂ ਹੈ, ਡੀਸੈਲੀਨੇਟ ਕੇ ਉਹਦੇ 'ਚੋਂ ਤੁਸੀਂ ਸੈਲਿਨ ਜਿਹੜਾ ਉਹਦਾ ਲੂਣ ਹੈ ਕੱਢੋ। ਔਰ ਸਭ ਤੋਂ ਵੱਡਾ ਡਰ ਇਸ ਕ੍ਰਾਈਸਿਸ 'ਚ ਇਹ ਹੈ ਕਿ ਜੇ ਈਰਾਨ ਨੇ ਡੀਸੈਲੀਨੇਟਡ ਪਲਾਂਟਸ ਨੂੰ ਟਾਰਗੇਟ ਕੀਤਾ ਤੇ ਲੋਕ ਤਾਂ ਪਿਆਸੇ ਮਰ ਜਾਣਗੇ। ਔਰ ਈਵਨ ਸਊਦੀ ਅਰੇਬੀਆ ਵਰਗੇ ਮੁਲਕ 'ਚ ਜਿੱਥੋਂ ਬਾਰੇ ਜਦੋਂ ਅਸੀਂ ਵੀ ਅੱਜ ਸੋਚਦੇ ਹਾਂ ਤੇ ਉਹ ਪੁਰਾਣਾ ਹੀ ਆਉਂਦਾ ਹੈ ਕਿ ਭਾਈ ਊਠ ਨੇ ਖਜੂਰਾਂ ਨੇ ਖਾਣ ਨੂੰ, ਲੇਕਿਨ ਉਹ ਤਾਂ ਆਪਣੇ ਜੋਗਾ ਅੰਦਾਣਾ ਪੈਦਾ ਵੀ ਕਰਨ ਲੱਗ ਗਏ ਔਰ ਫਰੂਟ ਤੱਕ ਹੋਣ ਲੱਗ ਗਏ, ਕਿਉਂਕਿ ਉਹੀ ਪਾਣੀ ਜਿਹੜੇ ਵੱਡੇ ਵੱਡੇ ਸਮੁੰਦਰੀ ਪਾਣੀ ਨੂੰ ਡੀਸੈਲੀਨੇਟ ਕੀਤਾ ਉਹਨੂੰ ਐਗਰੀਕਲਚਰ ਲਈ ਇਸਤੇਮਾਲ ਕਰਦੇ। ਇਸੇ ਤਰ੍ਹਾਂ ਸਾਡਾ ਖਿੱਤਾ ਪੰਜਾਬ ਜਦੋਂ ਅਸੀਂ ਕਹਿੰਦੇ ਹਾਂ ਲਹਿੰਦਾ ਜਾਂ ਚੜ੍ਹਦਾ, ਉਹ ਤਾਂ ਬੇਸ ਹੀ ਪਾਣੀ ਦੇ ਉੱਤੇ ਹੈ। ਪੰਜ ਆਬ ਫਾਰਸੀ 'ਚ ਪਾਣੀ ਨੂੰ ਕਹਿੰਦੇ ਨੇ। ਔਰ ਉਹਨਾਂ ਦਾ ਜੇ ਉੱਥੇ ਪੰਜਾਬ ਦੇ ਵਿੱਚ ਕੋਈ ਸੋਨਾ ਚਾਂਦੀ ਤਾਂਬਾ ਤਾਂ ਨਹੀਂ ਨਿਕਲਦਾ ਕੁਛ ਵੀ,
ਉਹਦੀ ਜ਼ਰਖੇਜ਼ ਜ਼ਮੀਨ ਹੀ ਜਿਹੜੀ ਉਸ ਦਾ ਐਸੈਟ ਹੈ, ਤੇ ਜ਼ਰਖੇਜ਼ ਇਸ ਲਈ ਹੈ ਵੀ ਉੱਥੇ ਪਾਣੀ ਹੈ। ਬਿਲਕੁਲ। ਹੁਣ ਉਹਨਾਂ ਪਾਣੀਆਂ ਦੇ ਮੁੱਦੇ ਦੇ ਉੱਤੇ ਹੀ ਜਦੋਂ ਅਸੀਂ ਪਹਿਲੀ 1947 ਤੋਂ ਬਾਅਦ ਦੇਖਦੇ ਹਾਂ, ਜਦੋਂ ਇੰਡੀਆ ਨੇ ਫਿਰੋਜ਼ਪੁਰ ਔਰ ਮਾਧੋਪੁਰ ਹੈਡਵਰਕਸ ਬੰਦ ਕਰਕੇ ਪਾਕਿਸਤਾਨ ਨੂੰ ਜਿਹੜਾ ਸਟਾਰਵ ਕਰਨਾ ਚਾਹਿਆ ਵਾਟਰ ਵੈਪਨ ਯੂਜ਼ ਕਰਕੇ, ਇੰਟਰਨੈਸ਼ਨਲ ਇੰਟਰਵੈਂਸ਼ਨ ਹੋਈ, ਵਰਲਡ ਬੈਂਕ ਇਨਵੋਲਵ ਹੋਇਆ, 1960 ਤੱਕ ਪਹੁੰਚਦਾ ਇੰਡਸ ਵਾਟਰ ਟਰੀਟੀ ਹੋਈ, ਜਿਹਦੇ ਥੱਲੇ 3 ਦਰਿਆ ਚੜ੍ਹਦੇ ਪੰਜਾਬ ਦੇ, 3 ਲਹਿੰਦੇ ਪੰਜਾਬ ਦੇ, ਪਾਕਿਸਤਾਨ ਦੇ, ਔਰ ਇਸ ਚੋਂ ਹੀ ਫਿਰ ਵਰਲਡ ਬੈਂਕ ਨੇ ਮੰਗਲਾ ਡੈਮ ਫਾਈਨੈਂਸ ਕੀਤਾ ਪਾਕਿਸਤਾਨ ਦਾ, ਪਾਖੜਾ ਡੈਮ ਇੰਡੀਆ ਦਾ ਫਾਈਨੈਂਸ ਕੀਤਾ। ਔਰ ਉਹ ਟਰੀਟੀ ਜਿਸ ਅੰਦਾਜ਼ 'ਚ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ, ਜਿਹੜਾ ਖੁਦ ਹੀ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਸੀ, ਇਹਨਾਂ ਨੇ ਉਸ ਨੂੰ ਇਹ ਕਿਹਾ ਜੀ ਐਟ ਅਬੇਂਸ ਸਸਪੈਂਡਡ। ਹਾਲਾਂ ਵਰਲਡ ਬੈਂਕ ਦੇ ਚੇਅਰਪਰਸਨ ਜਿਹੜਾ ਪ੍ਰੈਜ਼ੀਡੈਂਟ ਹੈ ਇੰਦਰਪਾਲ ਸਿੰਘ ਬੰਗਾ, ਉਹਨੇ ਵੀ ਇਹ ਗੱਲ ਕਹੀ ਕਿ ਵੀ ਉਹਦੇ 'ਚ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਕਿ ਵਨ ਸਾਈਡਡਲੀ ਕੋਈ ਪਰ ਜੇ ਧੱਕੇ ਦੇ ਜ਼ੋਰ ਨਾਲ ਜੇ ਹੁਣ ਇੰਡੀਆ ਨੂੰ ਤਕਲੀਫ ਹੋ ਰਹੀ ਹੈ ਔਰ ਉਹਨਾਂ ਨੇ ਇਹ ਜੇ ਸਟੇਟ ਆਫ ਹਾਰਮੂਸ ਦੇ ਉੱਤੇ ਈਰਾਨ ਨੇ, ਇਹ ਨਹੀਂ ਹੈ ਵੀ ਉਹਨੇ ਬੰਦ ਕੀਤਾ ਹੈ, ਉਹਦੇ ਤੋਂ ਉਹਨੇ ਆਪਣਾ ਕਿਹਾ ਵੀ ਸਾਡੀ ਮਰਜ਼ੀ ਨਾਲ ਜਾਣਗੇ, ਤੇ ਇੰਡੀਆ ਕਹਿ ਰਿਹਾ ਵੈਦਰ ਸਟੇਟ ਆਫ ਹਾਰਮੂਸ ਔਰ ਐਨੀ ਅਦਰ ਵਾਟਰ ਪੈਸੇਜ ਇੰਡੀਆ ਸਪੋਰਟਸ ਸੇਫ ਫ੍ਰੀ ਨੈਵੀਗੇਸ਼ਨ, ਕਿ ਜੀ ਨਾ ਜਿਹੜਾ ਇਹ ਇਸ ਕਿਸਮ ਦਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਹੱਕ। ਹੁਣ ਇੱਕੋ ਵੇਲੇ ਜਦੋਂ ਉਹਨਾਂ ਦੀ ਫੋਰਨ ਮਿਨਿਸਟਰੀ ਇਹ ਬਿਆਨ ਦੇ ਰਹੀ ਹੈ ਕਿ ਜੀ ਇਸ ਨੂੰ ਜਿਹੜਾ ਸਟੇਟ ਆਫ ਹਾਰਮੂਜ਼ ਨੂੰ ਖੋਲ੍ਹੋ, ਇਹ ਇੰਟਰਨੈਸ਼ਨਲ ਵਾਟਰ ਜਿਹੜਾ ਹੈ ਔਰ ਇਹਦੇ ਤੇ ਦੂਸਰੇ ਪਾਸੇ ਇੰਡੀਆ ਦਾ UN ਦੇ ਵਿੱਚ ਜਿਹੜਾ ਐਂਬੈਸਡਰ ਹੈ ਪਰਮਾਨੈਂਟ ਰਿਪਰੈਜ਼ੈਂਟੇਟਿਵ ਹਰੀਸ਼ ਪਰਵਾਧਾਲੈਨੀ, ਉਹ ਵਰਲਡ ਵਾਟਰ ਡੇ ਦੇ ਉੱਤੇ ਖਲੋ ਕੇ ਕਹਿ ਰਿਹਾ ਹੈ ਕਿ ਜੀ ਅਸੀਂ ਜਿਹੜਾ ਉਹ ਪਾਕਿਸਤਾਨ ਨੂੰ ਇਹ ਪਾਣੀ ਨਹੀਂ ਦਿਆਂਗੇ। ਹੁਣ ਇਹ ਅਸੀਂ ਗੁੱਡ ਫੇਥ ਦੇ ਵਿੱਚ ਇੰਡਸ ਵਾਟਰ ਟਰੀਟੀ ਸਾਈਨ ਕੀਤੀ ਸੀ। ਪਾਕਿਸਤਾਨ 3 wars, thousands of terror attacks, India slams Pakistan at UN, defends Indus Treaty move। अब डिफेंड कर रहा है कि जी ਅਸੀਂ ਬਿਲਕੁਲ ਠੀਕ ਕੀਤਾ। ਪਾਕਿਸਤਾਨ ਜਿਹੜਾ ਉਹ ਐਪੀ ਸੈਂਟਰ ਹੈ ਔਰ ਜੇ ਤੁਸੀਂ ਇਹਨਾਂ ਦੇ ਲਫ਼ਜ਼ ਬਾਰ-ਬਾਰ ਦੁਹਰਾਓ ਤਾਂ ਲੱਗਦਾ ਵੀ ਇਹਨਾਂ ਨੂੰ ਅਸੀਂ ਨੈਗੇਟਿਵਲੀ ਵੀ ਜਿਹੜਾ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨੇ ਜਸਟੀਫਾਈ ਕਰ ਰਿਹਾ ਆਪਣੇ ਡਿਸੀਜਨ ਨੂੰ ਟੂ ਪਲੇਸ ਦਾ ਇੰਡਸ ਵਾਟਰ ਟਰੀਟੀ ਇਨ ਅਬੇਂਸ ਐਂਡ ਐਕਿਊਜ਼ਿੰਗ ਇਸਲਾਮਾਬਾਦ of waging 3 wars and orchestrating thousands of terror attacks against it। ਵੀ ਤੁਸੀਂ ਸਭ ਤੋਂ ਵੱਡੇ ਦਹਿਸ਼ਤਗਰਦ, ਤੁਸੀਂ ਪਾਕਿਸਤਾਨ ਤੋੜਿਆ 1971 ਤੁਸੀਂ ਸ੍ਰੀਲੰਕਾ 'ਚ ਲਿਟੇ ਨੂੰ ਖੜਾ ਕਰਕੇ ਉੱਥੇ ਸਿਵਲ ਵਾਰ ਕਰਵਾਈ, 50,000 ਤੋਂ ਜ਼ਿਆਦਾ ਜਿਹੜੇ ਤਾਮਿਲ ਔਰ ਸਿਆਲੀਜ਼ ਲੋਕ ਮਾਰੇ ਗਏ। ਅੱਜ ਤੁਸੀਂ ਉਹੀ ਤਾਲਿਬਾਨ ਦਹਿਸ਼ਤਗਰਦਾਂ ਨੂੰ ਸਪੋਰਟ ਕਰ ਰਹੇ ਹੋ, ਬਲੋਚ ਦਹਿਸ਼ਤਗਰਦਾਂ ਨੂੰ ਕਰ ਰਹੇ ਹੋ, ਔਰ UN 'ਚ ਖਲੋ ਕੇ ਉਹ ਕਹਿ ਰਿਹਾ ਜੀ ਅਸੀਂ ਕਿਉਂਕਿ ਪਾਕਿਸਤਾਨ ਦੇ ਜਿਹੜਾ ਹੈ ਉਹ ਸਭ ਤੋਂ ਵੱਡਾ ਐਪੀ ਸੈਂਟਰ ਹੈ ਦਹਿਸ਼ਤਗਰਦੀ ਦਾ, ਔਰ ਪਾਕਿਸਤਾਨ ਨੇ ਜਿਹੜਾ ਪਾਕਿਸਤਾਨ ਹੈਜ਼ ਵਾਇਲੇਟਡ ਦ ਸਪਿਰਿਟ ਆਫ ਇੰਡਸ ਵਾਟਰ ਟਰੀਟੀ ਬਾਈ ਇਨਫਲਿਕਟਿੰਗ 3 wars and thousands of terror attacks on India, ਔਰ thousands, tens of thousands of innocent Indians became victims of Pakistan sponsored terror attack। ਇੰਨਾ ਵੈਨਮ, ਇੰਨਾ ਜ਼ਹਿਰ, ਔਰ ਜ਼ਾਹਰ ਹੈ ਪਾਕਿਸਤਾਨ ਨੇ ਉਹਦਾ ਜਵਾਬ ਤਾਂ ਦਿੱਤਾ ਹੋਏਗਾ, ਪਰ ਅਸੀਂ ਰਿਪੀਟਡਲੀ ਇਹ ਕਹਿੰਦੇ ਆ ਕਿ ਭਾਈ ਇਹਨਾਂ ਦਾ ਐਂਟੀਡੋਟ ਅਸੀਂ ਤੁਹਾਨੂੰ ਦੱਸਦੇ ਹਾਂ। ਜਿਵੇਂ ਸੱਪ ਡੰਗ ਮਾਰਦਾ ਜਾਂ ਬਿੱਛੂ ਡੰਗਦਾ ਹੈ, ਤੇ ਉਹਨਾਂ ਦੇ ਜਿਹੜੇ ਡੰਗ ਨੂੰ ਕੱਢਣ ਦੇ ਜਿਹੜੇ ਨੇ ਉਹ ਐਂਟੀਡੋਟ ਹੁੰਦੇ ਨੇ, ਉਹਦੇ ਨਾਲ ਹਸਪਤਾਲ ਤਾਂ ਹੀ ਲਿਜਾਇਆ ਜਾਂਦਾ ਵੀ ਇਹਨਾਂ ਦਾ ਜਿਹੜਾ ਹਿੰਦੂ ਤਵੀਆਂ ਦਾ ਜਿਹੜਾ ਐਂਟੀਡੋਟ ਹੈ ਉਹ ਖਾਲਿਸਤਾਨ ਦੀ ਹਮਾਇਤ ਹੈ। ਜੇ ਪਾਕਿਸਤਾਨ ਦੇ ਡਿਸੀਜਨ ਮੇਕਰ, ਲਾਅ ਮੇਕਰ, ਉਹਨਾਂ ਦੀ ਐਸਟੈਬਲਿਸ਼ਮੈਂਟ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜਾਏ ਕਿ ਥੋੜ੍ਹਾ ਬਹੁਤ ਜਿਹੜਾ ਹੈ ਡਿਪਲੋਮੈਟਿਕ, ਹੋਰ ਕੋਈ ਮਿਲੀਟਰੀ ਜਾਂ ਫਾਈਨੈਂਸ਼ੀਅਲ ਜਾਂ ਕੋਈ ਤਵੱਕੋ ਨਹੀਂ ਹੈ, ਉਹ ਸਿੱਖ ਕੌਮ ਜਿਹੜੀ ਹੈ ਆਪਣੇ ਬਲਬੂਤੇ ਤੇ ਲੜਨ ਦੀ ਹਿੰਮਤ ਰੱਖਦੀ ਹੈ। ਡਿਪਲੋਮੈਟਿਕਲੀ ਘੱਟੋ ਘੱਟ ਜਿਹੜਾ ਤੁਹਾਡੇ ਕੋਲ UN ਸਿਕਿਉਰਿਟੀ ਕਾਉਂਸਲ 'ਚ ਵੀ ਥਾਂ ਹੈ, ਅਦਰਵਾਈਜ਼ ਵੀ ਹੈ, ਇਸ ਗੱਲ ਨੂੰ ਜੇ ਅੱਗੇ ਤੋਰੋ ਤਾਂ ਫਿਰ ਤੁਸੀਂ ਦੇਖੋ ਕਿ ਭਾਈ ਜਿਹਨੂੰ ਕਹਿੰਦੇ ਨੇ ਕਿ ਬਈ ਹੱਥ ਤੇ ਸਰੋਂ ਜੰਮਦੀ ਤੁਸੀਂ ਦੇਖ ਸਕਦੇ ਹੋ। ਅਦਰਵਾਈਜ਼ ਫਿਰ ਇਹਨਾਂ ਤੋਂ ਜਿਹੜਾ ਹਿੰਦੂ ਤਵੀਆਂ ਤੋਂ ਬੇਇੱਜ਼ਤ ਹੁੰਦੇ ਰਹੋ ਹਰ ਪਲੇਟਫਾਰਮ ਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ।
ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਫਰਾਈਡੇ ਦਾ ਦਿਨ ਹੈ, ਸੋ ਆਪਾਂ ਆਪਣੇ ਜਿਹੜੇ ਵਿਊਅਰਸ ਦੀਆਂ ਲਿਖਤਾਂ ਤੇ ਜਿਹੜੇ ਨਜ਼ਮਾਂ ਨੇ ਉਹ ਆਪਾਂ ਸ਼ੇਅਰ ਕਰਦੇ ਹਾਂ। ਔਰ ਇਸ ਸੈਗਮੈਂਟ ਵਿੱਚ ਆਪਾਂ ਆਪਣੀ ਭੈਣ ਅਮਨਜੋਤ ਕੌਰ ਜੀ ਹੋਰਾਂ ਦੀ ਜਿਹੜੀ ਲਿਖਤ ਹੈ ਉਹ ਸਾਂਝੀ ਕਰਨ ਜਾ ਰਹੇ ਹਾਂ। ਉਹਨਾਂ ਦੀ ਲਿਖਤ ਵਿੱਚ ਉਹਨਾਂ ਲਿਖਿਆ ਕਿ ਭਾਰਤ ਵਿੱਚ UPSE ਦੀ ਜਿਹੜੀ ਸਿਲੈਕਸ਼ਨ ਦੀ ਨੀਤੀ ਰਾਹੀਂ ਕਿਵੇਂ ਸਿੱਖਾਂ, ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਨੂੰ ਖੁੰਝੇ ਲਾਇਆ ਜਾ ਰਿਹਾ ਹੈ। ਸੋ ਇਸ ਬਾਰੇ ਜਿਹੜੇ ਵੇਰਵੇ ਨਾਲ ਉਹਨਾਂ ਨੇ ਲਿਖਿਆ ਔਰ ਇਸ ਵਿੱਚ RSS ਦੀਆਂ ਜਿਹੜੀਆਂ ਨੀਤੀਆਂ ਨੂੰ ਲਾਗੂ ਜਿਹੜੇ ਇਹ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ, ਬ੍ਰਿਟਿਸ਼ ਜਿਹੜੇ ਨੇ ਨਾ ਜੀ, ਕਦੇ ਵੀ 15-20 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ ਸਬ ਕੰਟੀਨੈਂਟ 'ਚ। ਜਦੋਂ ਉਹਨਾਂ ਨੇ ਛੱਡਿਆ 33 ਕਰੋੜ ਲੋਕਾਂ ਦੇ ਉੱਤੇ ਉਹ ਰਾਜ ਕਰਦੇ ਸੀ ਜੀ। ਜਿਹੜਾ ਉਹਨਾਂ ਦਾ ਸਭ ਤੋਂ ਪਾਵਰਫੁਲ ਜਿਹੜਾ ਜਿਸ ਦੇ ਨਾਲ ਉਹਨਾਂ ਨੇ ਆਪਣਾ ਇੱਕ ਰਜੀਮ ਨੂੰ ਕਾਇਮ ਰੱਖਿਆ ਉਹ ਸੀ ਬਿਊਰੋਕਰੇਸੀ। ਔਰ ਅਪਰ ਲੈਵਲ ਤੇ ਜਿਵੇਂ ICS ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਾਦਸ਼ਾਹਾਂ ਵਾਂਗ ਸੀ, ਇੰਨੀਆਂ ਪਾਵਰਸ, ਪਰ ਉਹ ਇੱਕ ਪੂਰੀ ਸੂਈ ਦੇ ਨੱਕੇ 'ਚ ਉਹਨਾਂ ਨੂੰ ਲੰਘਾਉਂਦੇ ਸੀ। ਇਸ ਟਾਈਪ ਦੀ ਉਹਨਾਂ ਦੀ ਟ੍ਰੇਨਿੰਗ ਸੀ। ਔਰ ਇਸ ਤੋਂ ਇਲਾਵਾ ਬਾਕੀ ਜਿਵੇਂ ਜਿਹੜਾ ਉਹਨਾਂ ਨੇ ਜ਼ੈਲਦਾਰ, ਲੰਬੜਦਾਰ, ਦੂਸਰਾ ਸਿਸਟਮ, ਪਰ ਬਿਊਰੋਕਰੈਟ ਦੀ ਇੰਨੀ ਪਾਵਰ ਸੀ। ਔਰ ਬਿਊਰੋਕਰੈਟ ਉੱਪਰ ਤੋਂ ਲੈ ਕੇ ਥੱਲੇ ਕਲਰਕ ਤੱਕ, ਜਿਹੜੇ ਕਲਰਕ ਕਿੰਗ ਦਾ ਕਾਨਸੈਪਟ ਦਿੱਤਾ ਹੈ, ਇਸ ਇਹੀ ਕਾਰਨ ਸੀ ਕਿ ਜਿਹੜਾ ਸਰਕਾਰੀ ਦਰਬਾਰੇ ਨੌਕਰੀ ਕਰਦਾ ਸੀ ਉਹਦਾ ਇੱਕ ਭੈ ਵੀ ਸੀ, ਲੋਕਾਂ 'ਚ ਖੌਫ ਵੀ ਸੀ। ਔਰ ਉਸ ਤੋਂ ਜਿਹੜਾ ਕੰਮ ਲੈਣ ਦੀ ਭਾਵਨਾ ਦੇ ਥੱਲੇ, ਹਾਲਾਂ ਕਰਪਸ਼ਨ ਬਹੁਤ ਵੱਡੇ ਲੈਵਲ ਤੇ ਨਹੀਂ ਸੀ, ਥੋੜੀ ਬਹੁਤ ਚੱਲਦੀ ਹੋਏਗੀ, ਲੇਕਿਨ ਇੱਕ ਕਲੀਨ ਸਿਸਟਮ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਬਿਊਰੋਕਰੈਟਿਕ ਸਿਸਟਮ, ਜਦੋਂ ਅਸੀਂ ਬਿਊਰੋਕਰੈਟ ਕਹਿੰਦੇ ਹਾਂ ਜਾਂ ਅਫਸਰਸ਼ਾਹੀ ਕਹਿੰਦੇ ਹਾਂ, ਇਸ ਦੇ ਵਿੱਚ ਹੁਣ ਤਾਂ ਇੰਨੇ ਕੁ ਮਹਿਕਮੇ ਆ ਗਏ ਉਹਨਾਂ 'ਚ ਬਿਊਰੋਕਰੇਸੀ 'ਚ, ਜਿਹੜੇ ਅਪਰ ਲੈਵਲ ਨੇ, ਇੰਡੀਅਨ ਫੋਰਨ ਸਰਵਿਸ ਹੈ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਹੈ, ਪੁਲਿਸ ਸਰਵਿਸ ਹੈ, ਰੈਵਨਿਊ ਸਰਵਿਸ ਹੈ, ਰੇਲਵੇਜ਼ ਆ ਗਈਆਂ, ਬਹੁਤ ਸਾਰੇ ਨੇ। ਔਰ ਇੰਡੀਆ ਨੇ ਉਸ ਸਾਰੇ ਨੂੰ, ਕਿਉਂਕਿ ਪੈਟਰਨ ਉਹੀ ਹੈ, ਕੰਟਰੋਲ ਉਹਨਾਂ ਦਾ ਹੀ ਹੁੰਦਾ ਹੈ, ਉਹ ਆਲਮੋਸਟ ਬਾਦਸ਼ਾਹਾਂ ਵਾਂਗ ਡੀਲ ਕਰਦੇ ਨੇ। ਪਰ ਅੰਗਰੇਜ਼ਾਂ ਦੇ ਵੇਲੇ ਘੱਟੋ ਘੱਟ ਉਹਨਾਂ ਕੋਲ ਇੰਡੀਪੈਂਡੈਂਸ ਸੀ ਆਪਣੀ, ਜਿਹਦੇ ਥੱਲੇ ਉਹ ਠੀਕ ਔਰ ਗਲਤ ਦੇ ਵਿੱਚ ਫਰਕ ਕਰਦੇ ਸੀ। ਲੇਕਿਨ ਹੁਣ ਕਿਉਂਕਿ ਪੋਲੀਟੀਕਲ ਬਾਸ ਹਿੰਦੂਤਵੀ ਨੇ, RSS ਨੇ ਕੰਟਰੋਲ ਲਿਆ, ਔਰ RSS ਹਰ ਲੈਵਲ ਦੇ ਉੱਤੇ ਜਿਹੜਾ ਹੈ ਉਹ ਆਪਣੇ ਬੰਦੇ ਭਰ ਦੇਣਾ ਚਾਹੁੰਦਾ ਹੈ। ਆਲਰੇਡੀ ਮੀਡੀਆ ਉਹਨਾਂ ਦੇ ਕੰਟਰੋਲ 'ਚ ਹੈ, MP ਵਗੈਰਾ, MP MLA ਉਹਨਾਂ ਦੇ ਬਣਦੇ ਨੇ, ਬਹੁਤੀਆਂ ਸੂਬਿਆਂ 'ਚ BJP ਦੀਆਂ ਸਰਕਾਰਾਂ ਨੇ। ਔਰ ਬਿਊਰੋਕਰੇਸੀ ਦੇ ਵਿੱਚ ਵੀ ਕਿਉਂਕਿ ਉਹਦੇ 'ਚ ਮੈਰਿਟ ਮੈਟਰ ਕਰਦੀ ਹੈ, ਥੋੜ੍ਹੀ ਬਹੁਤ ਰਿਜ਼ਰਵੇਸ਼ਨ ਨੇ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, OBC, ਉਹ ਵੀ ਆ ਜਾਂਦੇ ਸੀ। ਹੁਣ ਜਿਹੜੀ ਨੀਤੀ ਹੈ RSS ਦੀ
ਕਿ ਸਵਰਨ ਜਾਤੀਆਂ ਹਾਈ ਕਾਸਟ ਲੋਕ ਵੱਧ ਤੋਂ ਵੱਧ ਪਹਿਲਾਂ ਵੀ ਰਹੇ ਨੇ, ਲੇਕਿਨ ਹੁਣ ਜਿਹੜੇ ਥੋੜ੍ਹੇ ਬਹੁਤ ਰਿਜ਼ਰਵੇਸ਼ਨ ਦੇ ਥੱਲੇ ਜਾਂ ਆਪਣੀ ਐਬਿਲਿਟੀ ਦੇ ਨਾਲ ਸਿੱਖ ਜਾਂ ਮੁਸਲਮਾਨ ਕੋਈ ਪਹੁੰਚ ਵੀ ਜਾਂਦੇ ਸੀ ਆਪਣੇ, ਔਰ ਉਹਨਾਂ 'ਚ ਖਾਸ ਤੌਰ 'ਤੇ ਪਿਛਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਵਿਮਨ ਉਹ ਅੱਗੇ ਆਉਣੀਆਂ ਸ਼ੁਰੂ ਹੋ ਗਈਆਂ ਸੀ। ਉਹਨਾਂ ਨੂੰ ਕਿਵੇਂ, ਕਿਉਂਕਿ ਉਹਨਾਂ ਨੇ ਹਿੰਦੂ ਰਾਸ਼ਟਰ ਮਨੂ ਸਮ੍ਰਿਤੀ ਦੇ ਬੇਸਡ ਆਈਡੀਅਲ ਦੇ ਉੱਤੇ ਖੜਾ ਕਰਨਾ ਹੈ, ਉਹ ਬੜੀ ਸਿਸਟੇਮੈਟਿਕਲੀ ਕ੍ਰਸ਼ ਕਰ ਰਹੇ ਨੇ ਕਿ ਕੋਈ ਵੀ ਹੋਰ ਜਿਹੜਾ, ਔਰ ਕਿਉਂਕਿ ਇਹ ਜਿਹੜਾ UPSC ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਇਹ ਮੇਨ ਅਥਾਰਟੀ ਹੈ ਜਿਹੜੀ ਐਗਜ਼ਾਮ ਲੈਂਦੀ ਹੈ। ਹੁਣ ਜੇ ਰਿਟਨ ਦੇ ਵਿੱਚ ਤੁਸੀਂ 1000 ਚੋਂ 999 ਨੰਬਰ ਵੀ ਲੈ ਲਓ, ਤੇ ਜੇ ਉਹਨਾਂ ਨੇ ਇੰਟਰਵਿਊ ਦਾ ਨਾਲ 400 ਰੱਖਿਆ ਤੇ ਇੰਟਰਵਿਊ 'ਚੋਂ ਬੈਠੇ ਨੇ ਖਰਾਂਟ RSS ਦੇ ਜਿਹੜੇ ਸਿੰਪੈਥਾਈਜ਼ਰ ਨੇ ਜਾਂ ਹਿੰਦੂਤਵਾ ਦੇ ਝੰਡਾ ਬਰਦਾਰ ਨੇ, ਉਹ ਤੁਹਾਨੂੰ ਜੇ ਇੰਟਰਵਿਊ ਦੇ 400 ਨੰਬਰ 'ਚੋਂ ਤੁਹਾਨੂੰ 50 ਦੇਣ ਤੇ ਤੁਸੀਂ ਉੱਥੇ ਭਾਵੇਂ 999 ਲੈ ਕੇ ਆਏ ਹੋ, ਤੁਸੀਂ ਫੇਲ ਹੋ ਜਾਂਦੇ ਹੋ, ਬਾਹਰ ਨਿਕਲ ਜਾਂਦੇ ਹੋ ਜਾਂ ਬਹੁਤ ਲੋਅਰ ਲੈਵਲ ਤੇ ਚਲੇ ਜਾਂਦੇ ਹੋ, ਔਰ ਤੁਹਾਨੂੰ ਮੇਨ ਪੋਸਟਾਂ ਨੂੰ ਡਿਨਾਈ ਕੀਤਾ ਜਾਂਦਾ। ਔਰ ਇਸ ਸਾਰੇ ਕੇਸ ਨੂੰ ਬਹੁਤ ਚੰਗੀ ਤਰ੍ਹਾਂ ਸਾਡੀ ਭੈਣ ਅਮਨਜੋਤ ਕੌਰ ਹੋਰਾਂ ਨੇ, ਜਿਨ੍ਹਾਂ ਨੇ ਬੜੀ ਦੇਰ ਬਾਅਦ ਸਾਨੂੰ ਲਿਖਿਆ, ਇਹ ਥੋੜੀ ਜਿਹੀ ਲਿਖਤ ਲੰਬੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਉਹ ਲੋਕ ਸਾਡਿਆਂ 'ਚ ਵੀ ਜਿਹੜੇ ਸਮਝਦੇ ਨੇ ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਵੀ ਜੇ ਅਸੀਂ ਉੱਥੇ ਰਹਿੰਦੇ ਹਾਂ, ਮੌਕੇ ਨੇ, ਓਪਰਚੁਨਿਟੀ ਹੈ, ਜਾਂ ਸ਼੍ਰੋਮਣੀ ਕਮੇਟੀ ਜਾਂ ਦੂਜੀ ਕਹਿ ਗਏ ਜੀ ਅਸੀਂ ਹੁਣ ਇੰਨੇ ਫੰਡ ਰੱਖ ਰਹੇ ਹਾਂ, IAS ਬੱਚੇ ਬਣਾਉਣੇ ਨੇ, ਦੂਸਰਾ ਕਰਨਾ, ਉਹ ਸਾਰੀ ਕਹਾਣੀ ਮੈਨੂੰ ਵੀ ਇਸ ਲੈਵਲ ਤੇ ਨਹੀਂ ਸੀ ਅਹਿਸਾਸ ਕਿ ਵੀ ਇਹ ਕੀ ਹੈ। ਵੀ ਇਹ ਤਾਂ ਹੁੰਦਾ ਸੀ ਜੇ ਉੱਥੇ UPSC ਦਾ ਇਮਤਿਹਾਨ ਦੇਣ ਗਏ, ਕੜਾ ਲਵਾ ਲਿਆ, ਕਿਰਪਾਨ ਨਹੀਂ ਪਾਣ ਦਿੱਤੀ, ਦੂਜੇ ਨੇ ਅਜੇ ਤਾਂ ਉਹਦੇ ਨਾਲ ਹੀ ਜੂਝ ਰਹੇ। ਔਰ ਉਹਨਾਂ ਨੇ ਇਹ ਲਿਖਿਆ ਕਿ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਹ ਖਬਰਾਂ ਨੇ ਕਿ ਕਿਵੇਂ UPSC, ਇਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ, ਇਹ ਇੱਕ ਜਿਹੜਾ ਮਾਈਨੋਰਟੀਜ਼ ਦੇ ਖਿਲਾਫ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, OBC ਔਰ ਔਰਤਾਂ ਦੇ ਵੀ ਖਿਲਾਫ, ਕਿਉਂਕਿ RSS ਦੀ ਆਈਡੀਓਲੋਜੀ, ਜਿਵੇਂ ਮੋਹਨ ਭਾਗਵਤ ਨੇ ਪਿਛਲੇ ਦਿਨਾਂ 'ਚ ਵੀ ਕਿਹਾ ਕਿ ਔਰਤਾਂ ਤਾਂ ਜੇ ਬੱਚੇ ਨਹੀਂ ਜੰਮਣਗੀਆਂ, ਕੈਰੀਅਰਿਸਟ ਹੋਣਗੀਆਂ, ਦੂਜੀਆਂ ਤੇ ਹਿੰਦੂ ਪਾਪੂਲੇਸ਼ਨ ਕਿੱਥੇ ਜਾਏਗੀ। ਸੋ ਔਰਤਾਂ ਨੂੰ ਵੀ ਇਹ ਨਹੀਂ ਹੈ ਕਿ ਵੀ ਸਿੱਖ ਔਰਤਾਂ ਦੇ ਲਈ, ਓਵਰਆਲ ਵੀ ਵਿਮਨ ਵਿਦਨ ਵੀ, ਕਿਉਂਕਿ ਮਨੂ ਸਮ੍ਰਿਤੀ ਔਰਤ ਨੂੰ ਇਕੱਲੇ ਰਹਿਣੇ ਨਹੀਂ ਦਿੰਦੀ, ਛੋਟਾ ਹੈ ਤੇ ਛੋਟੀ ਹੈ ਤੇ ਬਾਪ, ਫਿਰ ਘਰ ਵਾਲਾ, ਫਿਰ ਪੁੱਤਰ, ਉਹ ਕਹਿੰਦਾ ਕਿ ਵੀ ਇਹ ਇਕੱਲੀ ਰਹਿਣੀ ਤਾਂ ਔਰਤ ਚਾਹੀਦੀ ਨਹੀਂ ਬਿਲਕੁਲ ਵੀ। ਇਹ ਉਹਨਾਂ ਦਾ ਜਿਹੜਾ ਬੇਸਿਕ ਫਿਲਾਸਫੀ ਹੈ ਜਿਹਦੇ ਤੇ ਮਨੂ ਸਮ੍ਰਿਤੀ ਖੜੀ ਹੈ। ਫਿਰ ਉਹਨਾਂ ਨੇ ਕਿਹਾ ਵੀ ਇਸ ਵੇਲੇ ਉਹਨਾਂ ਨੇ ਮਾਰਕਸ਼ੀਟਸ ਦੀਆਂ ਜਿਹੜੀਆਂ ਨੇ ਸਕਰੀਨਸ਼ਾਟਸ ਵੀ ਵਾਇਰਲ ਹੋਈਆਂ ਨੇ, ਇਹ ਗੱਲ ਸਾਬਤ ਕਰਦੀ ਹੈ ਕਿ ਵੀ ਜਿਹੜੇ ਕੈਂਡੀਡੇਟ ਮਾਈਨੋਰਟੀਜ਼ ਵਾਲੇ ਨੇ ਜਾਂ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, OBC ਨੇ, ਉਹਨਾਂ ਨੂੰ ਪਰਸਨੈਲਿਟੀ ਟੈਸਟ ਦੇ ਵਿੱਚ ਜਿਹੜਾ ਇੰਟਰਵਿਊ 'ਚ ਹੁੰਦਾ ਬਹੁਤ ਘੱਟ ਨੰਬਰ ਦਿੱਤੇ ਜਾਂਦੇ ਨੇ, ਉਹਨਾਂ ਦੇ ਰੈਂਕ ਨੂੰ ਰਿਡਿਊਸ ਕੀਤਾ ਜਾਂਦਾ, ਭਾਵੇਂ ਉਹਨਾਂ ਨੇ ਮੇਨ ਸਕੋਰ ਜਿਹੜਾ 800 ਜਾਂ ਉਸ ਤੋਂ ਵੀ ਉੱਪਰ ਜਿਹੜਾ ਉਹਨਾਂ ਨੇ ਰਿਟਨ ਐਗਜ਼ਾਮ ਲਿਆ ਹੋਏ। ਔਰ ਇਹ ਫਿਰ ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਤੇ ਕੈਂਡੀਡੇਟਸ ਨੇ ਆਪਣੇ ਪਰਸਨਲ ਐਕਸਪੀਰੀਅੰਸ ਨੂੰ ਵੀ ਸ਼ੇਅਰ ਕੀਤਾ ਕਿ ਉਹਨਾਂ ਨੂੰ ਕਿਵੇਂ ਡਿਫਰੈਂਟਲੀ ਟਰੀਟ ਕੀਤਾ ਗਿਆ, ਔਰ ਇਹ ਕਿਵੇਂ ਜਿਹੜੇ ਉਹਨਾਂ ਦੇ ਇੰਟਰਵਿਊ ਬੋਰਡ ਦੇ ਪੈਨਲ ਮੈਂਬਰ ਨੇ ਉਹ ਕਿਵੇਂ ਬਾਇਸਡ ਹੁੰਦੇ ਨੇ। ਉਹਨਾਂ ਨੇ ਕਿਹਾ ਵੀ ਦਿਸ ਈਅਰ ਐਸਪੈਸ਼ਲੀ ਦੇਰ ਹੈਜ਼ ਬੀਨ ਮੋਰ ਬਲੈਟੈਂਟ ਬਾਇਸ ਐਂਡ ਕਰਪਸ਼ਨ observed in UPSC। ਕਰਪਸ਼ਨ ਦਾ ਕਰੋੜਾਂ ਦੇ ਵਿੱਚ ਸੌਦੇ ਹੁੰਦੇ ਨੇ, ਉਹ ਤਾਂ ਹੈ ਹੀ ਹੈ। ਅੱਛਾ। ਔਰ ਉਹਨਾਂ ਨੇ ਕਿਹਾ ਵੀ ਆਲਮੋਸਟ ਆਲ ਟੌਪ ਰੈਂਕਰਸ ਆਰ ਸਵਰਨ ਹਿੰਦੂਜ਼, ਸਪੈਸ਼ਲੀ ਬ੍ਰਾਹਮਨਸ, ਬਨੀਆਜ਼ ਐਂਡ ਮੋਸਟ ਟੌਪ ਰੈਂਕਰਸ ਆਰ ਜਨਰਲ ਕੈਟੇਗਰੀ ਮੇਲਸ। ਉਹਨਾਂ ਨੇ ਕਿਹਾ ਵੀ ਤੁਸੀਂ ਦੇਖ ਲਓ ਟੌਪਰ ਜਿੰਨੇ ਨੇ, ਕੁਝ ਵਕਤ ਪਹਿਲਾਂ ਔਰਤਾਂ ਵੀ ਹੁੰਦੀਆਂ ਸੀ, ਬੀਬੀਆਂ ਵੀ, ਹੁਣ ਤਾਂ ਉਹ ਵੀ ਪਾਸੇ ਨੇ, ਔਰ ਇਹ ਬ੍ਰਾਹਮਣ ਜਾਂ ਬਾਣੀਆਂ ਹੀ ਹੁੰਦੇ ਨੇ। ਮਾਈਨੋਰਿਟੀਜ਼, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, OBC ਐਂਡ women are hardly there. Otherwise, till a few years ago, we had women toppers, minorities, और ये दूसरे भी toppers. Many candidates are linked to RSS, Vishwa Hindu Parishad, BJP, Sangh Parvar, or their families have links to such organizations. They also assess candidates on basis of looks and ideology and choice of books one likes. उन्हें कहा जी जो इंटरव्यू वाले पूछते हैं, जो उन्होंने पूछा कि जी दसो कैंਡੀਡੇਟ ਨੂੰ ਵੀ ਤੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ, ਹਾਂਜੀ ਹਾਂਜੀ ਬਹੁਤ ਸ਼ੌਕ ਹੈ ਜੀ, ਕਿਹੜੀ ਤੁਹਾਨੂੰ ਕਿਤਾਬ ਬਹੁਤ ਚੰਗੀ ਲੱਗਦੀ ਹੈ? ਉਹ ਕਹਿੰਦੀ ਹੈ ਜੀ ਐਨਾਹੀਲੇਸ਼ਨ ਆਫ ਕਾਸਟ ਬਾਈ ਡਾਕਟਰ ਅੰਬੇਦਕਰ। ਉਹਨਾਂ ਨੂੰ ਸਮਝ ਆ ਗਈ ਕਿ ਵੀ ਇਹ ਤਾਂ ਜ਼ਾਤ ਪਾਤ ਦੇ ਖਿਲਾਫ, ਔਰ ਅੰਬੇਦਕਰ ਦੀ ਬੜੀ ਸਟਰੋਂਗ ਕਿਤਾਬ ਹੈ ਉਹ ਉੱਥੇ ਹੀ ਉਹਨਾਂ ਨੇ ਉਹਦਾ ਫਿਊਚਰ ਡਿਸਾਈਡ ਕਰਤਾ ਵੀ ਆਊਟ, ਉਹ ਨੰਬਰ ਤੁਹਾਡੇ ਕੱਟ ਦੇਣੇ ਨੇ ਉਹਨਾਂ ਨੇ। and they are likely to be given less marks because he is an Ambedkarite। ਉਹਨਾਂ ਨੂੰ ਅੰਦਾਜ਼ਾ ਹੋ ਗਿਆ ਵੀ ਇਹ ਤਾਂ ਅੰਬੇਦਕਰ ਦਾ
ਫਾਲੋਅਰ ਹੈ। ਅੱਛਾ ਫਿਰ ਕੈਂਡੀਡੇਟਸ ਹੈਵ ਟੂ ਸੀਮ ਟੂ ਟੋ ਬ੍ਰਹਮਨਿਕਲ ਲਾਈਨ ਐਂਡ ਸੈਫਰਨ ਏਜੰਡਾ ਟੂ ਬੀ ਸਿਲੈਕਟਡ। ਤੁਸੀਂ ਸਵਾਲਾਂ ਦੇ ਜਵਾਬ ਇਵੇਂ ਦਿਓ ਜਿਹੜੇ ਭਗਵਾ ਕਰਨ ਵਾਲਿਆਂ ਦਾ ਜਿਹੜਾ ਏਜੰਡਾ ਉਹਨੂੰ ਸੂਟ ਕਰਦੇ ਨੇ। I am also seeing that visible minorities such as Amritdhari Sikhs, cap and burqa wale Muslims are hardly getting selected in UPSC for last few। ਪਿਛਲੇ ਸਾਲਾਂ ਤੋਂ ਅੰਮ੍ਰਿਤਧਾਰੀ ਸਿੱਖ ਜਾਂ ਜਿਹੜੇ ਮੇਲ ਮੁਸਲਮਾਨ ਜਿਹੜੇ ਇਸਲਾਮਿਕ ਟੋਪੀ ਜਾਂ ਬੁਰਕਾ ਜਾਂ ਹਿਜਾਬ ਜੋ ਵੀ ਹੈ ਉਹ ਆਲਮੋਸਟ ਬਾਹਰ ਹੀ ਨੇ। ਇਫ ਯੂ ਆਰ ਵੀਅਰਿੰਗ ਕੜਾ ਕਿਰਪਾਨ ਟੋਪੀ ਹਿਜਾਬ ਲੌਂਗ ਬੀਅਰਡ ਐਟਸੈਟਰਾ then interview panel already has dismissed ਉਹ ਇਹਦਾ ਸਮਝੋ ਵੀ ਤੁਸੀਂ ਬਾਹਰ ਹੀ ਹੋ and will give you less scores, whereas tilak, ਜਨਾਊ, ਸੰਦੂਰ, ਕਲਾਵਾਧਾਰੀ candidates are getting all favors even if they score less in means and written exam ਕਿ ਉਹਨਾਂ ਨੂੰ ਭਾਵੇਂ ਉਹਦੇ ਚ ਰਿਟਨ ਔਰ ਦੂਜੇ ਚ ਘੱਟ ਵੀ ਹੋਣ, ਉਹ ਤਿਲਕ ਲਾਇਆ, ਟਿੱਕਾ ਲਾਇਆ, ਸੰਦੂਰ ਰੱਖਿਆ, ਧੂੜਿਆ ਹੋਇਆ ਸਿਰ ਦੇ ਵਿੱਚ, ਸਮਝੋ ਕਿ ਵੀ ਇਹ ਉਹਨਾਂ ਦੇ ਫੇਵਰਿਟ ਕੈਂਡੀਡੇਟ ਨੇ। I am also seeing more candidates are being selected from cow belt and BJP ruled, BJP dominating states and hardly any candidates from south, north east, Kashmir or Punjab। ਜਿਹੜੀ cow belt ਹੈ ਉਸ ਦੇ ਵਿੱਚ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਗੁਜਰਾਤ, ਇਹਨਾਂ ਚੋਂ ਹੀ ਨੇ, ਨਾ ਪੰਜਾਬ ਕਸ਼ਮੀਰ ਚੋਂ ਨੇ, ਨਾ ਨਾਰਥ ਈਸਟ ਦੀਆਂ ਸਟੇਟਾਂ ਚੋਂ ਨੇ ਔਰ ਨਾ ਹੀ ਜਿਹੜਾ ਸਾਊਥ। ਇੱਕ ਜ਼ਮਾਨਾ ਹੁੰਦਾ ਸੀ ਕਿਉਂਕਿ ਇੰਗਲਿਸ਼ ਮੀਡੀਅਮ ਸੀ ਉਦੋਂ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਉਹ ਵੀ ਕਹਿੰਦੇ ਕਿ ਬਈ ਹੁਣ ਕਾਊ ਬੈਲਟ ਵਾਲੇ ਹੀ ਆ ਰਹੇ ਨੇ। ਅੱਛਾ Reddit has a whole sub Reddit dedicated to exposing UPSC, ਉਹਨਾਂ ਦੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਹੈ। They have exposed how candidates who have scored great marks in mains exams have been given abysmally low scores in personality test which brought their rank down by several notches। ਇੰਟਰਵਿਊ 'ਚ ਉਹਨਾਂ ਦੇ ਨੰਬਰ ਕੱਟ ਦਿੰਦੇ ਨੇ ਜਿਹੜੇ ਉਹਨਾਂ ਨੂੰ ਮਾਈਨੋਰਿਟੀ ਜਾਂ ਦੂਜੇ ਲੱਗਦੇ ਨੇ। ਅੱਛਾ Here there is also a pattern of not giving favorite marks in interview and personality test to candidates who studied from minority institutions such as HGPC run colleges or Jamia or Aligarh Muslim University type or Christ College type Christian। ਉਹਨਾਂ ਨੇ ਕਿਹਾ ਵੀ ਜਦੋਂ ਸਰਟੀਫਿਕੇਟ ਦੇਖਦੇ ਨੇ ਕਿ ਤੁਹਾਡੀ ਮੁੱਢਲੀ ਐਜੂਕੇਸ਼ਨ ਕਿੱਥੋਂ ਹੋਈ ਹੈ, ਜੇ HGPC ਰਨ ਜਾਂ ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਜਾਂ ਜਾਮੀਆ ਮਿਲੀਆ ਔਰ ਕ੍ਰਿਸਚਨ ਕਾਲਜਸ, ਇਹਦਾ ਮਤਲਬ ਵੀ ਤੁਸੀਂ ਬਾਹਰ ਹੋ। ਅੱਛਾ They look at candidates' background and kind of backing he or she has. They are deliberately keeping minorities, women, border states, residents, ਬਾਕੀ ਕੈਟਾਗਰੀ ਜਿਹੜੀਆਂ ਨੇ ਦਲਿਤ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, people of different ideology away from power and policy making। ਕਿ ਇਹ ਸਾਰੀਆਂ ਕੈਟਾਗਰੀਜ਼ ਬਾਹਰ ਵੀ ਤੁਸੀਂ ਪਾਵਰ ਸੈਂਟਰਸ ਤੇ ਜਿਹੜਾ ਉਹ ਨਹੀਂ ਬੈਠੇ ਹੋਣੇ ਚਾਹੀਦੇ ਉਹਨੂੰ। They are also found giving ranks to candidates who made fake caste certificates to get EWS quota and even fake disability certificates। ਉਹ ਵੀ ਫੇਕ ਬਣਾ ਕੇ ਬ੍ਰਾਹਮਣਾ ਬਾਣੀਆਂ ਦੇ ਮੁੰਡੇ ਆਉਂਦੇ ਨੇ ਉਹਨਾਂ ਨੂੰ। They are strong whispers that if you can pay enough crores and are close to ruling party ministers then you can easily get rank and post of your choice of UPSC। ਕਰੋੜਾਂ ਉਹ ਤਾਂ every Indian is genetically corrupt, ਹੁਣ ਤਾਂ ਪਾਵਰ ਆਈ ਹੋਈ ਹੈ ਇਹਨਾਂ ਕੋਲ, ਹਿੰਦੂ ਤਵੀਆਂ ਕੋਲ। UPSC scam was exposed last year also, it was all over social media। ਇਹ ਵੀ ਪਿਛਲੇ ਸਾਲ one UPSC panel member admitted that they also give less marks to candidates above 27 years as they are not easy to train, can't be rigid। They also dislike candidates who are too firm, frank or outspoken and do not appear to be submissive and ਉਹਨਾਂ ਨੇ ਕਿਹਾ ਜਿਹੜੇ 27 ਸਾਲ ਤੋਂ ਉੱਪਰ ਉਮਰ ਵਾਲੇ ਉਮੀਦਵਾਰ ਹੁੰਦੇ ਨੇ ਭਾਵੇਂ ਟੈਕਨੀਕਲੀ ਉਹ ਐਲੀਜੀਬਲ ਨੇ ਉਹਨਾਂ ਨੂੰ, ਪਰ ਉਹਨਾਂ ਨੂੰ ਨਹੀਂ ਰੱਖਿਆ ਕਿ ਬਈ ਇਹਨਾਂ ਨੇ ਤਾਂ ਆਲਰੇਡੀ ਇਹਨਾਂ ਦੇ ਆਈਡੀਆਜ਼ ਬਣੇ ਹੋਏ ਨੇ, ਇਹਨਾਂ ਨੂੰ ਮੋਲਡ ਨਹੀਂ ਕੀਤਾ ਜਾ ਸਕਦਾ। I have myself seen BJP IT cell members and trolls throw a fit if a Dalit or minority is a topper in UPSC। They openly talk of changing whole ecosystem, changing civil servants and judiciary as per their ideology। ਹੁਣ ਕਿਉਂਕਿ ਲਿਸਟ ਆ ਜਾਂਦੀ ਹੈ ਕਿ ਜੀ ਫਲਾਣਾ ਟੈਕਸੀ ਵਾਲੇ ਦੀ ਧੀ ਜਿਹੜੀ ਹੈ ਉਹ ਜੱਜ ਬਣ ਗਈ ਤੇ ਫਲਾਣਾ, ਉਹ ਕਹਿੰਦੇ ਵੀ ਉਹਨਾਂ ਨੂੰ ਟਰੋਲ ਕਰਦੇ ਨੇ ਵੀ ਇਹਨਾਂ ਨੂੰ ਕੱਢੋ ਬਾਹਰ, ਇਹ ਕਿੱਥੋਂ ਆ ਗਏ। ਦੇਖੋ This recent selection of mostly upper caste Hindu males for IAS and giving them top ranks in UPSC and almost erasing minorities, women, scheduled caste, scheduled tribe, OBC and people from peripheral states
seems to be indicative of implementing same demands that IT cell was espousing openly on social media in last 5 years. ਕਿ ਜੋ ਪਿਛਲੇ 5 ਸਾਲ ਤੋਂ ਸੋਸ਼ਲ ਮੀਡੀਆ ਤੇ ਹਿੰਦੂਤਵੀਆਂ ਨੇ ਕੀਤਾ ਸੀ, ਬਿਲਕੁਲ ਉਸੇ ਲਾਈਨ ਦੇ ਉੱਤੇ ਹੀ ਹੁਣ UPSC ਆਪਣਾ ਕੰਮ ਕਰ ਰਿਹਾ। ਕੈਂਡੀਡੇਟਸ ਆਫ ਹਿੰਦੀ ਬੈਲਟ ਸਟੇਟਸ ਆਰ ਸਿਲੈਕਟਡ ਮੋਰ in comparison to South, Northeast Punjab and Jammu and Kashmir. I am writing this to expose this system and make sure Sikhs living in India or abroad and Sikhs living in denial should know that they are not living under a fair system. Rules are fair only on paper, but it is arbitrary and functions differently in real life. ਕਿ ਮੈਂ ਇਹ ਮੈਸੇਜ ਉਹਨਾਂ ਸਿੱਖਾਂ ਨੂੰ ਜਿਹੜੇ ਇੱਥੇ ਵੀ ਨੇ ਉੱਥੇ ਵੀ ਨੇ ਕਿ ਤੁਹਾਡੀ ਇਸ ਸਿਸਟਮ 'ਚ ਕੋਈ ਥਾਂ ਨਹੀਂ ਹੈ। ਤੁਸੀਂ ਮਤ ਕਹੋ ਜੀ ਦੇਖੋ ਮੈਰਿਟ ਹੈ ਜੀ, ਜਿਹੜਾ ਆਏਗਾ ਜੀ ਉਹ ਬਣ ਜਾਏਗਾ ਜੀ, ਇਹ ਕੋਈ ਨਹੀਂ। ਆਈ ਹੈਵ ਹਰਡ ਦੈਟ ਕੈਂਡੀਡੇਟਸ ਆਰ ਟ੍ਰੀਟਡ ਡਿਫਰੈਂਟਲੀ ਡਿਊਰਿੰਗ ਟ੍ਰੇਨਿੰਗ, ਜਿਹੜੀ LBS NNA ਆਲਸੋ ਜਿਹੜੇ ਉਹਨਾਂ ਦੇ ਸਿਲੈਕਟ ਹੋਣ ਤੋਂ ਬਾਅਦ ਟ੍ਰੇਨਿੰਗ ਤੇ ਜਾਂਦੇ ਸੈਂਟਰ ਨੇ, ਉੱਥੇ ਵੀ ਉਹਨਾਂ ਦੇ ਨਾਲ ਜਿਹੜਾ ਉਹ ਵਿਤਕਰਾ ਹੁੰਦਾ ਐਂਡ ਗਿਵਨ ਲੈਸ ਗ੍ਰੇਡਸ, ਲੈਸ ਸਕੋਰਸ ਡਿਊ ਟੂ ਦੇਅਰ ਬੈਕਗਰਾਉਂਡ ਔਰ ਇਫ ਦੇ ਆਰ ਨਾਟ ਸਬਮਿਸਿਵ ਇਨਫ। They essentially want a yes man and obedient type with no mind of his or her own. ਉਹਨਾਂ ਨੇ ਕਿਹਾ ਵੀ ਜਿਹੜੇ ਸਿਲੈਕਟ ਵੀ ਹੋ ਜਾਂਦੇ ਨੇ ਉਹਨਾਂ ਨਾਲ ਵੀ ਡਿਸਕ੍ਰਿਮੀਨੇਟ, ਉਹਨਾਂ ਨੂੰ ਯਸ ਮੈਨ ਚਾਹੀਦੇ ਨੇ, ਔਰ ਜਿਹੜੇ ਵੀ ਕੋੜਕੂ ਉਹਨਾਂ ਨੂੰ ਲੱਗਦੇ ਨੇ ਵੀ ਇੰਡੀਪੈਂਡੈਂਟ ਥਿੰਕ ਕਰ ਸਕਦੇ ਨੇ ਜਾਂ ਹਿੰਦੂਤਵਾ ਦੇ ਏਜੰਡੇ ਨੂੰ ਅਪੋਜ਼ ਕਰ ਸਕਦੇ ਨੇ ਆਪਣੀਆਂ ਐਡਮਿਨਿਸਟ੍ਰੇਟਿਵ ਡਿਊਟੀਜ਼ ਦੇ ਵੇਲੇ, ਉਹਨਾਂ ਨੂੰ ਉਹ ਉੱਥੇ ਵੀ ਇੱਕ ਜੇ ਸਟੈਪ ਤੁਸੀਂ ਉੱਪਰ ਚਲੇ ਵੀ ਗਏ ਉੱਥੋਂ ਤੁਹਾਨੂੰ ਉਹ ਪਾਸੇ ਕਰ ਦਿੰਦੇ ਨੇ ਜਾਂ ਤੁਹਾਨੂੰ ਨੀਵਾਂ ਦਿਖਾਉਂਦੇ ਨੇ। They also discriminate later during service also. If you are junior officer, they keep taunting you or keep transferring and harassing you, your family, until you give up and comply or resign or commit suicide or just agree to conform to them. ਹੁਣ ਪੰਜਾਬ ਜਿਹੜੇ ਹਰਿਆਣਾ ਪੁਲਿਸ ਚੰਡੀਗੜ੍ਹ ਕਮਿਸ਼ਨਰ ਲੈਵਲ ਵਾਲਿਆਂ ਨੇ ਸੁਸਾਈਡ ਕੀਤਾ ਹੈ। ਜਦੋਂ ਤੁਸੀਂ ਕੋਈ ਦਲਿਤ ਜਾਂ ਬੈਕਵਰਡ ਕਲਾਸ ਜਾਂ ਕੋਈ ਸਿੱਖ ਪਹੁੰਚ ਜਾਂਦਾ ਹੈ ਉਹਦਾ ਜੀਣਾ ਹਰਾਮ ਕਰ ਦਿੰਦੇ ਨੇ, ਉਹ ਜਾਂ ਰਿਜ਼ਾਈਨ ਕਰਕੇ ਚਲਾ ਜਾਏਗਾ ਜਾਂ ਦੁਖੀ ਹੋ ਕੇ ਸੁਸਾਈਡ ਕਰ ਲਏਗਾ। ਇਹ ਉਹਨਾਂ ਨੇ ਇਹ ਸਾਰਿਆਂ ਨੂੰ ਕਿਹਾ। ਸੋ ਫॉर ਦੋਜ਼ ਸਿੱਖ ਕਿਡਸ ਐਂਡ देयर ਪੇਰੈਂਟਸ who think IAS is their dream, or if they work hard enough then they will clear UPSC and their life will be set. They will get perks, status, power and respect in society and get good proposals for marriage or get good dowry once they become IAS, IPS. I guess they need a strong wake-up call. It is not as fair straight path simple as they think. ਕਿ ਜਿਹੜੇ ਸਮਝਦੇ ਨੇ ਵੀ ਸਾਡੇ ਬੱਚੇ DC ਲੱਗ ਜਾਣਗੇ, ਚੰਗੇ ਘਰ 'ਚ ਵਿਆਹ ਹੋ ਜਾਏਗਾ, ਕੋਠੀ ਵੀ ਮਿਲੇਗੀ ਦਾਜ ਦੇ ਵਿੱਚ, ਇਹ ਇਹਨਾਂ ਸੁਪਨਿਆਂ 'ਚੋਂ ਨਿਕਲੋ ਕਿਉਂਕਿ ਇਹ ਜਿਹੜਾ ਸਿੱਧਾ ਰਸਤਾ ਨਹੀਂ ਹੈ। ਇੱਥੇ ਕਹਾਣੀ ਹੋਰ ਹੈ। Their hard work, expenditure on expensive books, coaching may go waste. They may lose their peak years of teenage 20s and early 30s trying to prepare for this exam and get nothing. ਕਿ ਹੁਣ ਇਹਦੇ ਲਈ ਜਿਹੜੇ IAS ਜਾਂ ਦੂਜੇ UPSC ਲਈ ਜਾਂਦੇ ਨੇ, ਬੜੇ ਬੜੇ ਅੱਗੋਂ ਕੋਚਿੰਗ ਸੈਂਟਰ ਬਣੇ ਹੋਏ ਨੇ, ਉਹਨਾਂ ਦੀਆਂ ਭਾਰੀ ਫੀਸ ਨੇ, ਟ੍ਰੇਨਿੰਗਸ ਦੀ, ਕਿ ਮਤ ਪੈਸਾ ਖਰਚ ਕਰੋ, ਤੁਹਾਡੇ ਲਈ ਇਹ ਥਾਂ ਨਹੀਂ ਹੈ। I have been depressed. Then they blame themselves. ਹਾਂ, ਜਦੋਂ ਉਹਨਾਂ ਦੀ ਨਹੀਂ ਹੁੰਦੀ ਸਿਲੈਕਸ਼ਨ ਜਾਂ ਐਗਜ਼ਾਮ 'ਚੋਂ ਕਲੀਅਰ ਹੋ ਕੇ ਵੀ ਇੰਟਰਵਿਊ 'ਚ ਫੇਲ ਹੁੰਦੇ ਨੇ, then they blame themselves or their luck or parenting or think there is something wrong with them, but they do not know that the whole system is rigged against them. ਜਦੋਂ ਇੰਨਾ ਤੁਸੀਂ ਐਂਬੀਸ਼ਨ ਰੱਖਦੇ ਹੋ, ਮਿਹਨਤ ਕਰਦੇ ਹੋ, ਫਿਰ ਤੁਸੀਂ ਆਪਣੇ ਆਪ 'ਚ ਹੀ ਹੁੰਦੇ ਹੋ। ਔਰ ਉਹਨਾਂ ਨੇ ਬੀਬੀ ਜੀ ਨੇ ਆਪਣਾ ਵੀ I have been depressed due to marks type issues myself, and I know cousins and friends who attempted suicide due to not clearing exams like UPSC despite all hard work. ਇਹ ਹੈ ਜਦੋਂ ਤੁਸੀਂ ਪਰਸਨਲੀ ਉਸ ਚੋਂ ਦੇਖਦੇ ਹੋ, ਆਪਣੇ ਆਲੇ ਦੁਆਲੇ ਪਰਿਵਾਰਾਂ 'ਚ ਜਾਣੂ 'ਚ ਹੁੰਦਾ ਹੈ ਕਿ ਜੀ ਯਾਰ ਇੰਨਾ ਸ਼ਾਈਨਿੰਗ ਉਹ ਯੂਨੀਵਰਸਿਟੀ ਟੌਪਰ, ਔਰ ਉੱਥੇ ਕੀ ਹੋ ਗਿਆ, UPSC ਐਗਜ਼ਾਮ ਵੀ 800 ਚੋਂ 700 ਨੰਬਰ ਹੈ, ਇੰਟਰਵਿਊ 'ਚ ਫੇਲ ਕਰਤਾ। ਸੋ ਇਹ ਹੈ ਉਹਨਾਂ ਦਾ। ਉਹਨਾਂ ਨੇ I would like to tell minority youth and women that it's not for our fault. We are living in a system designed to decimate, designed to discriminate against us, keep us down, keep us away from any position of power, position of influence, positions that influence policy making and decision making, positions of governance and power are being
gate kept from us by this Brahminical Bhagwa regime ਵੀ ਸਾਡਾ ਕਸੂਰ ਨਹੀਂ ਹੈ, ਸਾਡੇ ਤੋਂ ਇਹ ਭਗਵਾ ਜਿਹੜੇ ਧਾਰੀ ਬ੍ਰਾਹਮਣ ਨੇ ਇਹਨਾਂ ਨੇ ਸਾਨੂੰ ਜਿਹੜਾ ਇਸ ਤੋਂ ਦੂਰ ਕੀਤਾ ਹੈ। ਅੱਛਾ They use arbitrary criteria from interview panel to keep us down. For example, a candidate has scored 800 in mains, but he will get only 130 in interview and personality test. How can there be such vast difference in written exam score and interview score? मैं already explain ਕੀਤਾ ਵੀ ਕਿਵੇਂ ਤੁਹਾਨੂੰ ਉਹਨਾਂ ਨੇ ਫੇਲ ਕਰਨਾ ਹੈ ਜਾਂ ਤੁਹਾਨੂੰ ਡੀਗ੍ਰੇਡ ਕਰਨਾ ਹੈ ਉਹ ਅਹੁਦਾ ਨਾ ਦੇਣ ਦੇ ਲਈ। ਅੱਛਾ Most such candidates who got great marks in mains but very less in interview and personality test were all women, minorities, dual caste, dual tribe, OBC, from non-Hindi belt, non-BJP states as well as non-elite background. Women ਦਾ ਬੜਾ ਇੰਟਰਸਟਿੰਗ ਹੈ। ਮੈਨੂੰ ਇਹ ਲੱਗਿਆ ਵੀ ਚਲੋ ਮਾਈਨੋਰਿਟੀ ਦੂਜੇ ਦੇ ਔਰਤਾਂ ਵੀ ਭਾਵੇਂ ਉਹ ਹਿੰਦੂ ਔਰਤਾਂ ਵੀ ਨੇ, ਉਹਨਾਂ ਨੇ ਕਿਹਾ ਵੀ ਇਹ ਵੀ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਈਵਨ ਐਟ ਸਟੇਟ ਲੈਵਲ, ਹੁਣ ਇੱਕ ਤਾਂ UPSC ਲੈਵਲ ਹੈ, ਸਟੇਟ ਲੈਵਲ ਤੇ ਵੀ ਆਈ ਐਮ ਨੋਟਿਸਿੰਗ ਦੈਟ ਮੋਸਟ PCS, ਇਹ PCS ਪੰਜਾਬ ਸਿਵਲ ਸਰਵਿਸ ਹੈ, ranks are being given away to the upper caste Hindus and almost all DC officers etc are upper caste Hindus in Punjab. ਪੰਜਾਬ 'ਚ ਨਜ਼ਰ ਮਾਰੋ, ਕੋਈ UP ਦੀ, ਕੋਈ ਬਿਹਾਰ ਦੀ, ਕੋਈ ਦੂਜੇ ਕੋਈ ਬੰਦਾ, ਕੋਈ ਜਨਾਨੀ ਜਿਹੜੇ ਨੇ ਉਹ ਬਿਲਕੁਲ ਡਿਸਕ੍ਰਿਮੀਨੇਸ਼ਨ ਓਪਨਲੀ ਕਰਦੇ ਨੇ। ਉਹ ਜਿਵੇਂ ਇੱਕ ਸੀ ਜੋਤਿਕਾ ਕੇ ਕੀ ਪੀਲੇ ਪਰਨੇ ਵਾਲੇ ਕੋ ਲਾਓ, ਉਹ ਕਿਸਾਨਾਂ ਦੀ ਮੂਵਮੈਂਟ ਦੇ ਵੇਲੇ, ਔਰ ਉਹਦੀਆਂ ਲੱਤਾਂ ਤੋੜੀਆਂ ਉਹਨੂੰ ਕਰਕੇ। Whereas Sikhs, especially Amritdhari Sikhs, women, scheduled caste, scheduled tribe, OBC, Christians, Muslims, other minorities like Buddhists are hardly to be seen in last few years. ਪਿਛਲੇ ਸਾਲਾਂ 'ਚ ਤੁਹਾਨੂੰ ਇਹਨਾਂ 'ਚੋਂ ਕੋਈ ਨਜ਼ਰ ਨਹੀਂ ਆਉਂਦੇ। While same Sikhs are getting good positions in countries like Canada, they are being systematically sidelined here in India. ਕਿ ਵੀ ਉੱਥੇ ਉਹ ਸ਼ਾਈਨ ਕਰ ਰਹੇ ਨੇ, ਇੱਥੇ ਉਹਨਾਂ ਨੂੰ systematically sideline ਕੀਤਾ ਜਾ ਰਿਹਾ। Number of Muslims is also being drastically reduced everywhere. ਮੁਸਲਮਾਨ ਵੀ ਗਾਇਬ ਕੀਤੇ ਨੇ। They are also reducing number of women. ਹੁਣ women ਕਿਉਂ? And Mohan Bhagwat recently said that if you educate and give job to a man, you create a family. But if you educate and give job to women, you ensure men find it hard to get married and birth rate declines. ਇਹ ਕਹਿ ਰਿਹਾ ਜੀ ਇਸ ਲਈ ਔਰਤਾਂ ਨੂੰ ਮਤ ਦਿਓ ਕਿ ਵੀ ਇਹ ਤਾਂ ਜੰਮੇ ਬੱਚੇ ਜੰਮਣ ਲਈ ਰੱਖੀਆਂ ਜੋ ਮਨੂ ਨੇ ਕਿਹਾ, ਔਰ ਅਦਰਵਾਈਜ਼ ਤਾਂ ਇਹ ਜਿਹੜਾ ਫਿਰ ਉਹ ਸਾਡੀ ਬਰਥ ਰੇਟ ਘਟ ਜਾਏਗਾ। They are slowly trying to push away women from positions of power and keep giving speeches about marrying early, increased birth rate and how women should be housewives and have 5 kids or 10 kids. ਉਹ ਨਿਆਣੇ ਜੰਮਣ ਦੀ ਮਸ਼ੀਨ ਬਣਾਇਆ ਹੋਇਆ ਜੋ ਮਨੂ ਚਾਹੁੰਦਾ ਸੀ। Selections and hiring in government jobs is proof of discriminatory agenda being implemented openly. Most people will deny it and claim these are conspiracies, theories or a case of sour grapes ਕਿ ਜੀ ਇਹ ਅੰਗੂਰ ਖੱਟੇ ਨੇ, ਤੁਹਾਡੀ ਪਹੁੰਚ ਨਹੀਂ ਹੁੰਦੀ, ਔਰ it is all about own skills, merit, preparation, hard work or karma, but systematically bias is too obvious to ignore and ਕਿ ਸਾਹਮਣੇ ਨਜ਼ਰ ਆ ਰਿਹਾ ਕਿ ਵਿਤਕਰਾ ਹੋ ਰਿਹਾ। I have never seen an upper caste Hindu getting good marks in mains but almost failing in interview and personality test ਕਿ ਵੀ ਉਹਨੇ ਨੰਬਰ ਬਹੁਤ ਚੰਗੇ ਲਏ ਜਿਹੜੇ ਨੇ ਹੋਣ ਤੇ ਇੰਟਰਵਿਊ 'ਚ ਫੇਲ ਹੋਏ। ਪਰ that stark discrepancy is only seen in minority, scheduled caste, scheduled tribe, OBC, women candidate scores. What does it say about fairness of government jobs, UPSC then? What does it say about representation? ਸਾਹਮਣੇ ਹੈ ਵੀ ਇਹ ਚੋਂ ਕੀ ਸੁਨੇਹਾ ਨਿਕਲਦਾ ਹੈ। ਅਖੀਰ 'ਚ ਉਹਨਾਂ ਨੇ ਕਿਹਾ ਬ੍ਰੇਨ ਵਾਸ਼ਡ ਸਿੱਖਸ, ਜਿਹੜੇ ਸਿੱਖਾਂ ਦਾ ਦਿਮਾਗ ਧੋਤਾ ਹੋਇਆ ਬ੍ਰਾਹਮਣਵਾਦ ਦੇ ਉਹ ਸਾਰੇ ਏਜੰਡੇ ਨੇ। Other minorities, SC, ST, OBC, peripheral, border and non-Hindu states in India really need to wake up and think where we stand in Indian state. Are we just workhorses and taxpayers with no stakes in power and policy making ourselves? ਕਿ ਅਸੀਂ ਉਹ ਖੋਤੇ हैं, ਭਾਰ ਲੱਦਿਆ ਹੋਇਆ ਕੰਮ ਕਰੀ ਜਾਓ, ਟੈਕਸ ਦੇਈ ਜਾਓ। So called toughest and most prestigious exam of India is just an elite Hindi belt upper caste Hindu male reserve
it has nothing for others, the sooner it is exposed the better. ਕਿ ਭਾਈ ਇਹ ਸਿਰਫ ਹਿੰਦੂਆਂ ਦੇ ਲਈ, ਹਿੰਦੀ ਬੈਲਟ ਦੇ ਅਪਰ ਕਾਸਟ ਦੇ ਲਈ ਹੈ, ਬਾਕੀਆਂ ਦੇ ਲਈ ਕੋਈ ਥਾਂ ਨਹੀਂ ਬਚੀ। ਬੇਸ਼ੱਕ ਲਿਖਤ ਥੋੜੀ ਲੰਬੀ ਸੀ, ਲੇਕਿਨ ਮੈਨੂੰ ਇਹ ਲੱਗਾ ਕਿਉਂਕਿ ਮੈਂ ਵੀ ਇਹ ਤਾਂ ਮੈਨੂੰ ਪਤਾ ਹੈ ਕਿ ਵੀ ਉੱਥੇ ਆਲਰੇਡੀ ਜਿਹੜੇ ਬਣ ਵੀ ਜਾਣਗੇ ਉਹਨਾਂ ਨੇ ਵੀ ਏਜੰਡਾ ਉਹਨਾਂ ਦਾ ਹੀ ਟੋ ਕਰਨਾ ਹੈ, ਪਰ ਹੁਣ ਤਾਂ ਈਵਨ ਉਹਨਾਂ ਨੂੰ ਬਣਨ ਤੱਕ ਵੀ ਨਹੀਂ ਪਹੁੰਚਣ ਦਿੰਦੇ। ਇਹ ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਅਮਨਜੋਤ ਕੌਰ ਜੀ ਤੁਹਾਡਾ। ਜੀ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਜ਼ਮ ਬਾਰੇ, ਜਿਹੜੀ ਕਿ ਸ਼ੇਰਬਾਜ਼ ਢਿੱਲੋਂ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਉਹ ਆਪਾਂ ਸ਼ੇਅਰ ਕਰਾਂਗੇ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ 2-3 ਹੋਰ ਲਿਖਤਾਂ ਵੀ ਸੀ, ਲੇਕਿਨ ਮੈਂ ਘੜੀ ਵੱਲ ਦੇਖ ਰਿਹਾ, ਸੋ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਦੀ ਨਜ਼ਮ ਮੈਂ ਸ਼ੇਅਰ ਕਰਾਂਗਾ ਜੀ। ਰਾਈਜ਼ ਬਿਫੋਰ ਦਾ ਡਾਨ। ਹੁਣ ਜ਼ਾਹਰ ਹੈ ਕਿ ਡਾਨ ਜਦੋਂ ਸੂਰਜ ਦੀਆਂ ਕਿਰਨਾਂ ਰੁਸ਼ਨਾਉਂਦੀਆਂ ਨੇ, ਜਿਹੜੀ ਸਵੇਰ ਦਾ ਵੇਲਾ, ਅੰਮ੍ਰਿਤ ਵੇਲੇ ਤੋਂ ਬਾਅਦ ਜਿਹੜਾ ਪੀਰੀਅਡ ਹੈ, ਔਰ ਜਦੋਂ ਅਸੀਂ ਜ਼ੁਲਮ ਦੀ ਕਾਲੀ ਬੋੜੀ ਰਾਤ ਦੀ ਗੱਲ ਕਰਦੇ ਹਾਂ, ਜ਼ੁਲਮੀ ਰਾਤ ਦੀ ਗੱਲ ਕਰਦੇ ਹਾਂ, ਤੇ ਫਿਰ ਜਦੋਂ ਉਸ ਕੰਟੈਕਸਟ ਡਾਨ ਦਾ ਜ਼ਿਕਰ ਹੁੰਦਾ ਹੈ ਜਾਂ ਸੂਹੀ ਸਵੇਰ ਦਾ ਜ਼ਿਕਰ ਹੁੰਦਾ ਹੈ, ਤੇ ਉਹ ਹੋਪ ਹੈ ਕਿ ਵੀ ਜ਼ੁਲਮ ਦੀ ਕਾਲੀ ਬੋੜੀ ਰਾਤ ਮੁੱਕੇਗੀ ਔਰ ਆਜ਼ਾਦੀ ਦਾ ਸੂਰਜ ਰੋਸ਼ਨਾਏਗਾ। ਉਸ ਦੀਆਂ ਸੂਈਆਂ ਕਿਰਨਾਂ ਸਾਡੇ ਇੰਤਜ਼ਾਰ ਕਰ ਰਹੀਆਂ ਨੇ ਖੁੱਲੇ ਅਸਮਾਨ ਦੇ ਥੱਲੇ। I know you are hungry, I know you are tired, your hearts have burned, your hopes have fired. You search for bread, you long for light, through endless days and sleepless night. ਮੈਨੂੰ ਪਤਾ ਹੈ ਤੁਸੀਂ ਭੁੱਖੇ ਹੋ, ਮੈਨੂੰ ਪਤਾ ਹੈ ਤੁਸੀਂ ਥੱਕੇ ਹੋਏ ਹੋ, ਤੁਹਾਡੇ ਦਿਲ ਜਿਹੜੇ ਨੇ ਉਹ ਧੁਖੇ ਹੋਏ ਨੇ, ਤੁਹਾਡੀਆਂ ਆਸਾਂ ਦੇ ਉੱਤੇ ਜਿਹੜਾ ਉਹ ਪਾਣੀ ਫਿਰਿਆ ਹੋਇਆ ਹੈ, ਤੁਸੀਂ ਆਪਣੀ ਰੋਟੀ ਰੋਜ਼ੀ ਦੇ ਲਈ ਭੱਜ ਦੌੜ ਕਰ ਰਹੇ ਹੋ, ਤੁਸੀਂ ਰੋਸ਼ਨੀ ਦੇ ਢੁੰਡਾਊ ਹੋ, ਭਾਵੇਂ ਐਂਡਲੈਸ ਤੁਹਾਡੇ ਦਿਨ ਔਰ ਕਈ ਜਿਹੜੀਆਂ ਨੇ ਉਨਿੰਦੀਆਂ ਤੁਹਾਡੀਆਂ ਰਾਤਾਂ ਗੁਜ਼ਰ ਰਹੀਆਂ ਨੇ, ਬਟ ਹੀਅਰ ਦਾ ਕਾਲ ਬਿਯੋਂਡ ਯੂਰ ਪੇਨ। Your father doesn't watch in vain. Before his throne he stands today, with gifts no tyrant takes away. ਇਹ ਹੋਪ ਜਦੋਂ ਅਸੀਂ ਗੁਰੂ 10ਵੇਂ ਪਾਤਸ਼ਾਹ ਅਕਾਲ ਪੁਰਖ ਸੱਚ ਦੀ ਜਿੱਤ ਦੀ ਗੱਲ ਕਰਦੇ ਹਾਂ ਕਿ ਵੀ ਇੱਕ ਪਾਸੇ ਸਾਡੀ ਭੁੱਖ ਪਿਆਸ ਕੁੱਲੀ ਗੁੱਲੀ ਜੁੱਲੀ ਦਾ ਰੌਲਾ, ਉਸ ਦੇ ਲਈ ਦੌੜ ਭੱਜ, ਪਰ ਇੱਥੇ ਬਟ ਹੀਅਰ ਦਾ ਕਾਲ ਬਿਯੋਂਡ ਯੂਰ ਪੇਨ, your father doesn't watch in vain. ਐਵੇਂ ਨਹੀਂ, ਤੁਹਾਡਾ ਪਿਤਾ ਤੁਹਾਨੂੰ ਉਡੀਕ ਰਹੇ ਨੇ, ਜਿਹੜੇ ਬਿਫੋਰ ਹਿਸ ਥਰੋਨ ਹੀ ਸਟੈਂਡਸ ਟੂਡੇ, ਉਹ ਆਪਣੇ ਤਖਤ ਦੇ ਸਾਹਮਣੇ ਖਲੋਤੇ ਨੇ, ਵਿਦ ਗਿਫਟਸ ਨੋ ਟਾਇਰੈਂਟ ਟੇਕਸ ਅਵੇ, ਕਿ ਕੋਈ ਵੀ ਜਿਹੜਾ ਜ਼ਾਲਮ ਹੈ ਜੋ ਉਸ ਅਕਾਲ ਪੁਰਖ ਦੀਆਂ ਸੁਗਾਤਾਂ ਨੇ ਉਹ ਤੁਹਾਡੇ ਤੋਂ ਖੋਹ ਨਹੀਂ ਸਕਦਾ। ਇਹ ਗੋਲਡਨ ਪਲੈਟਰ ਸ਼ਾਈਨ ਸੋ ਬ੍ਰਾਈਟ, ਵਿਦ ਮਿਲਕ ਆਫ ਹੋਪ ਐਂਡ ਕਰੇਜ ਲਾਈਟ,
with wine of strength and sacred bread, enough for all the tears you have shed। ਕਿ ਇੱਕ ਗੋਲਡਨ ਪਲੈਟਰ ਜਿਹੜਾ ਹੈ ਉਹ ਸ਼ਾਈਨ ਕਰ ਰਿਹਾ ਹੈ, ਚਾਰ ਚਫੇਰੇ ਜਿਹੜਾ ਆਸ ਦਾ ਦੁੱਧ ਹੈ, ਮਿਲਕ ਆਫ ਹੋਪ। ਇਹ ਬੜੀ ਖੂਬਸੂਰਤ ਐਕਸਪ੍ਰੈਸ਼ਨ ਹੈ। ਔਰ ਕਰੇਜ ਲਾਈਟ ਵਿਦ ਵਾਈਨ ਆਫ ਸਟਰੈਂਥ ਐਂਡ ਸੈਕਰਡ ਬ੍ਰੈਡ। ਹੁਣ ਇਹਨੂੰ ਜਿਹੜੇ ਇਸ ਨੂੰ ਨਹੀਂ ਸਮਝਦੇ ਕਿ ਵੀ ਜਦੋਂ ਜਿਹੜੇ ਕੈਥੋਲਿਕਸ ਨੇ ਖਾਸ ਤੌਰ 'ਤੇ, ਵੈਸੇ ਬਹੁਤ ਸਾਰੇ ਕ੍ਰਿਸਚਨ ਦਾ ਵੀ, ਉਹ ਜਦੋਂ ਜਿਵੇਂ ਸਾਡੇ ਪ੍ਰਸ਼ਾਦ ਦਿੱਤਾ ਜਾਂਦਾ ਦੀਵਾਨ ਦੀ ਸਮਾਪਤੀ 'ਤੇ, ਉਹ ਵਾਈਨ ਦੇ ਵਿੱਚ ਬ੍ਰੈਡ ਨੂੰ ਸੋਕ ਕਰਕੇ ਦਿੰਦੇ ਨੇ, ਕਿਉਂਕਿ ਕ੍ਰਿਸਚੀਅਨਿਟੀ ਦੇ ਵਿੱਚ ਤਾਂ ਇਹ ਹੈ। ਔਰ ਉਹਨੂੰ ਬਲੱਡ ਆਫ ਜੀਸਸ ਔਰ ਉਸ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਉਹਨਾਂ ਲਈ, ਇਨਸਾਨੀਅਤ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਸੋ ਇਹ ਜਿਹੜੀ ਇਹਨੂੰ ਜਿਹੜਾ ਉਹ ਸਿਰਫ ਜਿਹੜੇ ਕਨਫਰਮਡ ਕੈਥੋਲਿਕ ਨੇ ਉਹਨਾਂ ਨੂੰ ਹੀ ਉਹ ਜਿਹੜੀ ਹੈ ਵਾਈਨ ਸੋਕਡ ਬ੍ਰੈਡ ਦਿੱਤੀ ਜਾਂਦੀ। ਸੋ ਇਹਨੂੰ ਅਸੀਂ ਬਲੈਸਿੰਗ ਹੀ ਕਹਿੰਦੇ, ਪ੍ਰਸ਼ਾਦ ਵੀ ਬਲੈਸਿੰਗ ਹੈ। ਸੋ ਉਹਨੂੰ ਉਹਨਾਂ ਨੇ ਜਿਹੜਾ ਐਜ਼ ਏ ਮੈਟਾਫਰ ਇਸਤੇਮਾਲ ਕੀਤਾ ਹੈ। ਗੋਲਡਨ ਪਲੈਟਰ ਸ਼ਾਈਨ ਸੋ ਬ੍ਰਾਈਟ with milk of hope and courage light, with wine of strength and sacred bread, ਉਹਨੂੰ ਪਵਿੱਤਰ ਬ੍ਰੈਡ ਬਣਿਆ ਜਾਂਦਾ ਜਿਹੜੀ ਵਾਈਨ ਸੋਕਡ ਹੈ। enough for all the tears you have shed, ਕਿ ਵੀ ਜਿੰਨੇ ਮਰਜ਼ੀ ਦੁੱਖਾਂ ਜੋ ਤੁਸੀਂ ਗੁਜ਼ਰੇ ਹੋ, ਇਹ ਰੱਬ ਦੀ ਬਲੈਸਿੰਗ ਹੈ ਔਰ ਉਸ ਦੀ ਜਿਹੜੀ ਹੈ ਬਖਸ਼ਿਸ਼ ਹੈ। yet still the choice is yours to make, to rise in strength or slowly break, to fill your hands with destiny or starve in chains of misery। ਅਜੇ ਵੀ ਇਹ ਚੋਣ ਤੁਹਾਡੀ ਹੈ ਕਿ ਤੁਸੀਂ ਮਜ਼ਬੂਤੀ ਨਾਲ ਖਲੋਣਾ ਹੈ ਜਾਂ ਅੰਦਰੋਂ ਅੰਦਰ ਘੁਲਦੇ ਟੁੱਟਦੇ 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 ਖਤਮ ਹੋ ਜਾਣਾ ਹੈ। ਔਰ ਕੀ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਭਵਿੱਖ ਨੂੰ ਘੜਨਾ ਹੈ ਔਰ ਇਹ ਦੁੱਖ ਤਕਲੀਫ ਦੀ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਹੀ ਆਪਣੇ ਆਪ ਨੂੰ ਐਂਡ ਕਰਨਾ ਹੈ। The door of chance will not stay wide, time flows away like turning tide, 8 decades nearly drifted by, while prayers like flames have kissed the sky। The door of chance will not stay wide। ਇਹ ਜਿਹੜਾ ਮੌਕੇ ਨੇ ਹੁਣ ਇਹ ਹਮੇਸ਼ਾ ਇਵੇਂ ਖੁੱਲ੍ਹਾ ਨਹੀਂ ਰਹੇਗਾ। ਬੜੀ ਤੇਜ਼ੀ ਦੇ ਨਾਲ ਜਿਹੜਾ ਵਕਤ ਹੈ ਉਹ ਜਾ ਰਿਹਾ। ਆਲਰੇਡੀ 8 ਦਹਾਕੇ ਹੋ ਗਏ ਨੇ 1947 ਤੋਂ ਹੁਣ ਤੱਕ ਗੁਲਾਮੀ ਦੇ। while prayers like flames have kissed the sky, ਕਿ ਤੁਹਾਡੀਆਂ ਪ੍ਰੇਅਰ ਜਿਹੜੀਆਂ ਨੇ ਉਹਨਾਂ ਨੇ ਆਲਰੇਡੀ ਅਸਮਾਨਾਂ ਦੇ ਵਿੱਚ ਉਸ ਅਕਾਲ ਪੁਰਖ ਦੇ ਸਿੰਘਾਸਨ ਤੱਕ ਤੁਹਾਡੀ ਜਿਹੜੀ ਹੈ ਪੁਕਾਰ, ਤੁਹਾਡੀ ਅਰਦਾਸ, ਤੁਹਾਡੀ ਦੁਆ ਪਹੁੰਚਾ ਦਿੱਤੀ ਹੈ। The ਅਰਦਾਸ rises clear and strong, it sings of justice waited long, but prayers alone cannot set free the sleeping hearts of you and me। ਅਰਦਾਸ ਜਿਹੜੀ ਹੈ ਉਹ ਜ਼ਰੂਰ ਉਸ ਨਿਰੰਕਾਰ ਦੀ ਦਰਗਾਹ ਤੱਕ ਪਹੁੰਚਦੀ ਹੈ, ਪਰ ਇਨਸਾਫ ਦੇ ਲਈ ਤੁਹਾਨੂੰ ਖਲੋਣਾ ਪੈਂਦਾ ਹੈ। ਇਕੱਲੀਆਂ ਅਰਦਾਸਾਂ ਦੇ ਨਾਲ ਤੁਸੀਂ ਕਹੋ ਜੀ ਕਰੀ ਤੁਸੀਂ ਜਾਓ ਜਿਹੜਾ, ਪਰ ਕਰੋ ਕੁਛ ਨਾ। ਜਿਵੇਂ ਉਹ ਹੈ ਕਿ ਜੀ ਇੱਕ ਬੰਦਾ ਕਹੀ ਜਾਂਦਾ ਰੱਬ ਨੂੰ ਕਿ ਜੀ ਮੈਨੂੰ ਜਿਹੜੀ ਹੈ ਮੇਰੀ ਲੋਟਰੀ ਕੱਢ ਦੇ, ਮੇਰੇ ਇਹ ਨਹੀਂ ਕਰਦੇ, ਲੋਟਰੀ ਕੱਢ ਦੇ। ਫਿਰ ਕਹਿੰਦਾ ਮੈਂ ਭੁੱਖਾ ਮਾਰ, ਫਿਰ ਕਹਿੰਦੇ ਅਪੀਅਰ ਹੋਇਆ ਰੱਬ ਕਹਿੰਦਾ ਮੂਰਖਾ ਜਾ ਕੇ ਟਿਕਟ ਤਾਂ ਖਰੀਦ ਪਹਿਲਾਂ। ਮਤਲਬ ਐਫਰਟ ਦੀ ਗੱਲ ਹੈ ਕਿ ਵੀ ਤੁਸੀਂ ਜੇ ਐਫਰਟ ਹੀ ਨਹੀਂ ਕਰੋਗੇ ਤਾਂ ਇਕੱਲਾ ਪ੍ਰੇਅਰ ਕਰਕੇ ਬੈਠੀ ਜਾਓ, ਢੋਲਕੀਆਂ ਛਾਣੇ ਖੜਕਾਈ ਜਾਓ, ਮੰਗੀ ਜਾਓ ਮਹਾਰਾਜ ਸਾਨੂੰ ਰਾਜ ਬਖਸ਼ ਦਿਓ, ਉਹਦੇ ਲਈ ਐਫਰਟ ਵੀ ਅਰਦਾਸ ਦੇ ਵਿੱਚ ਬਹੁਤ ਸਟਰੈਂਥ ਹੈ ਕਲੈਕਟਿਵ ਪ੍ਰੇਅਰ ਦੇ ਵਿੱਚ। ਲੇਕਿਨ ਇਹ ਉਹਨਾਂ ਨੇ ਕਿਹਾ ਕਿ ਭਾਈ ਬਟ ਪ੍ਰੇਅਰਸ ਅਲੋਨ ਕੈਨੋਟ ਸੈਟ ਫਰੀ ਦ ਸਲੀਪਿੰਗ ਹਾਰਟਸ ਆਫ ਯੂ ਐਂਡ ਮੀ। ਜਿਹੜੇ ਅਸੀਂ ਸੁੱਤੇ ਹੋਏ ਹਾਂ ਗਫਲਤ 'ਚ, ਉਹ ਇਕੱਲਾ ਉਹਦੇ ਨਾਲ ਨਹੀਂ, ਸਾਨੂੰ ਉਹਦੇ ਲਈ ਐਕਟੀਵਿਟੀ ਕਰਨੀ। ਯੋਰ ਫੇਟ ਇਜ਼ ਰੈਸਟਿੰਗ ਇਨ ਯੋਰ ਹੈਂਡ like sacred dust of motherland, you may lift it to the sky above or drop it down through fear thereof। ਕਿ ਵੀ ਤੁਹਾਡਾ ਭਵਿੱਖ ਜਿਹੜਾ ਹੈ ਉਹ ਤੁਹਾਡੇ ਹੱਥਾਂ ਦੇ ਵਿੱਚ ਹੈ। ਤੁਸੀਂ ਕੱਲ੍ਹ ਨੂੰ ਘੜਨਾ ਹੈ। ਜੇ ਅੱਜ ਕੁਛ ਕਰੋਗੇ ਆਪਣੀ ਉਸ ਧਰਤੀ ਦੇ ਲਈ, ਤੁਹਾਨੂੰ ਜਿਹੜਾ ਉੱਠਣਾ ਪਏਗਾ ਉੱਪਰ, ਔਰ ਅਦਰਵਾਈਜ਼ ਜਿਹੜਾ ਡਰ ਦੇ ਵਿੱਚ ਜੀ ਕੇ ਆਪਣੀ ਉਹ ਸਾਰੇ ਨੂੰ ਜਿਹੜਾ ਤੁਸੀਂ ਗਿਵ ਅਪ ਕਰੋਗੇ, ਇਹ ਜਿਹੜਾ ਗੁਲਾਮੀ ਦੇ ਸੰਗਲ ਹੀ ਹੋਣਗੇ। ਯੈਸ ਮੈਨੀ ਲਾਈਵਸ ਦਾ ਸੋਇਲ ਹੈਜ਼ ਕਲੇਮਡ, ਟੂ ਮੈਨੀ ਹੋਪਸ ਇਨ ਸੋਰੋ ਫਰੇਮਡ, ਯੋਰ ਸਨਸ ਹੈਵ ਫਾਲਨ brave yet young, your daughters cries in silence sung। ਇਹ ਠੀਕ ਹੈ ਕਿ ਵੀ ਅਸੀਂ ਆਲਰੇਡੀ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ, ਬਹੁਤ ਵਾਰੀ ਸਾਡੀਆਂ ਹੋਪਸ ਜਿਹੜੀਆਂ ਦੁੱਖਾਂ 'ਚ ਬਦਲੀਆਂ, ਸਾਡੇ ਬੱਚੇ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਬਹੁਤ ਯੰਗ, ਔਰ ਸਾਡੀਆਂ ਬੱਚੀਆਂ ਦੀ
ਜਿਹੜੇ ਅਥਰੂ ਔਰ ਉਹਨਾਂ ਦਾ ਚੀਖੋ ਪੁਕਾਰ ਜਿਹੜਾ ਉਹ ਵੀ ਸਾਡੇ ਅੰਦਰੋਂ ਜਿਹੜਾ ਸਾਨੂੰ ਯਾਦ ਦਹਾਨੀ ਕਰਵਾਉਂਦਾ। ਬਟ fate did not decree this pain, nor heaven wrote this cruel chain. It came from wolves with cunning eyes who fed on fear and clever lies. ਪਰ ਇਹਦੇ ਚ ਕੋਈ ਕਿਸਮਤ ਦਾ ਕਸੂਰ ਨਹੀਂ ਹੈ ਕਿ ਬਈ ਇਹ ਤੁਸੀਂ ਇਸ ਚੋਂ ਜਾਂ ਨਾ ਹੀ ਕੋਈ ਰੱਬ ਦਾ ਨੌਰ ਹੈਵਨ ਰੋਟ ਕੇ ਵੀ ਰੱਬ ਨੇ ਕਿਹਾ ਵੀ ਤੁਸੀਂ ਇਹਨਾਂ ਦੁੱਖਾਂ ਚੋਂ ਗੁਜ਼ਰਨਾ। ਤੁਸੀਂ ਭੇੜੀਆਂ ਦੇ ਵਸ ਪਏ ਉਹਨਾਂ ਸ਼ੈਤਾਨ ਦੀਆਂ ਟੂਟੀਆਂ ਦੇ, ਜਿਨ੍ਹਾਂ ਨੇ ਤੁਹਾਡੇ ਅੰਦਰ ਇੱਕ ਜਿਹੜਾ ਉਹ ਡਰ ਵੀ ਭਰਿਆ ਝੂਠ ਜਿਹੜੀਆਂ ਚਲਾਕੀਆਂ ਦੇ ਨਾਲ। They ruled because you slept too long. They thrived because you were not strong. But every night must lose its reign when dawn awakes the land. ਇਹ ਠੀਕ ਹੈ ਕਿ ਉਹ ਇਸ ਲਈ ਰਾਜ ਤਖਤ ਦੇ ਮਾਲਕ ਬਣੇ ਕਿਉਂਕਿ ਜਿਵੇਂ ਉਹ ਪਿਆਰਾ ਸਿੰਘ ਨਿਰਛਲ ਦਾ ਮੈਂ ਕਪਲੇਟ ਕਹਿੰਦਾ ਹੁੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ, ਅਸੀਂ ਤਾਂ ਸੁੱਤੇ ਰਹੇ। ਉਸ ਵਕਤ ਨੂੰ ਜਿਹੜਾ ਉਹ ਨਹੀਂ ਪਛਾਣਿਆ ਔਰ ਇਹੀ ਸੀ। ਸੋ ਰਾਈਜ਼ ਮਾਈ ਪੀਪਲ, ਦੇ ਰੂਲਡ ਬਿਕੋਜ਼ ਯੂ ਸਲੈਪਟ ਟੂ ਲੌਂਗ, ਦੇ ਥਰਾਈਵਡ ਬਿਕੋਜ਼ ਯੂ ਵਰ ਨਾਟ ਸਟਰੋਂਗ, ਬਟ ਐਵਰੀ ਨਾਈਟ ਮਸਟ ਲੂਜ਼ ਇਟਸ ਰੇਨ ਵੈਨ ਡਾਨ ਅਵੇਕਸ ਦਾ ਲੈਂਡ ਅਗੇਨ। ਹਰ ਰਾਤ ਜਿਹੜੀ ਅਲਟੀਮੇਟਲੀ ਉਹਦਾ ਰਾਜ ਮੁੱਕਦਾ ਔਰ ਸੱਚ ਦਾ ਸੂਰਜ ਚੜ੍ਹਦਾ ਔਰ ਤੁਹਾਡਾ ਵੀ। ਸੋ ਰਾਈਜ਼ ਮਾਈ ਪੀਪਲ, rise today, do not let tyrants lead your way, be wise to those who twist the truth, who steal the dreams of restless youth. ਸੋ ਮੇਰੇ ਲੋਕੋ ਖਲੋਵੋ, ਹੁਣ ਜਿਹੜਾ ਉਹ ਜ਼ੁਲਮ ਕਰਨ ਵਾਲਿਆਂ ਨੂੰ ਜਿਹੜਾ ਉਹ ਬਾਜੀ ਨਾ ਲਿਜਾਣ ਦਿਓ, ਸਿਆਣੇ ਬਣੋ, ਸੱਚ ਦੇ ਨਾਲ ਖਲੋਵੋ। ਜਿਹਨੇ ਤੁਹਾਡੇ ਸੁਪਨੇ ਖੋਏ ਨੇ ਰੈਸਟਲੈਸ ਯੂਥ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਛਾਣੋ। ਲਿਫਟ ਹਾਈ the voice both pure and brave, the voice no tyrant dares to enslave. Let courage ring from field to town till chains of fear are shattered down. ਖੜੇ ਹੋਵੋ, ਤੁਹਾਡੀ ਆਵਾਜ਼ ਪਿਓਰ ਐਂਡ ਬਰੇਵ, ਜਿਹਦੇ ਤੋਂ ਜਿਹੜਾ ਜ਼ਾਲਮ ਵੀ ਕੰਬਦੇ ਨੇ ਉਹ ਡੇਅਰ ਹੀ ਨਾ ਕਰ ਸਕਣ ਵੀ ਉਹ ਤੁਹਾਨੂੰ ਗੁਲਾਮ ਬਣਾਉਣ। ਲੈਟ ਕਰੇਜ ਰਿੰਗ ਫਰੋਮ ਫੀਲਡ ਟੂ ਟਾਊਨ, ਖੇਤਾਂ ਚੋਂ ਸ਼ਹਿਰਾਂ ਤੱਕ, ਪਿੰਡਾਂ ਦੇ ਗਲੀਆਂ ਕੂਚਿਆਂ ਚੋਂ ਵੀ ਇਹ ਆਵਾਜ਼ ਹੋਏ ਉਦੋਂ ਤੱਕ। ਟਿਲ ਚੇਨਸ ਆਫ ਫੀਅਰ ਆਰ ਸ਼ੈਟਰ ਡਾਊਨ, ਜਦੋਂ ਤੱਕ ਇਹ ਡਰ ਦੇ ਜਿਹੜੇ ਸੰਗਲ ਨੇ ਇਹ ਟੁੱਟ ਕੇ ਡਿੱਗ ਨਹੀਂ ਪੈਂਦੇ। ਹੀਅਰ ਸਤਲੁਜ ਕਾਲਿੰਗ ਥਰੂ ਦਾ ਪਲੇਨ, your soil is crying out in pain, the winds of Punjab softly plead, awake, arise in thought and deed. ਸੁਣੋ ਸਤਲੁਜ ਦੇ ਪਾਣੀਆਂ ਵੱਲ, ਉਹਨਾਂ ਉਸ ਧਰਤੀ ਦੀ ਆਵਾਜ਼ ਨੂੰ ਸੁਣੋ, ਉਹਦੀ ਪੇਨ ਨੂੰ ਸੁਣੋ। ਪੰਜਾਬ ਦੀਆਂ ਫਿਜ਼ਾਵਾਂ ਹਵਾਵਾਂ ਦੇ ਵਿੱਚ ਦੇਖੋ, ਤੁਹਾਨੂੰ ਕਹਿ ਰਹੀਆਂ ਨੇ ਅਵੇਕ, ਜਾਗੋ, ਅਰਾਈਜ਼ ਇਨ ਥਾਟ ਐਂਡ ਡੀਡ। ਆਪਣੇ ਕਰਮਾਂ, ਆਪਣੇ ਐਕਸ਼ਨਸ ਔਰ ਆਪਣੇ ਖਿਆਲਾਂ ਦੇ ਵਿੱਚ ਆਜ਼ਾਦੀ ਭਰੋ। ਯੂ ਕੈਨੋਟ ਸਲੀਪ ਵਾਈਲ ਸ਼ੈਡੋਜ਼ ਗਰੋ, ਵਾਈਲ ਸਾਇਲੈਂਟ ਟੀਅਰਸ ਐਂਡ ਰਿਵਰਸ ਫਲੋ, the hour has come, the time is near, let courage rise and conquer fear. ਤੁਸੀਂ ਸੌ ਨਹੀਂ ਸਕਦੇ ਜਦੋਂ ਕਿ ਚਾਰ ਚਫੇਰੇ ਜ਼ੁਲਮ ਦਾ ਹਨੇਰਾ ਹੈ, ਜਦੋਂ ਕਿ ਚੁੱਪ ਅਥਰੂ ਵਗ ਰਹੇ ਨੇ, ਜਦੋਂ ਕਿ ਇਹ ਹੁਣ ਵੇੜਾ ਆ ਗਿਆ ਦਾ ਵਕਤ ਨੇੜੇ ਹੈ। let courage rise and conquer fear. ਹੌਸਲਾ ਕਰੋ ਔਰ ਜਿਹੜਾ ਉਸ ਡਰ ਦੇ ਉੱਤੇ ਡਰ ਨੂੰ ਫਤਹ ਕਰੋ। for this is not for kings above, nor strangers for whom you may love. This fight is for your children's right, for dawn to break their darkest night. ਇਹ ਜਿਹੜੀ ਤੁਹਾਡੀ ਸਟਰਗਲ ਹੈ ਇਹ ਕੋਈ ਬਾਦਸ਼ਾਹਾਂ ਲਈ ਨਹੀਂ ਹੈ, ਨਾ ਹੀ ਕੋਈ ਅਜਨਬੀਆਂ ਦੇ ਲਈ ਹੈ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਇਹ ਜਿਹੜੀ ਜੰਗ ਹੈ ਆਜ਼ਾਦੀ ਦੀ, this fight is for your children's right, ਤੁਹਾਡੇ ਬੱਚਿਆਂ ਦੇ ਹਕੂਕਾਂ ਦੀ ਗੱਲ ਹੈ। for dawn to break their darkest ਨਾਈਟ, ਕਿ ਉਹਨਾਂ ਦੀਆਂ ਹਨੇਰੀਆਂ ਰਾਤਾਂ ਨੂੰ ਤੋੜ ਕੇ ਜਿਹੜਾ ਉਹ ਸੱਚ ਦਾ ਸੂਰਜ ਚੜ੍ਹਾਉਣ ਦੀ ਇਹ ਤੁਹਾਡੀ ਸਟਰਗਲ ਹੈ। ਅਖੀਰਲਾ ਸੈਂਟੈਂਸ ਹੈ, ਸੋ ਵੇਕ ਬਿਫੋਰ ਦਾ ਮਾਰਨਿੰਗਸ ਫਲੇਮ ਐਂਡ ਰਾਈਜ਼ ਯੂਨਾਈਟਿਡ ਇਨ ਵਨ ਏਮ, ਫॉर ਫਰੀडम ਵੇਟਸ ਵਿਦ ਓਪਨ ਸਕਾਈ, ਬਟ ਓਨਲੀ ਦੋਜ਼ ਹੂ ਰਾਈਜ਼ ਵਿਲ ਫਲਾਈ। ਜਾਗੋ, ਸਵੇਰ ਦੇ ਇਸ ਚਾਨਣ ਦੇ ਨਾਲ ਇੱਕ ਆਵਾਜ਼ ਹੋ ਕੇ, ਰਾਈਜ਼ ਯੂਨਾਈਟਿਡ ਇਨ ਵਨ ਏਮ, ਫॉर ਫਰੀडम ਵੇਟਸ ਵਿਦ ਓਪਨ ਸਕਾਈ,
ਆਜ਼ਾਦੀ ਇੰਤਜ਼ਾਰ ਕਰ ਰਹੀ ਹੈ ਖੁੱਲੇ ਅਸਮਾਨ ਦੇ ਨਾਲ, ਜੀ ਬਟ ਓਨਲੀ ਦੋਜ਼ ਹੂ ਰਾਈਜ਼ ਵਿਲ ਫਲਾਈ। ਉਹਨਾਂ ਅਸਮਾਨਾਂ ਤੱਕ ਕੋਈ ਜਾਣਗੇ ਜਿਹੜੇ ਜਾਗਣਗੇ ਔਰ ਇਸ ਰਸਤੇ ਨੂੰ ਅਪਣਾਉਣਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨੂ ਮੈਮ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਬਿੰਦਰ ਕੌਰ ਜੀ ਵੀ, ਕੁਲਾਰ ਜੀ ਵੀ, ਔਰ ਫਿਰ ਇਸ ਤਰ੍ਹਾਂ TC ਜੀ ਵੀ, ਔਰ ਇਸੇ ਤਰ੍ਹਾਂ ਸ਼ਿੰਦਾ ਗਿੱਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਯਾਕੂਬ ਜੀ ਆਏ ਨੇ ਕਾਫੀ ਦਿਨਾਂ ਬਾਅਦ। ਜੁਮਾ ਮੁਬਾਰਕ ਜੀ ਤੁਹਾਨੂੰ, ਬਹੁਤ ਜੁਮਾ ਮੁਬਾਰਕ ਵੀ ਐਂਡ ਜਿਹੜੇ ਈਦ ਮੁਬਾਰਕ ਵੀ। ਕਹਿੰਦੇ ਈਦ मुबारक डॉक्टर साहब और मिस नीलम। पता ही नहीं चला कि जो माह रमज़ान, हाँ जी, रमज़ान उल मुबारक जड़ा गुजर गया है और तज़िया ज़बरदस्त होता है आपका। और फिर कहते हैं कि मेरा अपना ख्याल है कि ईरान ने सोच लिया है कि तख्ता का आप ही है, नहीं जहाँ घा है और होना भी जे चाहिए। इंडिया तेरा क्या होगा। सो कहते मेरा एक दोस्त है कि वो इदा कहता है अब तेरा क्या होगा कालिया। फिर के दुनिया के इस हालात में कोई भी खालिस्तान और कश्मीर की बात नहीं कर रहा, और फ़लस्तीन तो कश्मीर खालिस्तान की माफिक दुश्मन के कब्ज़े में है, कब होगा आज़ाद। ये देखो याकूब साहब, हालात बदल रहे हैं, लेट वी होप फॉर द बेस्ट। अल्लाह ताला ते ही टेक रखी हुई है। और इसी तरह मजीद सानी जी भी, और फिर इस तरह नासिर चौधरी जी भी, और मोहम्मद याकूब जी कहते हैं जब पाकिस्तान का पता नहीं क्या मब्बा कश्मीर है तो मक्का जा कहना चाहते हैं, मम्बा कश्मीर है तो पाकिस्तान ने क्यों नहीं 1947 में कश्मीर हासिल किया। हमको नहीं पता था कि पानी कश्मीर ही से आता है। हाँ, चनाब जेलम दोनों दरिया ही बेसिकली उत्थों ने, और उन्होंने चोक किया हुण इंडस वाटर ट्रीटी नूं सस्पेंड करके। जतिंदर सिंह जी भी, और फिर याकूब जी कहते हैं कि जब पानी का मंबा कश्मीर है तो पाकिस्तान ने 1947 में, अच्छा फिर रिपीट किया। और फिर इस तरह साढ़े कोल नासिर चौधरी जी कहते पंजाब की धरती एक उपजाऊ धरती है। और फिर इस तरह याकूब जी कहते हैं खालिस्तान पाकिस्तान कश्मीर तीनों मिलकर इंडिया की ईंट से ईंट बचा सकते हैं, और तीनों खामोश हैं, तीनों हाथ पर हाथ रखे हुए हैं। नहीं, इस तरह नहीं है, वो अपना फर्ज अदा भी कर रहे हैं। कुछ चीज़ों की टाइमिंग होंगी है, लोग खड़े होने वाले ने, खड़े हुए ने, कुर्बानियाँ कीतियां ने जी। और फिर इस तरह जी कहते हैं जी नाशिर मेरी पंजाब की धरती वलगे सोना, हाँ कहते उगले सोना मोती जे मेरे देश की धरती कहते ने। बहुत ही बढ़िया ਜਦੋਂ ਉਹਨੇ ਗਾਣਾ ਗਾਇਆ ਸੀ ਉਹ ਭਾਰਤ ਦੀ ਧਰਤੀ ਦੀ ਗੱਲ ਕੀਤੀ ਸੀ, ਹੈ ਤਾਂ ਅਸਲ 'ਚ ਪੰਜਾਬ ਇਹਨਾਂ ਭੁੱਖਿਆਂ ਨੰਗਿਆਂ ਨੂੰ ਖਵਾਉਂਦਾ ਹੈ ਸਾਰੇ ਪਾਸੇ। ਔਰ ਸੁਪਰ ਸਤਿੰਦਰ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਸਾਡੇ ਕੋਲ कहते ने याकूब जी कहते आज भी बहुत से मुस्लिम और खालसा दुश्मन का कल्चर अपनाए हुए हैं, जानी इंडियन हिंदू का कल्चर। और देखो ਜਿਹੜੇ ਡੋਮੀਨੇਟ ਕਰਦੇ ਨੇ ਉਹਨਾਂ ਦਾ ਅਸਰ ਹੁੰਦਾ ਹੈ, ਇੱਥੇ ਰਹਿਣ ਵਾਲੇ ਕ੍ਰਿਸਚੀਅਨ ਕਲਚਰ ਦਾ ਇੰਪੈਕਟ ਲੈਂਦੇ ਨੇ। ਸੋ ਤਾਂ ਹੀ ਮੁਲਕ ਦਾ ਤਾਂ ਹੀ ਬਣਾਉਣਾ ਕਿ ਇਹਨਾਂ ਦੇ ਉਸ ਡੋਮੀਨੈਂਸ ਚੋਂ ਬਾਹਰ ਨਿਕਲ ਸਕੀਏ। कहते बात सीधी सादी है कि खालसा फॉर खालिस्तान, रियल सिख फॉर खालिस्तान, खालिस्तान वेलकम द होल वर्ल्ड विजिट खालिस्तान जी। कहते उम्मीद है कि खालिस्तान में पाकिस्तान की माफिक अंग्रेज के एजेंट हुकूमत नहीं करेंगे। उम्मीद है कि खालिस्तान की लीडरशिप संत जरनैल सिंह खालसा जैसे ही होगी। हाँ, नहीं सफाई तो करनी पैगी, नहीं तो वही कुछ होएगा जो कॉलोनियल रूल इंडिया पाकिस्तान बांग्लादेश उस किस्म की ब्यूरोक्रेसी, उस किस्म के लोग जोड़े हावी हो जाते हैं। हाँ जी, फिर कहते कि व्हाट इज़ द फुल नेम ऑफ सिख फ्रीडम फाइटर संत जरनैल सिंह खालसा, ज़रूर बताना। नहीं, संत जरनैल सिंह उन्हों का नाम तो जरनैल सिंह सी, संत क्योंकि वो एक सेंट ने, संत ने,
ਤੇ ਜਿਸ ਟਕਸਾਲ ਜਾਂ ਜਿਸ ਇੰਸਟੀਟਿਊਸ਼ਨ ਨੂੰ ਉਹ ਬਿਲੋਂਗ ਕਰਦੇ ਸੀ, ਜਿਨ੍ਹਾਂ ਦੇ ਉਹ ਹੈੱਡ ਬਣੇ, ਉਹ ਭਿੰਡਰਾਂਵਾਲਾ ਪਿੰਡ ਹੈ, ਵਿਲੇਜ ਹੈ, ਉਹ ਜਿਨ੍ਹਾਂ ਨੇ ਉਹਨੂੰ ਫਾਊਂਡ ਕੀਤਾ ਸੀ ਸੰਤ ਸੁੰਦਰ ਸਿੰਘ ਭਿੰਡਰਕਰਾਂ, ਅੱਛਾ। ਇਸ ਲਈ ਉਹਨਾਂ ਨੂੰ ਭਿੰਡਰਾਂਵਾਲੇ ਕਿਹਾ ਜਾਂਦਾ। ਸੋ ਉਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਖਾਲਸਾ ਇੱਕ ਆਨਰ ਦਾ ਟਾਈਟਲ ਹੈ ਜਿਹੜਾ ਨਾਲ ਦਿੱਤਾ ਜਾਂਦਾ। ਹੁਣ ਆਪਾਂ ਟੀਵੀ 84 USA ਵੱਲ ਦੇ ਜਿਹੜੇ ਆਪਣੇ ਵਿਊਅਰਸ ਨੇ ਉਹਨਾਂ ਨੂੰ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਚਰਨ ਸਿੰਘ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਔਰ ਗੁਰਦੇਵ ਮਾਨ ਜੀ ਵੀ, ਔਰ ਜਗਪਾਲ ਜੀ ਵੀ, ਫਿਰ ਇਸ ਤਰ੍ਹਾਂ ਗੁਰਚਰਨ ਸਿੰਘ ਜੀ ਵੀ, ਔਰ ਫਿਰ ਸਾਡੇ ਕੋਲ ਹੈਗੇ ਨੇ ਅਮਰਜੀਤ ਸੈਣੀ ਜੀ ਵੀ, ਧਰਮ ਸਿੰਘ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, और फिर राजनप्रीत सिंह जी भी, और गुरदीप सिंह जी भी, नासर चौधरी जी भी, फिर इसी तरह साढ़े कोल गुरविंदर मान जी भी, और डीवरैज जी भी, और फिर इस तरह जगदीप सिंह जी भी। कहते जट जट्टां दे भोलू नरैण दी कहावत भी ब्राह्मणवाद ही है। और जसविंदर सिंह जी भी, और काला सिंह जी भी, और फिर इस तरह नुपा जी कहते सॉरी टू लेट, ओके वेलकम जी। जसवीर भरा जी भी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv84.tv ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सलाह दो। देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।